ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। अस्सलाम वालेकुम आदाब अर्ज मैं ਤੁਹਾਡੀ ਹੋਸਟ ਨੀਰਮ ਕੌਰ ਤੇ ਮੈਂ ਟੀਵੀ ਫॉर ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਆ ਪ੍ਰੋਗਰਾਮ ਸੱਚਾ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਦੀ ਸਟੂਡੀਓ 'ਚ ਮੇਰੇ ਨਾਲ ਸ਼ਾਮਲ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦਾ ਤਜ਼ੀਆ ਜਾਣਦੇ ਆ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी नीरम कौर जी ਤੁਹਾਨੂੰ ਵੀ ਤੇ ਦੁਨੀਆ ਭਰ ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਟੀਵੀ 84 ਦੇ ਦਰਸ਼ਕਾਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ अस्सलाम वालेकुम। ਗੰਗਾ ਜਮਨੀ ਤਹਿਜ਼ੀਬ ਦੇ ਹਿੰਦੂ ਤਵੀਆਂ ਨੂੰ ਨਮੋ ਨਮः। ਜੀ ਡਾਕਟਰ ਸਾਹਿਬ ਜੀ ਆਇਆਂ ਨੂੰ ਪ੍ਰੋਗਰਾਮ ਸੱਚਾ ਸੱਚ ਵਿੱਚ ਬਹੁਤ ਮਿਹਰਬਾਨੀ। ਜੀ ਡਾਕਟਰ ਸਾਹਿਬ ਅੱਜ 2 ਸਤੰਬਰ 2024 18 ਭਾਦੋ ਨਾਨਕਸ਼ਾਹੀ ਸੰਮਤ 556 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸਦੇ ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਸਪੈਕਟਰਮ ਕੇਬਲ ਆਰਸਨ ਕੇਬਲ ਵੈਲਕਮ ਕੈਨੇਡਾ roku ਜਾਦੂ ਬਾਕਸ ਸ਼ਾਵਾ ਫੇਸਬੁੱਕ ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ ਟੀਵੀ 84 ਨਾਲ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਈਏ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ। ਇਸ ਵੀਕ ਦਾ ਪਹਿਲਾ ਪ੍ਰੋਗਰਾਮ ਕਰਨ ਜਾ ਰਹੇ ਹਾਂ ਔਰ ਆਸ ਕਰਦੇ ਹਾਂ ਜਿਹੜਾ ਤੁਹਾਡਾ ਵੀਕਐਂਡ ਹੈ ਉਹ ਬਹੁਤ ਹੀ ਵਧੀਆ ਗੁਜ਼ਰਿਆ ਹੋਏਗਾ। ਸੋ ਵਿਊਅਰਸ ਪ੍ਰੋਗਰਾਮ ਅੱਜ ਦੇ ਪ੍ਰੋਗਰਾਮ ਦੇ ਵਿੱਚ ਆਪਾਂ ਵੀਕਐਂਡ ਦੇ ਹਵਾਲੇ ਨਾਲ ਤੇ ਜਿਸ ਤਰ੍ਹਾਂ ਕਿ ਕਰੰਟ ਇਸ਼ੂ ਦੇ ਹਵਾਲੇ ਨਾਲ ਗੱਲਬਾਤ ਕਰਨ ਜਾ ਰਹੇ ਹਾਂ ਔਰ ਹਮੇਸ਼ਾ ਤਰ੍ਹਾਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਾਂਗੇ ਅੱਜ ਦੀ ਸਪਾਂਸਰਸ਼ਿਪ ਦੇ ਹਵਾਲੇ ਨਾਲ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਐਲਏ ਕੈਲੀਫੋਰਨੀਆ ਤੋਂ ਭਾਈ ਗੁਰਪ੍ਰੀਤ ਸਿੰਘ ਤੇ ਭਾਈ ਨਰਿੰਦਰ ਸਿੰਘ ਜੀ ਵੱਲੋਂ। ਸੋ ਇਹ ਟੀਵੀ 84 ਦੀ ਚੜ੍ਹਦੀ ਕਲਾ ਤੇ ਖਾਲਸਾ ਦੀ ਪ੍ਰਾਪਤੀ ਦੀ ਅਰਦਾਸ ਕਰਦੇ ਨੇ ਔਰ ਬੇਨਤੀ ਕਰਦੇ ਕਿ ਟੀਵੀ 84 ਦੀ ਵੱਧ ਤੋਂ ਵੱਧ ਸਪੋਰਟ ਕਰੋ। ਅਸੀਂ ਇਹਨਾਂ ਦੋਨਾਂ ਵੀਰਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ। ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਸਾਡੇ ਫੋਨ ਨੰਬਰ ਤੇ 5166619184 ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਵਿਊਅਰਸ ਜਿਸ ਤਰ੍ਹਾਂ ਕਿ ਆਗਿਆ ਪਈਆ ਕਾਲ ਕੀ ਤਵੇ ਚਲਾਇਓ ਪੰਥ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਭਾਵੇਂ ਜਿਹੜਾ ਇਹ ਦਿਹਾੜਾ ਆਪਣੇ ਸਿੱਖ ਕੌਮ ਲਈ ਕੱਲ ਸੀ ਪਰ ਅੱਜ ਆਪਾਂ ਆਪਣੇ ਟੀਵੀ 84 ਦੇ ਮਾਧਿਅਮ ਰਾਹੀਂ ਆਪਾਂ ਆਪਣੀ ਸਾਰੀ ਜਿਹੜੀ ਵਿਊਅਰਸ ਨੂੰ ਇਸ ਦੀਆਂ ਬਹੁਤ ਬਹੁਤ ਮੁਬਾਰਕਬਾਦ ਦਿੰਦੇ ਹਾਂ ਕਿ ਜਿਸ ਤਰ੍ਹਾਂ ਕਿ ਗੁਰੂ ਗ੍ਰੰਥ ਸਾਹਿਬ ਦਾ ਜਿਹੜਾ ਪਹਿਲਾ ਪ੍ਰਕਾਸ਼ ਦਿਹਾੜਾ 1604 ਈਸਵੀ ਵਿੱਚ ਸੀ। ਸੋ ਆਪਾਂ ਇਸ ਦੀ ਕਵਰੇਜ ਜਿਹੜੀ ਹੈ ਕੱਲ ਕੀਤੀ ਹੈ ਔਰ ਦੁਨੀਆ ਭਰ ਦੇ ਵਿੱਚ ਇਸ ਬਾਬਤ ਇਸ ਮੁਬਾਰਕ ਦਿਨ ਦੇ ਬਾਬਤ ਜਿਹੜੇ ਨੇ ਸਮਾਗਮ ਔਰ ਨਗਰ ਕੀਰਤਨ ਜਿਹੜੇ ਨੇ ਦੁਨੀਆ ਭਰ ਦੇ ਵਿੱਚ ਸਿੱਖਾਂ ਵੱਲੋਂ ਜਿਹੜੇ ਕੀਤੇ ਗਏ ਨੇ ਔਰ ਸਭ ਨੂੰ ਬਹੁਤ ਬਹੁਤ ਮੁਬਾਰਕਾਂ ਗੁਰੂ ਗ੍ਰੰਥ ਸਾਹਿਬ ਦੇ ਪਹਿਲੇ ਪ੍ਰਕਾਸ਼ ਦਿਹਾੜੇ ਦੀਆਂ। ਸੋ ਆਪਾਂ ਪਹਿਲੇ ਸੈਗਮੈਂਟ ਦੇ ਵਿੱਚ ਜਿਹੜਾ ਕਰੰਟ ਇਸ਼ੂ ਹੈ ਉਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਉਹ ਇਹ ਹੈ ਕਿ ਭਾਰਤ ਦੀਆਂ ਜਿਹੜੀਆਂ ਹਿੰਦੂ ਤਵੀ ਤਾਕਤਾਂ ਸਰਕਾਰੀ ਸ਼ੈ ਨਾਲ ਸਮੇਂ-ਸਮੇਂ ਤੇ ਸਿੱਖ ਕੌਮ ਦੀ ਰੋਂ ਜਾਣਨ ਲਈ ਟ੍ਰਾਇਲ ਬਲੂਨ ਛੱਡਦੀਆਂ ਨੇ। ਜੇ ਸਿਆਸੀ ਮੌਸਮ ਵਿੱਚ ਤਲਖੀ ਜਾਪੇ ਤਾਂ ਟਿਕ ਕੇ ਬਹਿ ਜਾਂਦੀਆਂ ਨੇ। ਸੋ ਇਹੀ ਹਸ਼ਰ ਵਕਤੀ ਤੌਰ ਤੇ ਕੰਗਨਾ ਰਣੌਤ ਦੀ ਫਿਲਮ ਐਮਰਜੈਂਸੀ ਦਾ ਹੋਇਆ ਹੈ ਜਿਸ ਨੂੰ ਸੈਂਸਰ ਬੋਰਡ ਨੇ ਧਾਰਮਿਕ ਜਜ਼ਬਾਤ ਭੜਕਾਉਣ ਵਾਲਾ ਕਹਿ ਕੇ ਦੱਸ ਕੇ ਵਕਤੀ ਤੌਰ ਤੇ ਰੋਕ ਲਾ ਦਿੱਤੀ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ ਦੇਖਣ ਸੁਣ ਲਈ। ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ ਇਹ ਸਤੰਬਰ ਮਹੀਨੇ ਦਾ ਪਹਿਲਾ ਪ੍ਰੋਗਰਾਮ ਹੈ ਜੀ ਔਰ ਇਸ ਦੀ ਗੱਲਬਾਤ ਜਾਂ ਖਾਸ ਤੌਰ ਤੇ ਅੱਜ ਛੁੱਟੀ ਦਾ ਦਿਨ ਵੀ ਹੈ ਕਿਉਂਕਿ ਅੱਜ ਲੇਬਰ ਡੇ ਦੇ ਤੌਰ ਤੇ ਉਸ ਦੀ ਵੀ ਥੋੜੀ ਬਹੁਤ ਗੱਲ ਕਰਾਂਗੇ। ਦੁਨੀਆ ਭਰ ਦੇ ਮਜ਼ਦੂਰਾਂ ਨੂੰ ਕਾਮਿਆਂ ਨੂੰ ਕਿਸਾਨਾਂ ਨੂੰ ਔਰ ਬਿਨਾਂ ਤਨਖਾਹ ਤੋਂ ਕੰਮ ਕਰਨ ਵਾਲੀਆਂ ਸਾਡੀਆਂ ਮਾਤਾਵਾਂ ਭੈਣਾਂ ਜਿਹੜੀ ਸਾਰਾ ਦਿਨ ਸਵੇਰੇ ਘਰ 'ਚ ਸਭ ਤੋਂ ਪਹਿਲਾਂ ਜਾਗਦੀਆਂ ਨੇ ਤੇ ਸਭ ਤੋਂ ਲੇਟ ਸੌਂਦੀਆਂ ਨੇ ਔਰ ਕੋਈ ਤਨਖਾਹ ਭਾੜਾ ਨਹੀਂ ਹੁੰਦਾ ਉਹਨਾਂ ਨੂੰ। ਇਹ ਸਾਰੇ ਹੀ ਇਸ ਦਿਨ ਦੇ ਮੈਂ ਸਮਝਦਾ ਵੀ ਸਾਡੇ ਸੈਲੂਟ ਦੇ ਹੱਕਦਾਰ ਨੇ। ਪਰ ਉਹਨਾਂ ਦੀ ਇਹ ਸਾਰੇ ਵਿਸ਼ੇ ਤੇ ਗੱਲ ਕਰਨ ਤੋਂ ਪਹਿਲਾਂ ਅਸੀਂ ਵੀਰ ਗੁਰਪ੍ਰੀਤ ਸਿੰਘ ਖੱਕ ਜਿਹੜੇ ਸਟੇਜ ਹੈਂਡਲ ਕਰਦੇ ਨੇ ਗੁਰਦੁਆਰਾ ਰਿਵਰ ਸਾਈਡ LA ਔਰ ਜਿਹੜੇ ਉਹਨਾਂ ਦੇ ਅਸਿਸਟੈਂਟ ਵੀਰ ਨਰਿੰਦਰ ਸਿੰਘ ਯੰਗ ਮੈਨ ਇਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ ਕਿਉਂਕਿ
ਇਹ ਜਿਨ੍ਹਾਂ ਦੇ ਸ਼ੁਕਰਾਨੇ ਦੇ ਵਿੱਚ ਅਸੀਂ ਇਹਨਾਂ ਸਾਰਿਆਂ ਨੂੰ ਐਜ਼ ਏ ਸਪਾਂਸਰ ਰੈਕਗਨਾਈਜ਼ ਕਰ ਰਹੇ ਹਾਂ। ਅੱਛਾ। ਇਹ ਸਾਡੀ ਰਿਵਰ ਸਾਈਡ ਫੇਰੀ ਵੇੜੇ ਜਿਨ੍ਹਾਂ ਵੀ ਜੋ ਤਿਲ ਫੁੱਲ ਭੇਟ ਕੀਤਾ, ਅਸੀਂ ਆਪਣਾ ਇਹ ਅਖਲਾਕੀ ਫਰਜ਼ ਸਮਝਦੇ ਹਾਂ ਕਿ ਉਹਨਾਂ ਨੂੰ ਰੈਕਗਨਾਈਜ਼ ਕਰੀਏ। ਔਰ ਦੋਵੇਂ ਹੀ ਵੀਰ ਬੜੇ ਚੰਗੇ ਢੰਗ ਨਾਲ ਸਟੇਜ ਹੈਂਡਲ ਕਰਦੇ ਨੇ, ਪੰਥ ਨੂੰ ਪਿਆਰ ਕਰਨ ਵਾਲੇ ਨੇ। ਅੱਛਾ। ਔਰ ਅਸੀਂ ਆਸ ਕਰਦੇ ਹਾਂ ਕਿ ਇਵੇਂ ਹੀ ਰਿਵਰ ਸਾਈਡ ਗੁਰਦੁਆਰਾ ਸਾਹਿਬ ਦੀ ਸਟੇਜ ਪੰਥਕ ਸਟੇਜ ਰਹੇਗੀ, ਜਿੱਥੋਂ ਕੌਮੀ ਗੈਰਤ ਅਣਖ ਦਾ ਪ੍ਰਤੀਕ ਸਾਡਾ ਭਵਿੱਖ, ਸਾਡਾ ਵਰਤਮਾਨ ਜਿਹੜਾ ਖਾਲਿਸਤਾਨ ਦੀ ਕਾਇਮੀ ਨਾਲ ਜੁੜਿਆ ਹੋਇਆ ਹੈ, ਉਸ ਦੀ ਆਵਾਜ਼ ਬੁਲੰਦ ਰਹੇ। ਬਿਲਕੁਲ। ਵੀਕਐਂਡ ਅਹਿਮੀਅਤ ਵਾਲਾ ਸੀ ਕਿਉਂਕਿ ਜਿਵੇਂ ਅਸੀਂ ਅਨਾਉਂਸ ਵੀ ਕੀਤਾ ਕਿ ਸੈਚਰਡੇ 31 ਅਗਸਤ ਦੀ ਸ਼ਹੀਦ ਭਾਈ ਦਿਲਾਵਰ ਸਿੰਘ ਦੀ ਯਾਦ ਨੂੰ ਸਮਰਪਿਤ ਸਿੱਖਸ ਫਾਰ ਜਸਟਿਸ ਦੇ ਉਦਮ ਨਾਲ ਖਾਲਿਸਤਾਨ ਕਾਰ ਰੈਲੀ ਦਾ ਪ੍ਰਬੰਧ ਸੀ। ਗੁਰਦੁਆਰਾ ਸਾਹਿਬ ਰਿਚਮੰਡ ਹਿੱਲ ਤੋਂ ਇੰਡੀਅਨ ਕੌਂਸੂਲੇਟ ਤੱਕ ਔਰ ਵੱਡੀ ਗਿਣਤੀ ਦੇ ਵਿੱਚ ਜਿਹੜੇ ਵੀਰਾਂ ਭੈਣਾਂ ਨੇ ਆਪਣੀਆਂ ਆਪਣੀਆਂ ਗੱਡੀਆਂ ਲੈ ਕੇ ਸ਼ਮੂਲੀਅਤ ਕੀਤੀ। ਦਰਸ਼ਕ ਸਾਡੇ ਸਕਰੀਨ ਦੇ ਉੱਤੇ ਪਿਕਚਰਸ ਨੂੰ ਦੇਖ ਸਕਦੇ ਨੇ। ਕਿਉਂਕਿ ਇੰਨੇ ਘਬਰਾਏ ਹੋਏ ਨੇ ਇਹ ਇੰਡੀਅਨ ਸਾਰਾ ਸਰਕਾਰੀ ਤੰਤਰ ਕਿ ਇਹਨਾਂ ਨੇ ਕੌਂਸੂਲੇਟ ਦੇ ਆਲੇ ਦੁਆਲੇ ਤਾਂ ਐਸਾ ਪ੍ਰਬੰਧ ਕੀਤਾ ਹੋਇਆ ਸੀ ਪੁਲਿਸ ਦਾ ਕਿ ਉੱਥੇ ਕੋਈ ਠਹਿਰਾਵ ਨਹੀਂ ਸੀ, ਲੇਕਿਨ ਕਾਰਾਂ ਨੇ ਗੇੜੇ ਲਾਏ ਔਰ ਸਾਡੀ ਟੀਮ ਨੇ ਇਹਦੇ ਬਾਵਜੂਦ ਕਿ ਵੀਕਐਂਡ ਹੁੰਦਾ ਹੈ ਉਹਨਾਂ ਦੇ ਆਪੋ ਆਪਣੇ ਵੀ ਜਿਹੜੇ ਨੇ ਉਹ ਜਿਸ ਨੂੰ ਚੋਰਸ ਕਹਿੰਦੇ ਨੇ ਅੰਗਰੇਜ਼ੀ ਵਾਲੇ, ਅਸੀਂ ਨਿੱਕੇ ਮੋਟੇ ਕੰਮ ਕਹਿੰਦੇ, ਪਰ ਇਸ ਗੱਲ ਨੂੰ ਸਮਝਦੇ ਹਾਂ ਕਿ ਭਾਈ ਇਹਨਾਂ ਜਿਹੜੀਆਂ ਇਵੈਂਟਸ ਨੇ ਇਹਨਾਂ ਦੀ ਵੱਡੀ ਪੰਥਕ ਇੰਪੋਰਟੈਂਸ ਹੈ। ਔਰ ਬੇਸ਼ੱਕ ਜਿੱਥੇ ਵਾਪਰਦਾ ਉਹਨਾਂ ਨੂੰ ਤਾਂ ਪਤਾ ਹੁੰਦਾ ਹੈ, ਪਰ ਜਦੋਂ ਅਸੀਂ TV 84 ਮੀਡੀਆ ਦੀ ਗੱਲ ਕਰਦੇ ਤਾਂ ਇਸ ਵੇਲੇ ਸਤਿਗੁਰੂ ਦੀ ਰਹਿਮਤ ਨਾਲ ਦੁਨੀਆ ਭਰ ਦੇ ਵਿੱਚ TV 84 ਨੇ ਖਾਲਿਸਤਾਨ ਦੇ ਝੰਡੇ ਨੂੰ ਬੁਲੰਦ ਰੱਖਿਆ ਹੋਇਆ ਹੈ। ਇਸ ਲਈ ਦੋਵੇਂ ਜਦੋਂ ਅਸੀਂ ਦੇਖਦੇ ਹਾਂ ਕਿ ਕਿੰਨੇ ਪਾਸਿਓਂ ਫਾਇਰਵਾਲ ਸਾਡੇ ਤੇ ਲੱਗੀ ਹੋਈ ਹੈ ਸੋਸ਼ਲ ਮੀਡੀਆ ਤੇ ਬਲੌਕ ਕਰਨ ਲਈ, ਇਸ ਲਈ ਅਸੀਂ ਇਹ ਰਿਪੀਟਡਲੀ ਕਹਿੰਦੇ ਹਾਂ ਕਿ ਚਲੋ ਜਿਹੜੇ ਕੰਟਰੀਬਿਊਟ ਕਰਦੇ ਨੇ ਅਸੀਂ ਉਹਨਾਂ ਦੇ ਸ਼ੁਕਰਗੁਜ਼ਾਰ ਹਾਂ। ਜਿਹੜੇ ਤੁਸੀਂ ਵਿਊ ਕਰਦੇ ਹੋ, ਜੇ 2,26,000 ਸਾਡਾ ਸਬਸਕ੍ਰਾਈਬਰ ਹੈ ਤੇ ਤੁਸੀਂ ਇੰਨਾ ਜ਼ਰੂਰ ਕਰ ਸਕਦੇ ਹੋ, ਜਿਉਂ ਹੀ ਪ੍ਰੋਗਰਾਮ ਦੇ ਤੁਸੀਂ ਸਾਹਮਣੇ ਆਉਂਦੇ ਹੋ ਜਾਂ ਪ੍ਰੋਗਰਾਮ ਤੁਹਾਡੇ ਸਾਹਮਣੇ ਆਉਂਦਾ ਉਸ ਨੂੰ ਲਾਈਕ ਕਰੋ, ਸ਼ੇਅਰ ਕਰੋ, ਸਬਸਕ੍ਰਾਈਬ ਕਰੋ। ਤੇ ਆਪਣਾ ਜਿਹੜਾ ਹਰ ਇੱਕ ਨੇ ਆਪਣੇ ਥੋੜੇ ਗਰੁੱਪ ਬਣਾਏ ਹੋਏ ਨੇ, ਮੈਨੂੰ ਵੀ ਲੰਬਾ ਵਕਤ ਪਤਾ ਨਹੀਂ ਸੀ ਲੱਗਦਾ ਲਾਈਕ ਕਿਵੇਂ ਕੀਤਾ ਜਾਂਦਾ, ਉੱਥੇ ਜਾ ਕੇ ਬਸ ਕਲਿੱਕ ਹੀ ਕਰਨਾ ਹੁੰਦਾ ਤੇ ਫਿਰ ਜਿਹੜਾ ਉਹ ਬੈਲ ਆਈਕਨ ਹੈ ਜੇ ਤੁਸੀਂ ਉਹਨੂੰ ਵੀ ਕਰਦੇ ਹੋ ਤਾਂ ਪਰਸਨਲਾਈਜ਼ ਵੀ ਹੋ ਜਾਂਦਾ ਤੁਹਾਡੇ ਤੱਕ। ਜਦੋਂ ਵੀ ਪ੍ਰੋਗਰਾਮ ਕੋਈ ਅਪਲੋਡ ਹੁੰਦਾ ਹੈ ਤੁਹਾਡੇ ਤੱਕ ਪਰਸਨਲ ਜਾਣਕਾਰੀ ਪਹੁੰਚ ਜਾਂਦੀ ਹੈ। ਸੋ ਸਾਡੀ ਟੀਮ ਨੇ ਸੈਚਰਡੇ ਪਰਸੋਂ ਦੀ ਇਵੈਂਟ ਨੂੰ ਵੀ ਕਵਰ ਕੀਤਾ ਔਰ ਆਲਰੇਡੀ YouTube ਤੇ ਜਿਹੜਾ ਉਸ ਦੀ ਅਪਲੋਡਿੰਗ ਹੈ, ਖਬਰਾਂ ਦੇ ਵਿੱਚ ਵੀ ਉਸ ਦਾ ਜ਼ਿਕਰ, ਪਰ ਕਿਉਂਕਿ ਕੋਈ ਫਿਕਸਡ ਸਟੇਜ ਨਹੀਂ ਸੀ ਇਸ ਲਈ ਕੋਈ ਲਾਈਵ ਸਟੇਜ ਦੀ ਕਾਰਵਾਈ ਜਾਂ ਕਿਸੇ ਪਾਸਿਓਂ ਜੇ ਤਾਂ ਹੁੰਦਾ ਉਹਦੀ ਕਵਰੇਜ ਵੀ ਹੋਣੀ ਸੀ। ਬੀਤੇ ਕੱਲ 1 ਸਤੰਬਰ ਆਦਿ ਬੀੜ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਜਿਹੜਾ ਕਿ ਸ਼੍ਰੀ ਹਰਮੰਦਰ ਸਾਹਿਬ ਵਿਖੇ ਬਾਬਾ ਬੁੱਢਾ ਜੀ ਸਾਡੇ ਪਹਿਲੇ ਗ੍ਰੰਥੀ ਨੇ, ਪਹਿਲਾ ਆਵਾਜ਼ਾ, ਪਹਿਲਾ ਹੁਕਮਨਾਮਾ, ਪਹਿਲਾ ਫਰਮਾਨ ਉਹਨਾਂ ਨੇ ਹੀ ਲਿਆ। ਔਰ ਇਹ ਵੀ ਜਦੋਂ ਬਹੁਤ ਵਾਰੇ ਪੁੱਛਿਆ ਜਾਂਦਾ ਜਾਂ ਕਿਹਾ ਜਾਂਦਾ ਹੈ ਕਿ ਜੀ ਇਹ ਨਗਰ ਕੀਰਤਨ ਇਹ ਕਦੋਂ ਸ਼ੁਰੂ ਹੋਏ ਜਾਂ ਕਿਵੇਂ ਹੈ, ਇਸ ਦਾ ਪਿਛੋਕੜ ਕੀ ਹੈ, ਤੇ ਮੈਂ ਬਹੁਤ ਵਾਰ ਜਿੰਨਾ ਕੁ ਇਸ ਸਾਰੇ ਨੂੰ ਸਮਝ ਸਕਿਆ ਕਿ ਰਾਮਸਰ, ਜਦੋਂ ਅਸੀਂ ਸ੍ਰੀ ਅੰਮ੍ਰਿਤਸਰ ਜੀ ਦਾ ਜ਼ਿਕਰ ਕਰਦੇ ਹਾਂ ਤੇ 5 ਪ੍ਰਮੁੱਖ ਸਰੋਵਰ ਨੇ ਜਿਹੜੇ ਇਸ ਸ਼ਹਿਰ ਨੂੰ ਸਰ ਬਣਾਉਂਦੇ ਨੇ, ਸਰ ਸਰੋਵਰ ਨੂੰ ਕਿਹਾ ਜਾਂਦਾ ਹੈ। ਔਰ ਸਭ ਤੋਂ ਪੁਰਾਣਾ ਸਰੋਵਰ ਤਾਂ ਸੰਤੋਖ ਸਰ ਹੈ, ਵਿਵੇਕ ਸਰ, ਫਿਰ ਅਸੀਂ ਕੌਲ ਸਰ, ਰਾਮਸਰ ਦਾ ਜ਼ਿਕਰ ਕਰਦੇ ਹਾਂ ਔਰ ਜ਼ਾਹਰ ਹੈ ਅੰਮ੍ਰਿਤ ਸਰੋਵਰ ਅੰਮ੍ਰਿਤਸਰ, ਜਿਸ ਤੇ ਫਿਰ ਸ਼ਹਿਰ ਦਾ ਨਾਂ ਚੱਕ ਰਾਮਦਾਸ ਤੋਂ ਅੰਮ੍ਰਿਤਸਰ ਬਣਦਾ ਹੈ। ਔਰ ਰਾਮਸਰ ਉਹ ਸਰੋਵਰ ਜਿਹਦੇ ਕੰਢੇ ਬੈਠ ਕੇ ਗੁਰੂ ਅਰਜਨ ਸਾਹਿਬ ਨੇ ਲਗਾਤਾਰ 4 ਸਾਲ 5 ਸਾਲ ਥੋੜਾ ਬਹੁਤ ਵੇਰੀ ਕਰਦਾ ਟਾਈਮ ਆਦਿ ਬੀੜ ਜਿਹੜੀ ਭਾਈ ਗੁਰਦਾਸ ਜੀ ਸਾਡੇ ਪਹਿਲੇ ਸਕਰਾਈਬ ਨੇ, ਲਿਖਾਰੀ ਨੇ, ਉਹਨਾਂ ਤੋਂ ਲਿਖਾਈ ਔਰ ਹਰਮੰਦਰ ਸਾਹਿਬ ਉਧਰੋਂ ਕਾਰ ਸੇਵਾ ਰਾਹੀਂ ਜਿਹੜਾ ਉਹ ਮੁਕੰਮਲ ਹੋ ਚੁੱਕਾ ਸੀ। ਔਰ 1 ਸਤੰਬਰ 1604 ਨੂੰ ਫਿਰ ਉਹ ਭੀੜ ਜਿਹੜੀ ਹੈ ਬਾਬਾ ਬੁੱਢਾ ਜੀ ਦੇ ਸੀਸ ਤੇ ਟਿਕਦੀ ਹੈ। ਗੁਰੂ ਅਰਜਨ ਸਾਹਿਬ ਹੱਥ 'ਚ ਚੌਰਸ ਲੈ ਕੇ ਔਰ ਸੰਗਤ ਬਾਣੀ ਪੜ੍ਹਦੇ ਆ ਰਾਮਸਰ ਤੋਂ
ਹਰਿਮੰਦਰ ਸਾਹਿਬ ਤੱਕ ਜਿਹੜਾ ਹੈ ਉਹ ਆਉਂਦੇ ਨੇ ਔਰ ਸਾਰਾ ਰਸਤਾ ਬਾਣੀ ਪੜ੍ਹਦੇ ਹਾਂ। ਔਰ ਇਹੀ ਹੁਣ ਵੀ ਬੇਸ਼ੱਕ ਹੁਣ ਅਸੀਂ ਬੈਂਡ ਔਰ ਦੂਸਰੇ ਸ਼ਾਹੀ ਠਾਠ ਬਾਠ ਵੀ ਐਡ ਕੀਤੀ ਹੈ, ਜਿਹੜੀ 20th ਸੈਂਚਰੀ 'ਚ ਇੱਕ ਤੁਹਾਡੀ ਤਾਕਤ ਦਾ ਪ੍ਰਤੀਕ ਵੀ ਸੀ, ਕਿਉਂਕਿ ਨਗਰ ਕੀਰਤਨ ਤੋਂ ਇਹ ਪੈਰੇਡਸ ਤੱਕ ਦਾ ਸਫ਼ਰ ਵੀ ਜਦੋਂ ਇਹਨਾਂ ਮੁਲਕਾਂ 'ਚ ਵੀ ਅਸੀਂ ਦੇਖਦੇ ਹਾਂ, ਪਰ ਇਸ ਦਾ ਓਰੀਜਨ ਉਹਦੇ ਨਾਲ ਹੀ ਜੁੜਿਆ ਹੋਇਆ। ਮੂਲ ਤੌਰ ਦੇ ਉੱਤੇ ਅੱਜ ਵੀ ਜਿਹੜੀ ਤੁਸੀਂ ਦੇਖੋਗੇ ਕਿ ਵੱਡੀ ਗਿਣਤੀ 'ਚ ਸੰਗਤ ਗੁਰੂ ਗ੍ਰੰਥ ਸਾਹਿਬ ਦੇ ਫਲੋਟ ਦੇ ਪਿੱਛੇ ਬਾਣੀ ਪੜ੍ਹਦਿਆਂ ਜਾ ਰਹੀ ਹੁੰਦੀ ਹੈ। ਔਰ ਇਸ ਨੂੰ ਹੁਣ ਨਗਰ ਕੀਰਤਨ ਲਫ਼ਜ਼ ਅਸੀਂ ਜ਼ਿਆਦਾ ਇਸਤੇਮਾਲ ਕਰਦੇ ਹਾਂ। ਉਸ 20ਵੀਂ ਸਦੀ ਦੀ ਬਿਗਨਿੰਗ 'ਚ ਜਲੂਸ ਲਫ਼ਜ਼ ਜ਼ਿਆਦਾ ਪੋਪੂਲਰ ਸੀ। ਸੋ ਰਾਮਸਰ ਤੋਂ ਹਰਿਮੰਦਰ ਸਾਹਿਬ ਤੱਕ ਇਹ ਸਾਡਾ ਪਹਿਲਾ ਨਗਰ ਕੀਰਤਨ ਹੈ ਔਰ ਪਹਿਲਾ ਆਵਾਜ਼ਾ, ਪਹਿਲਾ ਫਰਮਾਨ ਜਿਹੜਾ ਜਦੋਂ ਬਾਬਾ ਬੁੱਢਾ ਜੀ ਲੈਂਦੇ ਨੇ, ਜਿਨ੍ਹਾਂ ਨੂੰ ਪਹਿਲੇ ਗ੍ਰੰਥੀ ਹੋਣ ਦਾ, ਕਈ ਵਾਰ ਕਈ ਹੈੱਡ ਗ੍ਰੰਥੀ ਕਹਿਣਗੇ, ਮੈਂ ਕਿਹਾ ਜੀ ਕਿਹੜੀ ਗ੍ਰੰਥੀਆਂ ਦੀ ਫੌਜ ਸੀ, ਇਹ ਸਾਰਾ ਬਾਅਦ 'ਚ ਆਇਆ ਗ੍ਰੰਥੀ ਦੇ ਤੌਰ ਤੇ, ਕਿਉਂਕਿ ਗ੍ਰੰਥ ਹੈ, ਗ੍ਰੰਥ ਨੂੰ ਪੜ੍ਹਨ ਵਾਲਾ ਗ੍ਰੰਥੀ ਹੈ। ਔਰ ਪਹਿਲਾ ਹੁਕਮਨਾਮਾ ਜਿਹੜਾ ਆਇਆ ਸੀ ਪੰਜਵੇਂ ਪਾਤਸ਼ਾਹ ਦਾ ਹੀ ਕਿ ਸੰਤਾਂ ਕੇ ਕਾਰਜ ਆਪ ਖਲੋਇਆ, ਹਰ ਕੰਮ ਕਰਾਵਣ ਆਇਆ ਰਾਮ, ਤਰਤ ਸੁਹਾਵੀ ਤਾਲ ਸੁਹਾਵਾ, ਵਿੱਚ ਅੰਮ੍ਰਿਤ ਜਲ ਛਾਇਆ ਰਾਮ। ਸੋ ਅਲਟੀਮੇਟਲੀ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਇਸ ਅਦਭੁਤ, ਜਦੋਂ ਅਸੀਂ ਇੱਕ ਵੰਡਰ ਦੀ ਗੱਲ ਕਰਦੇ ਹਾਂ ਤਾਂ ਹਰਿਮੰਦਰ ਸਾਹਿਬ ਜਿਹੜਾ ਜਦੋਂ 6ਵੇਂ ਪਾਤਸ਼ਾਹ ਅਕਾਲ ਤਖਤ ਦੀ ਸਥਾਪਨਾ ਕਰਦੇ ਨੇ ਤਾਂ ਫਿਰ ਇਸ ਕੰਪਲੈਕਸ ਨੂੰ ਦਰਬਾਰ ਸਾਹਿਬ ਕੰਪਲੈਕਸ ਕਿਹਾ ਜਾਣ ਲੱਗਦਾ ਹੈ। ਇਹ ਇਸ ਗੱਲ ਦਾ ਵੀ ਧਿਆਨ ਰਹੇ ਕਿ ਇਹ ਮੰਦਿਰ ਕੋਈ ਟੈਂਪਲ ਦੀ ਸੈਂਸ 'ਚ ਨਹੀਂ ਹੈ। ਪੁਰਾਤਨ ਪੰਜਾਬੀ ਦੇ ਵਿੱਚ ਮੰਦਿਰ ਲਫ਼ਜ਼ ਘਰ ਦੇ ਲਈ ਸੀ। ਹਰੀ ਰੱਬ ਦਾ ਸੂਚਕ ਹੈ, ਰੱਬ ਦਾ ਪ੍ਰਤੀਕ ਹੈ, ਜਾਂ ਰੱਬ ਦੇ ਲਈ ਸ਼ਬਦ ਹੈ, ਰੱਬ ਦਾ ਘਰ। ਔਰ ਇਸ ਤਰ੍ਹਾਂ ਇਸ ਦਾ ਨਾਂ ਹਰਮੰਦਰ ਹੁੰਦਾ ਹੈ। ਔਰ ਦੂਸਰੇ ਪਾਸੇ ਜਦੋਂ ਅਕਾਲ ਤਖਤ ਦੀ ਸਿਰਜਣਾ ਹੁੰਦੀ ਹੈ 6ਵੇਂ ਪਾਤਸ਼ਾਹ ਦੀ ਗੁਰਗੱਦੀ ਦੇ ਵੇਲੇ, ਤੇ ਫਿਰ ਇਹ ਦਰਬਾਰ ਸਾਹਿਬ, ਔਰ ਜਦੋਂ ਇਹ ਹੋਰ ਅਸੀਂ 18ਵੀਂ ਸਦੀ ਦਾ ਇਤਿਹਾਸ ਬੁੰਗੇ, ਬੁੰਗਾ ਰਾਮਗੜੀਆ, ਬੁੰਗਾ ਬਾਬਾ ਗੁਰਬਖਸ਼ ਸਿੰਘ, ਬੁੰਗਾ ਬਾਬਾ ਦੀਪ ਸਿੰਘ, ਔਰ 93-94 ਦੇ ਕਰੀਬ ਬੁੰਗੇ ਸੀ ਪਰਿਕਰਮਾ ਦੇ ਆਲੇ ਦੁਆਲੇ, ਜਿਹੜੇ ਬਾਅਦ ਦੇ ਵਿੱਚ ਢਾਏ ਗਏ। ਉਹਨਾਂ 'ਚ ਬੁੰਗਾ ਗਿਆਨੀਆਂ, ਸੰਗੀਤ ਔਰ ਗਿਆਨ ਨਾਲ ਹੋਰ ਵੀ ਜਿਹੜੇ ਨੇ ਬੁੰਗਾ ਮਲਵਈਆਂ, ਔਰ ਦੂਸਰਾ ਕਿਉਂਕਿ ਜਿਹੜੇ ਸਰਦੇ ਪੁੱਜਦੇ ਫਿਰ ਵਿਸਾਖੀ ਜਾਂ ਦੀਵਾਲੀ ਖਾਸ ਮੌਕਿਆਂ 'ਤੇ ਜਾਂ ਆਮ ਵੀ ਆਉਂਦੇ ਸੀ ਉਹਨਾਂ ਦੇ, ਜਾਂ ਉਹਨਾਂ ਦੇ ਇਲਾਕਿਆਂ ਦੀ ਸੰਗਤ ਦੇ ਲਈ ਵੀ ਉੱਥੇ ਰਹਿਣ ਦਾ ਪ੍ਰਬੰਧ ਸੀ। ਬੁੰਗਾ ਅਸੀਂ ਕੰਟੋਨਮੈਂਟ ਨੂੰ ਵੀ ਕਹਿੰਦੇ ਹਾਂ, ਫੌਜੀ ਛਾਉਣੀ ਦੀ ਸੈਂਸ ਵੀ ਹੈ, ਰਿਹਾਇਸ਼ਗਾਹ ਵੀ ਹੈ। ਔਰ ਜ਼ਾਹਰ ਹੈ ਕਿ ਇਹ ਜਿਹੜਾ ਹਿੱਸਾ ਹੈ ਫਿਰ ਇਹ ਸਾਰੇ ਨੂੰ ਦਰਬਾਰ ਸਾਹਿਬ ਕੰਪਲੈਕਸ ਕਹਿਣ ਲੱਗ ਗਏ। ਔਰ ਅੱਜ ਜਿਹੜਾ ਬਹੁਤ ਸਾਰੀ ਜਿਹੜੀ ਚੌੜੀ ਪਰਿਕਰਮਾ ਹੈ, ਪਹਿਲੀ ਗੱਲ ਦਾ ਇਸ ਗੱਲ ਦਾ ਧਿਆਨ ਰਹੇ ਕਿ ਓਰੀਜਨਲੀ ਹਰਿਮੰਦਰ ਸਾਹਿਬ ਦੀ ਪਰਿਕਰਮਾ ਉਹੀ ਸੀ ਜਿਹੜੀ ਅੱਜ ਵੀ ਅਸੀਂ ਜਦੋਂ ਦਰਸ਼ਨੀ ਡਿਓਢੀ ਤੋਂ ਅੰਦਰ ਜਾਂਦੇ ਹਾਂ ਤੇ ਉਹੀ ਪਰਿਕਰਮਾ ਸੀ। ਬਾਕੀ ਇਹ ਸਾਰਾ ਕੱਚਾ ਸੀ। ਇਹੀ ਕਾਰਨ ਹੈ ਕਿ ਜਦੋਂ ਅਸੀਂ ਅਕਾਲ ਤਖਤ ਦੇ ਸਾਹਮਣੇ ਜਿਹੜਾ ਸਜ਼ਾ ਦੇਣ ਦੀ ਗੱਲ ਕਰਦੇ ਹਾਂ, ਜਾਂ ਮਹਾਰਾਜਾ ਰਣਜੀਤ ਸਿੰਘ ਨੂੰ ਕੋੜੇ ਮਾਰਨ ਦੀ ਗੱਲ, ਜਾਂ ਫੈਸਲੇ ਕਰਨ ਦੇ ਲਈ ਕਈ ਵਾਰੀ ਦੰਗਲ ਵੀ ਹੁੰਦਾ ਸੀ, ਜਿਵੇਂ ਬੰਦਈ ਔਰ ਤਤ ਖਾਲਸਾ ਵੇਲੇ ਹੋਇਆ। ਸੋ ਇਹੀ ਕਾਰਨ ਹੈ ਕਿ ਈਵਨ ਤੁਸੀਂ ਜਦੋਂ 1839 ਤੋਂ ਬਾਅਦ, ਜਦੋਂ ਕਿ ਇਹ 1837 ਦੇ ਵਿੱਚ ਮੌਜੂਦਾ ਇਮਾਰਤ ਜਿਹੜੀ ਮਹਾਰਾਜਾ ਰਣਜੀਤ ਸਿੰਘ ਦੇ ਵੇਲੇ ਮੁਕੰਮਲ ਹੋਈ, ਉਸ ਤੋਂ ਬਾਅਦ ਦੀਆਂ ਤੁਸੀਂ ਬਹੁਤ ਸਾਰੀਆਂ ਪੇਂਟਿੰਗਸ 1837 ਜਾਂ 1855 ਜਾਂ ਦੂਸਰਿਆਂ ਦਾ ਦੇਖਦੇ ਹੋ ਤੇ ਤੁਹਾਨੂੰ ਬਾਹਰ ਆਮ ਪਹਿਰਾਵੇ ਦੇ ਵਿੱਚ ਹੋਰ ਜਿਵੇਂ ਤੁਰਦੇ ਫਿਰਦੇ ਲੋਕ ਨਜ਼ਰ ਆਣਗੇ ਤਾਂ ਬਹੁਤਿਆਂ ਨੂੰ ਇਹ ਗੱਲ ਹੈਰਾਨੀ ਦਿੰਦੀ ਹੈ। ਇਸ ਲਈ ਮੈਂ ਇਸ ਨੂੰ ਥੋੜਾ ਜਿਹਾ ਪਿਛੋਕੜ ਦੇ ਰਿਹਾ ਕਿ ਇਹ ਜਿਹੜੀ ਪਰਿਕਰਮਾ ਸੀ 19 ਸੀ ਜਿਹੜੀ ਅੰਦਰ ਜਦੋਂ ਅਸੀਂ ਦਰਸ਼ਨੀ ਡਿਓਢੀ ਤੋਂ ਅੰਦਰ ਜਾ ਕੇ ਕਰਦੇ, ਇਹ ਬਾਹਰ ਖੁੱਲਾ ਅਹਾਤਾ ਸੀ, ਇੱਥੇ ਲੋਕ ਬੈਠਦੇ ਸੀ, ਕੋਈ ਕੁਛ ਕਰ ਰਿਹਾ, ਕੋਈ ਕੁਛ ਕਰ ਰਿਹਾ, ਔਰ ਇਹ ਇੱਕ ਓਪਨ ਵਾਂਗ ਸੀ। ਔਰ ਅਕਾਲ ਤਖਤ ਔਰ ਦਰਬਾਰ ਸਾਹਿਬ ਦੇ ਵਿਚਾਲੇ, ਦਰਸ਼ਨੀ ਡਿਓਢੀ ਦੇ ਵਿਚਾਲੇ ਖੁੱਲਾ ਥਾਂ ਸੀ ਜਿੱਥੇ ਸਜ਼ਾਵਾਂ ਸੁਣਾਈਆਂ ਜਾਂਦੀਆਂ ਸੀ। ਜੇ ਕੋਰੜੇ ਮਾਰਨ ਦਾ ਰਣਜੀਤ ਸਿੰਘ ਨੂੰ ਹੁਕਮ ਹੋਇਆ ਤੇ ਇਹਦਾ ਮਤਲਬ ਹੈ ਵੀ ਹੋਰ ਵੀ ਜਿਹੜੇ ਵੀ ਸਜ਼ਾ ਯਾਫਤਾ ਕੀਤੇ ਜਾਂਦੇ ਸੀ ਉਹਨਾਂ ਨੂੰ ਖਾਲਸੇ ਦੇ ਰਵਾਇਤੀ ਅੰਦਾਜ਼ ਦੇ ਵਿੱਚ ਸਜ਼ਾ ਦਿੱਤੀ ਜਾਂਦੀ ਸੀ। 1925 ਤੋਂ ਬਾਅਦ ਜਦੋਂ ਸ਼੍ਰੋਮਣੀ ਕਮੇਟੀ ਦੇ ਕੋਲ ਮੁਕੰਮਲ ਕੰਟਰੋਲ ਆ ਜਾਂਦਾ ਹੈ ਔਰ ਉਸ ਤੋਂ ਬਾਅਦ ਫਿਰ ਇਹ ਜਿਹੜੀ ਵੱਡੀ ਪਰਿਕਰਮਾ ਬਣਾਉਣ ਦਾ ਕੰਮ ਕਈ ਸਾਲ ਚੱਲਦਾ ਰਿਹਾ, ਜਿਹਦੇ 'ਚ ਫਿਰ
ਬਹੁਤ ਸਾਰੇ ਅੱਜ ਤੱਕ ਸਿਰਫ 3 ਬੁੰਗੇ ਹੀ ਅਵੇਲੇਬਲ ਨੇ, ਬਾਕੀ ਤਾਂ ਢਾਹ ਦਿੱਤੇ ਗਏ ਔਰ ਪ੍ਰਕਰਮਾਂ ਚੌੜੀਆਂ ਕੀਤੀਆਂ ਗਈਆਂ। ਕਮਰੇ ਜਿਹੜੇ ਦੋਵੇਂ ਪਾਸਿਓਂ ਨੇ ਉਹ ਪ੍ਰਕਰਮਾਂ ਦੇ ਬਣਾਏ ਗਏ। ਜਸਟ ਸਾਡਾ ਇਹ ਯਤਨ ਹੁੰਦਾ ਹੈ ਕਿ ਜਦੋਂ ਵੀ ਅਸੀਂ ਕਿਸੇ ਟੌਪਿਕ ਦੀ ਗੱਲ ਕਰੀਏ ਥੋੜਾ ਬਹੁਤ ਇਤਿਹਾਸ ਵੀ ਉਹਦੇ ਨਾਲ ਰਿਲੇਟ ਹੋ ਜਾਏ, ਤੇ ਜਿਨ੍ਹਾਂ ਨੂੰ ਥੋੜਾ ਬਹੁਤ ਫਿਰ ਅੱਗੋਂ ਇੰਟਰਸਟ ਹੁੰਦਾ ਹੈ ਉਹ ਆਪ ਹੀ ਰਿਸਰਚ ਕਰ ਲੈਂਦੇ। ਸੋ ਜ਼ਾਹਰ ਹੈ ਕੱਲ ਇੱਕ ਮੁਬਾਰਕ ਦਿਨ ਸੀ, ਆਦਿ ਬੀੜ ਦਾ ਪ੍ਰਕਾਸ਼ ਹਰਿਮੰਦਰ ਸਾਹਿਬ 'ਚ ਹੋਇਆ ਔਰ 10ਵੇਂ ਪਾਤਸ਼ਾਹ ਨੇ ਜਦੋਂ ਉਹ ਅਨੰਦਪੁਰ ਸਾਹਿਬ, ਚਮਕੌਰ ਸਾਹਿਬ, ਮਾਛੀਵਾੜਾ, ਦੀਨਾ ਕਾਂਗੜ ਤੋਂ ਹੋ ਕੇ ਆਲਮੋਸਟ 9 ਮਹੀਨੇ ਦਾ ਟਾਈਮ ਹੈ ਜਦੋਂ ਕਿ ਉਹਨਾਂ ਨੇ ਦਮਦਮਾ ਸਾਹਿਬ, ਔਰ ਇਹ ਵੀ ਤੁਸੀਂ ਇਤਿਹਾਸ 6ਵੇਂ ਪਾਤਸ਼ਾਹ, 9ਵੇਂ ਪਾਤਸ਼ਾਹ, 10ਵੇਂ ਪਾਤਸ਼ਾਹ ਨਾਲ ਸੰਬੰਧਿਤ ਕਈ ਦਮਦਮੇ ਨੇ। ਦਮ ਅਸੀਂ ਸਾਹ ਨੂੰ ਕਹਿੰਦੇ ਹਾਂ ਔਰ ਜ਼ਾਹਰ ਹੁੰਦਾ ਸੀ ਵੀ ਕਮਰ ਕੱਸਾ ਸਜਾਇਆ ਹੋਇਆ, ਜਿੱਥੇ ਪੜਾਅ ਕੀਤਾ ਹੈ ਜਾਂ ਦਮ ਲਿਆ ਉਸ ਦੇ ਨਾਲ ਲਫ਼ਜ਼ ਦਮਦਮਾ ਜੁੜ ਜਾਂਦਾ ਸੀ। ਇੱਥੇ 10ਵੇਂ ਪਾਤਸ਼ਾਹ ਲਗਭਗ 9 ਮਹੀਨੇ ਟਿਕੇ, ਇੱਥੋਂ ਹੀ ਦੱਖਣ ਵੱਲ ਗਏ। ਇੱਥੇ ਹੀ ਜਿਹੜੀ ਆਦਿ ਬੀੜ ਗੁਰੂ ਗ੍ਰੰਥ ਸਾਹਿਬ ਦੀ, ਜਿਹੜੀ ਕਿ ਗੁਰੂ ਅਰਜਨ ਸਾਹਿਬ ਨੇ ਜਿਹੜਾ ਭਾਈ ਗੁਰਦਾਸ ਜੀ ਤੋਂ ਲਿਖਵਾਈ ਸੀ, ਉਸ ਨੂੰ ਮੁਕੰਮਲ ਕੀਤਾ। ਉਹਦੇ 'ਚ ਆਪਣੇ ਪਿਤਾ 9ਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਦੀ ਬਾਣੀ ਨੂੰ ਸ਼ਾਮਲ ਕੀਤਾ ਔਰ ਉਸ ਰਾਗਾਂ ਦਾ ਕ੍ਰਮ ਬਾਕੀ ਸਭ ਉਵੇਂ ਹੀ ਸੀ, ਸਿਰਫ ਜਿਹੜੇ ਰਾਗ ਸਨ 31 ਰਾਗਾਂ ਦੇ ਵਿੱਚ ਬਾਣੀ ਸੀ, ਉਹਨਾਂ ਰਾਗਾਂ ਦੇ ਵਿੱਚੋਂ ਜਿਹੜੇ ਗੁਰੂ ਤੇਗ ਬਹਾਦਰ ਸਾਹਿਬ ਨੇ ਚੁਣੇ ਬਾਣੀ ਦੇ ਲਈ, ਉਹਨਾਂ 'ਚ ਉਹਨਾਂ ਦੇ ਸ਼ਬਦ ਆਏ ਔਰ ਇੱਕ ਰਾਗ ਜਿਹੜਾ ਐਕਸਕਲੂਸਿਵ ਗੁਰੂ ਤੇਗ ਬਹਾਦਰ ਸਾਹਿਬ ਨੇ ਜਿਹੜਾ ਵਰਤਿਆ ਰਾਗ ਜੈਜਾਵੰਤੀ, ਉਸ ਦੇ ਵਿੱਚ ਬਾਣੀ ਔਰ ਉਸ ਨੂੰ ਫਿਰ ਜਿਹੜਾ ਅਸੀਂ ਦਮਦਮੀ ਬੀੜ ਕਹਿੰਦੇ। ਔਰ ਤਖਤ ਸ੍ਰੀ ਹਜ਼ੂਰ ਸਾਹਿਬ ਦੇ ਮੁਕਾਮ ਤੇ ਅਬਚਲ ਨਗਰ, ਜਿਸ ਨੂੰ ਅਸੀਂ ਕਹਿੰਦੇ ਹਾਂ ਨੰਦੇੜ, ਉਸ ਮੁਕਾਮ ਤੇ ਜੋਤੀ ਜੋਤ ਸਮਾਨ ਤੋਂ ਪਹਿਲਾਂ ਜਿਸ ਬੀੜ ਨੂੰ 10ਵੇਂ ਪਾਤਸ਼ਾਹ ਨੇ ਗੁਰਿਆਈ ਬਖਸ਼ੀ ਔਰ ਇਹ ਹੁਕਮ ਕੀਤਾ ਕਿ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ, ਉਹ ਦਮਦਮੀ ਬੀੜ ਸੀ ਜਿਹੜੀ ਮੁਕੰਮਲ ਹੋਈ ਸੀ ਦਮਦਮਾ ਸਾਹਿਬ ਵਿਖੇ। ਜਿਹੜੀ ਓਰੀਜਨਲ ਬੀੜ ਭਾਈ ਗੁਰਦਾਸ ਜੀ ਨੇ ਲਿਖੀ, ਗੁਰੂ ਅਰਜਨ ਸਾਹਿਬ ਨੇ ਲਿਖਵਾਈ, ਇਸ ਨੂੰ ਕਰਤਾਰਪੁਰੀ ਬੀੜ ਵੀ ਕਹਿੰਦੇ ਨੇ ਕਿਉਂਕਿ ਇਹ ਧੀਰਮਲੀਆਂ ਦੇ ਕੋਲ ਆ ਗਈ ਸੀ ਔਰ ਇਹ ਹੁਣ ਵੀ ਜਿਹੜਾ ਜਲੰਧਰ ਦੇ ਨੇੜੇ ਕਰਤਾਰਪੁਰ ਹੈ, ਜਲੰਧਰ ਅੰਮ੍ਰਿਤਸਰ ਰੋਡ ਤੇ, ਜਲੰਧਰ ਤੋਂ 12-13 ਕਿਲੋਮੀਟਰ ਕਰਤਾਰਪੁਰ ਸਾਹਿਬ, ਉੱਥੇ ਧੀਰਮਲੀਆਂ ਦੇ ਕੋਲ ਉਹ ਬੀੜ ਹੈ ਜਿਹੜੀ ਉਹ ਸ਼ੰਗਰਾਂਦ ਦੀ ਸ਼ੰਗਰਾਂਦ ਵਿਖਾਉਂਦੇ ਨੇ। ਇਹ ਜਸਟ ਐਜ਼ ਏ ਬੈਕਗਰਾਉਂਡ। ਸੋ ਇਸ ਨੂੰ ਸਮਰਪਿਤ ਗੁਰੂ ਗ੍ਰੰਥ ਸਾਹਿਬ ਦੀ ਆਦਿ ਬੀੜ ਦੇ ਪਹਿਲੇ ਪ੍ਰਕਾਸ਼ ਨੂੰ ਸਮਰਪਿਤ ਜਿਵੇਂ ਕੁਛ ਵਰਿਆਂ ਤੋਂ ਗੁਰਦੁਆਰਾ ਰਿਚਮੰਡ ਹਿਲ ਕਲਚਰ ਸੁਸਾਇਟੀ ਦੀ ਕਮੇਟੀ ਵੱਲੋਂ ਨਗਰ ਕੀਰਤਨ ਸਜਾਇਆ ਜਾਂਦਾ ਹੈ। ਪਿਛਲੇ ਕੱਲ ਸੀ, ਮੈਂ ਤਾਂ ਉਸ ਸ਼ਮੂਲੀਅਤ ਨਹੀਂ ਕਰ ਸਕਿਆ ਡਿਫਰੈਂਟ ਰੀਜ਼ਨਸ ਕਰਕੇ, ਪਰ TV 84 ਦੀ ਟੀਮ ਨੇ ਔਰ ਤੁਸੀਂ ਉਹਦੀ ਬੜੀ ਖੂਬਸੂਰਤ ਐਂਕਰਿੰਗ ਕੀਤੀ ਹੈ। ਆਲਰੇਡੀ ਉਹ ਅਪਲੋਡ ਹੋ ਚੁੱਕਾ ਹੈ, ਜਿਹੜੇ ਸਾਡੇ ਦਰਸ਼ਕ ਚਾਹਣ ਉਹਨੂੰ ਪੂਰੀ ਪੈਰੇਡ ਨੂੰ ਵੀ ਦੇਖ ਸਕਦੇ ਨੇ ਔਰ ਜਿਉਂ-ਜਿਉਂ ਅਸੀਂ ਗੱਲਬਾਤ ਕਰ ਰਹੇ ਹਾਂ ਉਸ ਦੀਆਂ ਤਸਵੀਰਾਂ ਸਕਰੀਨ ਦੇ ਉੱਤੇ ਚੱਲ ਰਹੀਆਂ ਨੇ। ਸੋ ਅਸੀਂ ਇੰਡੀਵਿਜੂਅਲੀ ਮੈਂ ਤੁਹਾਡਾ ਸਭ ਦਾ ਹੀ ਆਪਣੀ TV 84 ਦੀ ਡੈਡੀਕੇਟਿਡ ਟੀਮ ਦਾ ਸ਼ੁਕਰੀਆ ਅਦਾ ਕਰਦਾ ਕਿ ਤੁਸੀਂ ਛੁੱਟੀ ਦੀ ਪਰਵਾਹ ਨਹੀਂ ਕਰਦੇ ਔਰ ਇਵੇਂ ਹੀ ਇਹ ਜਿਹੜੀ ਲਗਨ ਹੈ, ਕਿਉਂਕਿ ਇਹ ਮਹਿਜ਼ ਇੱਕ ਜੌਬ ਨਹੀਂ ਹੈ, ਇਹ ਇੱਕ ਕੌਮ ਦੇ ਪ੍ਰਤੀ ਸਮਰਪਣ ਭਾਵਨਾ ਹੈ ਔਰ ਇਹਦੇ ਲਈ ਇਹ ਗੁਰੂ ਦੀ ਰਹਿਮਤ ਹੁੰਦੀ ਹੈ ਜਦੋਂ ਕਿ ਸਤਿਗੁਰੂ ਇਸ ਕਿਸਮ ਦਾ ਬਲ ਬਖਸ਼ਦੇ ਨੇ ਕਿ ਅਸੀਂ 300 ਚੈਨਲ ਹੈ, ਕਿੰਨੇ ਕੁੱਥੇ ਨਜ਼ਰ ਆਉਂਦੇ ਨੇ ਤੇ ਉਹਨਾਂ 'ਚ ਜਿਹੜੇ ਨਜ਼ਰ ਆਉਂਦੇ ਨੇ ਕਿੰਨੇ ਕੁ ਅੱਗੋਂ ਖਾਲਿਸਤਾਨ ਦੀ ਗੱਲ ਕਰਦੇ ਨੇ। ਸੋ ਜੇ ਅਸੀਂ ਸਾਨੂੰ ਸੰਗਤ ਮਾਣ ਪਿਆਰ ਦਿੰਦੀ ਹੈ ਪੰਥਕ ਚੈਨਲ ਦੇ ਤੌਰ ਤੇ ਅਸੀਂ ਵੀ ਇਸ ਗੱਲ ਦਾ ਜਿਹੜਾ ਧਿਆਨ ਰੱਖਦੇ ਹਾਂ। ਇਹਦੇ ਬਾਵਜੂਦ ਕਿ ਕਮੇਟੀਆਂ ਦਾ ਕੀ ਰੁਖ ਹੁੰਦਾ ਹੈ ਜਾਂ ਉਹਨਾਂ ਨੂੰ ਕਿੰਨੀ ਕੁ ਪਰਵਾਹ ਹੈ ਜਾਂ ਕਿੰਨਾ ਕੁ ਉਹਨਾਂ ਦੇ ਲਈ ਅਹਿਮੀਅਤ ਵਾਲਾ, ਅਸੀਂ ਆਪਣਾ ਫਰਜ਼ ਅਦਾ ਕਰਦੇ। ਸੋ ਅਸੀਂ ਉਹਨਾਂ ਸਾਰੇ ਦਰਸ਼ਕਾਂ ਦਾ ਵੀ ਸ਼ੁਕਰੀਆ ਅਦਾ ਕਰਦੇ ਹਾਂ ਜਿਨ੍ਹਾਂ ਨੇ ਪਾਰਟਿਸਿਪੇਸ਼ਨ ਵੀ ਕੀਤੀ ਔਰ ਆ ਕੇ ਸਾਡੇ ਬਾਰੇ ਫਿਕਰਮੰਦੀ ਦਾ ਵੀ ਇਜ਼ਹਾਰ ਕੀਤਾ ਔਰ ਜ਼ਾਹਰ ਹੈ ਕਿ ਵੀ ਇਹ ਜਿਹੜਾ ਪਿਆਰ ਹੈ ਇਹ ਸਾਡਾ ਸਰਮਾਇਆ ਵੀ। ਹੁਣ ਗੱਲ ਅਸੀਂ ਬੀਬੀ ਕੰਗਣਾ ਰਣਾਵਤ, ਵੈਸੇ ਤਾਂ ਰਣੌਤ ਲਿਖਿਆ ਜਾਂਦਾ ਪਰ ਕਿਉਂਕਿ BJP ਦੀ ਸਟੇਟਮੈਂਟ ਨੇ ਰਣਾਵਤ ਦੀ ਗੱਲ ਕੀਤੀ, ਜਿਹੜੀ ਬੀਬੀ ਬਾਰੇ ਸਤਪਾਲ ਮਲਿਕ
ਜਿਹੜੇ ਜੰਮੂ ਕਸ਼ਮੀਰ ਦੇ ਗਵਰਨਰ ਰਹੇ, ਬਾਅਦ ਦੇ ਵਿੱਚ ਮੇਘਾਲਿਆ ਦਾ ਗਵਰਨਰ ਵੀ ਰਹੇ, ਉਹਨਾਂ ਨੂੰ ਪਿਛਲੇ ਦਿਨਾਂ 'ਚ ਕੋਈ ਇੰਟਰਵਿਊ ਕਰ ਰਿਹਾ ਸੀ ਤੇ ਉਸਨੇ ਪੁੱਛਿਆ ਕਿ ਵੀ ਇਹ ਕੰਗਣਾ ਰਣੌਤ ਨੇ ਜਿਹੜਾ ਕਿਸਾਨਾਂ ਬਾਰੇ ਇਹ ਕਿਹਾ ਹੈ ਕਿ ਵੀ ਇਹ ਤਾਂ ਉੱਥੇ ਲਾਸ਼ਾਂ ਲਟਕ ਰਹੀਆਂ ਸੀ, ਰੇਪ ਹੋ ਰਹੇ ਸੀ ਔਰ ਦਿੱਲੀ ਦੀ ਲੀਡਰਸ਼ਿਪ ਨੇ ਬੜੀ ਸਿਆਣਪ ਦਿਖਾਈ, ਨਹੀਂ ਤਾਂ ਇਹ ਤਾਂ ਬੰਗਲਾਦੇਸ਼ ਬਣਾਉਣਾ ਚਾਹੁੰਦੇ ਸੀ। ਉਹਨੇ ਇੱਕ ਇਹ ਜਿਹੜੇ ਸਿਆਸੀ ਮੈਚੁਰ ਲੋਕ ਹੁੰਦੇ ਨੇ, ਮੈਚੁਰਿਟੀ ਇਹਨੂੰ ਹੀ ਕਹਿੰਦੇ ਨੇ, ਉਹਨੇ ਇੱਕ ਫਿਕਰਾ ਕਿਹਾ, ਉਹਨੇ ਕਿਹਾ ਕਿ ਉਹ ਸਿਆਸੀ ਤੌਰ पे नाबालग है। ਹੁਣ ਜੋ ਅਸੀਂ ਬਾਲਗ ਮੈਚੁਰ 18 ਸਾਲ ਦੀ ਉਮਰ ਦੇ ਉਹਨੂੰ ਬਾਲਗ ਮੰਨਿਆ ਜਾਂਦਾ ਤੇ ਨਾਬਾਲਗ ਹੈ ਕਿ ਮਾਈਨਰ, ਇਹ ਕਹਿ ਕੇ ਫਿਰ ਉਹਨੂੰ ਪੁੱਛਿਆ, ਉਹਨੇ ਕਿਹਾ ਕਿ ਵੀ ਇਹਦੇ ਬਾਵਜੂਦ ਕਿ ਉਹਦੇ ਬਿਆਨ ਔਰ ਉਹ ਇੰਨਾ ਹਾਰਮ ਕਰ ਰਹੇ ਨੇ, ਉਹਦੇ ਖਿਲਾਫ ਕੋਈ ਬੋਲਦਾ, ਉਹਦੇ ਤੇ ਕੋਈ ਕਾਰਵਾਈ ਕਿਉਂ ਨਹੀਂ ਹੁੰਦੀ? ਕਹਿੰਦੇ ਵੀ ਉਹ ਕਹਿੰਦਾ ਕਿ ਉਹ बीजेपी की मालिक है। वो कहता है कि भी क्या बस कहता आप मुझसे और ज़बान मत खुलवाओ, बस ठीक है। सो हुणे मैं समझ, क्योंकि इनसाइडर है, सतपाल मलिक दा क्लास फैलो भी है, ਉਹਦਾ ਡੋਵਾਲ, ਅਜੀਤ ਡੋਵਾਲ ਜਿਹੜਾ ਅਸਲੀ ਰਨ ਕਰਦਾ, ਮੋਦੀ ਦਾ ਯਾਰ ਵੀ ਹੈ। ਹੁਣ ਇਹ 2-3 ਜੁਮਲਿਆਂ ਦੇ ਵਿੱਚ ਬਹੁਤ ਕੁਝ ਆ ਗਿਆ, ਸੋ ਇਹਦੇ ਬਾਰੇ ਕੋਈ ਭੁਲੇਖਾ ਨਹੀਂ ਹੋਣਾ ਚਾਹੀਦਾ। ਜਿਵੇਂ ਤੁਸੀਂ ਕਿਹਾ ਕਿ ਵੀ ਇਹ ਜਿਹੜੀਆਂ ਹਿੰਦੂਤਵੀ ਤਾਕਤਾਂ ਨੇ, ਜ਼ਾਹਰ ਹੈ ਇਹਨਾਂ ਦਾ ਹੈੱਡਕੁਆਰਟਰ ਨਾਗਪੁਰ ਹੈ, ਸਰਕਾਰ ਮੋਦੀ ਦੀ ਹੈ। ਔਰ ਜਦੋਂ ਕੱਲ ਪਰਸੋਂ ਇਹਨੂੰ ਪੁੱਛਿਆ ਗਿਆ ਮੋਹਨ ਭਾਗਵਤ ਨੂੰ ਕਿ ਜੀ नड्डा ने ये गल कही आ रहा है, वो कहते नहीं ये हमारे परिवार का मामला है, हम एक परिवार है। और ज़्यादा उन्होंने संघ परिवार कहते हैं, ਜਿਹੜੀਆਂ 72-74 ਜਥੇਬੰਦੀਆਂ ਇਸੇ ਕੰਮ ਲਈ ਰੱਖੀਆਂ ਹੋਈਆਂ, ਉਹ ਸਾਰਾ ਹਰ ਇੱਕ ਨੂੰ ਰੋਲ ਦਿੱਤਾ ਹੁੰਦਾ ਵੀ ਕਿੱਥੋਂ ਕੀ ਚਿੰਗੜੀ ਛੇੜਨੀ ਹੈ, ਜਿਹਨੂੰ ਦੁਆਬੇ 'ਚ ਕਹਿੰਦੇ ਨੇ, ਤੇ ਕਿਹਨੂੰ ਕਿੱਧਰ ਨੂੰ ਕਰਨਾ। ਪਰ ਅਸੀਂ ਜੇ ਮਾਡਰਨ ਜ਼ਬਾਨ 'ਚ ਕਹਿਣਾ ਹੋਏ ਕਿ ਟੈਸਟਿੰਗ ਦਾ ਵਾਟਰਸ, ਪਾਣੀ ਜਦੋਂ ਤੁਸੀਂ ਹੁਣ ਤਾਂ ਚਲੋ ਗਰਮ ਤੇ ਠੰਡੇ ਪਾਣੀ ਦਾ ਪ੍ਰੋਪਰ ਹੁੰਦਾ, ਨਹੀਂ ਤਾਂ ਹੁੰਦਾ ਸੀ ਵੀ ਬਾਲਟੀ ਤੁਸੀਂ ਉਹਦੇ 'ਚ ਹਮਾਮ 'ਚ ਉਹਨੂੰ ਗਰਮ ਕੀਤਾ, ਫਿਰ ਬਾਲਟੀ 'ਚ ਪਾ ਕੇ ਹੱਥ ਲਾ ਕੇ ਦੇਖਦੇ ਸੀ ਕਿ ਭਾਈ ਕਿੰਨਾ ਕੁ ਗਰਮ ਹੋਇਆ, ਨਹਾਉਣ ਜੋਗਾ ਜਾਂ ਬਹੁਤ ਤੇ ਨਹੀਂ ਕਿ ਵੀ ਹੱਥ ਹੀ ਸੜ ਜਾਂਦਾ ਸੀ, ਇੰਨਾ ਸੀ। ਤੇ ਕਈ ਵਾਰੀ ਹੁੰਦਾ ਸੀ ਵੀ ਠਾਰ ਹੀ ਭੱਜੀ ਹੈ। ਸੋ ਇਹਦੇ ਤੋਂ ਹੀ ਟੈਸਟਿੰਗ ਦਾ ਵਾਟਰਸ। ਔਰ ਇੱਕ ਟਰਮ ਇਹ ਵੀ ਹੈ ਕਿ ਟਰਾਇਲ ਬੈਲੂਨ, ਕਿ ਕਿਸੇ ਚੀਜ਼ ਨੂੰ ਤੁਸੀਂ ਟੈਸਟ ਕਰਨ ਲਈ ਗੁਬਾਰਾ ਛੱਡ ਦਿਓ, ਫਿਰ ਤੁਸੀਂ ਅਸਲੀ ਕਰ ਦਿਓ। ਸੋ ਮੈਨੂੰ ਇਹ ਲੱਗਦਾ ਵੀ ਸਿੱਖ ਕੌਮ ਦੇ ਟੈਂਪਰੇਚਰ ਨੂੰ ਦੇਖਣ ਦੇ ਲਈ ਇਹ ਸਮੇਂ-ਸਮੇਂ ਟਰਾਇਲ ਬੈਲੂਨ ਜਾਂ ਟੈਸਟਿੰਗ ਆਫ ਵਾਟਰਸ ਵੀ ਹੁੰਦਾ। ਇਹਦੇ 'ਚ 2-3 ਫਾਇਦੇ ਉਹਨਾਂ ਨੂੰ ਹੁੰਦੇ ਨੇ। ਇੱਕ ਤਾਂ ਡਾਈਵਰਜਨ, ਜਦੋਂ ਕੋਈ ਗੱਲ ਚੱਲ ਰਹੀ ਹੁੰਦੀ ਹੈ, ਔਰ ਇਹਨੂੰ ਅਸੀਂ ਮੰਕੀ ਰੈਂਚ ਸੁੱਟਣਾ ਵੀ ਕਹਿੰਦੇ ਹਾਂ ਕਿ ਬਈ ਜਦੋਂ ਹੁਣ ਸਿੱਖ ਕੌਮ ਜਿਹੜੀ ਫੋਕਸਡ ਹੋ ਕੇ ਜਦੋਂ ਕੋਈ ਇਸ਼ੂ ਸਾਹਮਣੇ ਆਉਂਦਾ ਹੈ, ਜੇ ਟਰਾਂਸਨੈਸ਼ਨਲ ਡਿਪਰੈਸ਼ਨ ਦੇ ਵਿੱਚ ਇੰਡੀਅਨ ਸਟੇਟ ਰੰਗੇ ਹੱਥੀ ਫੜੀ ਗਈ, ਕੈਨੇਡੀਅਨ ਪ੍ਰਾਈਮ ਮਿਨਿਸਟਰ ਨੇ ਲਿਆ ਕੇ ਖੜਾ ਕਰ ਦਿੱਤਾ ਦੋਸ਼ੀਆਂ ਦੇ ਕਟਹਿਰੇ 'ਚ, ਤੇ ਅਮਰੀਕਨ ਏਜੰਸੀਆਂ ਨੇ ਵੀ ਨਿਖਿਲ ਗੁਪਤੇ ਨੂੰ ਜ਼ਿੰਮੇਵਾਰ ਦੱਸਦਿਆਂ ਸਾਲ ਬਾਅਦ ਉਸ ਦੀ ਐਕਸਟ੍ਰੈਡੀਸ਼ਨ ਕੀਤੀ। ਔਰ ਸਾਰਾ ਧਿਆਨ ਦੁਨੀਆ ਦੇ ਵਿੱਚ ਇੱਕ ਸਿੰਪਥੀ ਵੇਵ ਸਿੱਖਾਂ ਦੇ ਲਈ ਖੜੀ ਹੋਈ। ਜ਼ਾਹਰ ਹੈ ਜਿਸ ਦੇ ਵਿੱਚ ਜਿਹੜਾ ਸਾਡਾ ਕੇਸ ਆਟੋਮੈਟਿਕਲੀ ਉਸ ਦੀ ਐਡਵੋਕੇਸੀ ਹੋਈ। ਇੰਡੀਅਨ ਸਟੇਟ ਦਾ ਐਜ਼ ਏ ਰੋਕ ਸਟੇਟ ਜਿਹੜਾ ਭੱਦਾ ਚਿਹਰਾ, ਅਗਲੀ ਚਿਹਰਾ, ਕਰੂਪ ਚਿਹਰਾ, ਉਹ ਦੁਨੀਆ ਦੇ ਸਾਹਮਣੇ ਆਉਣਾ ਸ਼ੁਰੂ ਹੋਇਆ। ਔਰ ਤੁਸੀਂ ਦੇਖੋਗੇ ਕਿ ਕਿੰਨੀਆਂ ਡਾਈਵਰਜਨਸ ਇਸ ਪੀਰੀਅਡ 'ਚ ਇਹਨਾਂ ਨੇ ਸ਼ੁਰੂ ਕਰ ਦਿੱਤੀਆਂ। ਉਧਰੋਂ ਕਦੇ ਸੌਦਾ ਸਾਧ ਨੂੰ ਫਰਲੋ ਪੈਰੋਲ ਦੇ ਦਿੱਤੀ, ਡਿਬੇਟ ਉਧਰ ਨੂੰ ਘੁੰਮ ਜਾਂਦੀ ਹੈ। ਫਿਰ ਹੋ ਗਿਆ ਜੀ ਉਹਨੂੰ ਜਗਦੀਸ਼ ਟਾਈਟਲਰ ਦੇ ਖਿਲਾਫ ਦਿੱਲੀ ਕੋਰਟ ਨੇ ਕਹਿ ਦਿੱਤਾ। ਉਹਦੇ 'ਚ ਕਈ ਵਾਰੀ ਇਹ ਨਹੀਂ ਹੁੰਦਾ ਕਿ ਵੀ ਸਭ ਕੁਝ ਨੈਗੇਟਿਵ ਹੀ ਹੁੰਦਾ, ਕਈ ਵਾਰੀ ਉਹ ਇਵੇਂ ਦਾ ਕਰਕੇ ਵੀ ਉਹਨਾਂ ਨੂੰ ਕੁਛ ਨਾ ਕੁਛ ਉਹਦਾ ਨੈਰੇਟਿਵ ਬਣਾਉਣ ਦੇ ਲਈ ਚਾਹੀਦਾ ਹੁੰਦਾ। ਫਿਰ ਅਸੀਂ ਪਿਛਲੇ ਦਿਨਾਂ 'ਚ ਦੇਖਦੇ ਹਾਂ ਕਿ ਜਦੋਂ 5 ਆਈਜ਼ ਕੰਟਰੀਜ਼ ਦੇ ਵਿੱਚ ਸਿੱਖਾਂ ਦੀ ਤਾਕਤ, ਅਮਰੀਕਾ, ਕੈਨੇਡਾ, ਆਸਟ੍ਰੇਲੀਆ, ਨਿਊਜ਼ੀਲੈਂਡ, ਜਿਸ ਨਿਊਜ਼ੀਲੈਂਡ 'ਚ ਅਗਲਾ ਫੇਸ ਖਾਲਿਸਤਾਨ ਰੈਫਰੈਂਡਮ ਦੀਆਂ ਵੋਟਾਂ ਦਾ, ਔਰ UK, ਉੱਥੇ ਤੁਸੀਂ ਡਾਈਵਰਸ਼ਨ ਦਾ ਦੇਖੋ। ਆ ਜਿਹੜੀ ਘਟਨਾ 4-5 ਦਿਨ ਪਹਿਲਾਂ ਆਸਟ੍ਰੇਲੀਆ ਦੇ, ਵੈਸਟਰਨ ਆਸਟ੍ਰੇਲੀਆ ਦੇ ਪਰਥ ਦੇ ਉਸ ਏਰੀਆ ਦੇ ਕੈਨਿੰਗਵੇਲ ਗੁਰਦੁਆਰੇ ਦੇ ਵਿੱਚ ਕੀਤੀ ਜਾਂਦੀ ਹੈ, ਔਰ ਉਸ ਦੇ ਉੱਤੇ ਅਸੀਂ ਲਗਾਤਾਰਤਾ ਨਾਲ ਗੱਲ ਕੀਤੀ। ਹੁਣ ਵੀ ਇਨਵੈਸਟੀਗੇਸ਼ਨ ਆਪਣੇ ਲੈਵਲ ਤੇ ਚੱਲ ਰਹੀ ਹੈ, ਕੁਛ ਇਨਰ ਡਿਵੈਲਪਮੈਂਟਸ ਵੀ ਨੇ, ਔਰ ਬਹੁਤ ਜਲਦੀ ਕਲਪਰੇਟ ਸਾਹਮਣੇ ਹੋਣਗੇ। ਔਰ ਇਹ ਸਾਡਾ ਅੰਦਾਜ਼ਾ ਗਲਤ ਨਹੀਂ ਹੈ ਕਿ ਵੀ ਇਸ ਦੇ ਪਿੱਛੇ ਕੌਣ ਹੈ। ਪਰ ਤੁਸੀਂ ਇਹ ਦੇਖੋਗੇ ਕਿ ਵੀ ਆਲ ਆਫ ਏ ਸਡਨ ਜਿੱਥੇ ਇੱਕ
ਆਸਟ੍ਰੇਲੀਅਨ ਸਿੱਖ ਆਪਣੇ ਢੰਗ ਦੇ ਨਾਲ ਆਪਣੇ ਕੌਜ਼ ਵੱਲ ਔਰ ਇੰਡੀਆ ਦੀ ਟਰਾਂਸਨੈਸ਼ਨਲ ਰਿਪਰੈਸ਼ਨ ਔਰ ਜਿਵੇਂ ਉਹਨਾਂ ਨੇ ABC ਜਿਹੜੀ ਆਸਟ੍ਰੇਲੀਅਨ ਬ੍ਰਾਡਕਾਸਟਿੰਗ ਕਾਰਪੋਰੇਸ਼ਨ ਉਹਨਾਂ ਦੀ ਜਿਹੜੀ ਹੈ ਫਿਲਮ ਉਸ ਨੂੰ ਰੋਕਿਆ। ABC ਨੇ ਹਾਈਲਾਈਟ ਕੀਤਾ ਕਿ ਕਿਵੇਂ ਵਿਦਨ ਆਸਟ੍ਰੇਲੀਆ ਧਮਕੀਆਂ ਨੇ ਜਾਂ ਦੂਸਰੀਆਂ ਨੇ, ਉਹਨਾਂ ਨੇ ਇੱਕ ਹੋਰ ਜਿਹੜਾ ਉਹ ਬੈਲੂਨ ਛੱਡ ਦਿੱਤਾ ਔਰ ਐਸਾ ਜਿਹੜਾ ਹਰ ਸਿੱਖ ਦੇ ਅੰਦਰ ਤੱਕ ਧੂਪ ਆਏ, ਜ਼ਾਹਰ ਹੈ ਗੁੱਸਾ। ਦੂਜੇ ਗੁਰਦੁਆਰਿਆਂ 'ਚ ਇਕੱਠ ਹੋਣ, ਬਹੁਤ ਸਾਰੇ ਆਸਟ੍ਰੇਲੀਆ ਦੀਆਂ ਦੇ ਪ੍ਰਮੁੱਖ ਗੁਰਦੁਆਰਿਆਂ 'ਚੋਂ 10 ਸਤੰਬਰ ਨੂੰ ਇੰਡੀਅਨ ਕੌਂਸੂਲੇਟਸ ਹਾਈ ਕਮਿਸ਼ਨ ਦੇ ਬਾਹਰ ਪ੍ਰੋਟੈਸਟ ਦੀ ਲਾਈਨ ਆਈ। ਹੁਣ ਇਹਦੇ 'ਚ ਜੇ ਤੁਸੀਂ ਇਸ ਦੇ ਉੱਤੇ ਕੁਛ ਨਾ ਕਹੋ ਫਿਰ ਵੀ ਹੋਇਆ ਕਿ ਜੀ ਕੋਈ ਨਹੀਂ, ਇਹ ਤਾਂ ਹੈ ਹੀ। ਸੋ ਇਹ ਤੁਸੀਂ ਸਾਈਮਲਟੇਨੀਅਸਲੀ ਦੇਖੋਗੇ ਜਦੋਂ ਅਸੀਂ ਇਹ ਕਹਿੰਦੇ ਹਾਂ ਕਿ ਵੀ ਪਿਛਲੇ 77 ਸਾਲਾਂ 'ਚ ਗੁਰੂ ਗ੍ਰੰਥ ਔਰ ਗੁਰੂ ਪੰਥ ਇਹਨਾਂ ਦੀਆਂ ਗਨ ਸ਼ਾਟਸ ਥੱਲੇ ਨੇ ਔਰ ਇਹ ਕੁਛ ਨਾ ਕੁਛ ਕਰਦੇ ਨੇ, ਇੱਕਦਮ ਕਈ ਵਾਰੀ ਗੇਅਰ ਬਦਲ ਕੇ ਰਿਵਰਸ ਗੇਅਰ 'ਚ ਪਾ ਕੇ ਲੈ ਜਾਂਦੇ ਨੇ ਦੂਸਰੇ ਪਾਸੇ, ਫਿਰ ਤੁਹਾਡੇ ਸਾਹਮਣੇ ਕੁਛ ਹੋਰ ਰੱਖ ਦਿੰਦੇ ਨੇ। ਸੋ ਆਸਟ੍ਰੇਲੀਆ ਦੀਆਂ ਡਿਵੈਲਪਮੈਂਟਸ ਵੀ ਇੱਕ ਵੱਡਾ ਡਾਈਵਰਸਿਟੀ ਟੈਕਟਿਕ ਹੈ ਔਰ ਜੇ ਉਹਦੇ 'ਚ ਤੁਸੀਂ ਓਵਰ ਰਿਐਕਟ ਕਰੋ, ਓਵਰ ਰਿਐਕਟ ਕਰਾਉਣ ਲਈ ਵੀ ਉਹਨਾਂ ਨੇ ਬੰਦੇ ਆਪਣੇ ਬਾਣੇ ਵਾਲੇ ਵੀ ਵਿੱਚ ਵਾੜ ਦਿੱਤੇ ਹੁੰਦੇ ਨੇ, ਜੀ ਆਹ ਕਰ ਦਿਓ, ਚੱਕ ਦਿਓ ਦੂਜਾ। ਫਿਰ ਜਿਹੜਾ ਉਹ ਤੁਹਾਡਾ ਇਮੇਜ ਬਣਾਉਣ ਦੇ ਆਰਚ ਨੇ ਪਿਛਲੇ 40 ਸਾਲਾਂ ਤੋਂ ਖਾਸ ਤੌਰ ਤੇ ਕਿ ਜੀ ਇਹ ਤਾਂ ਲਾਲੈਸ ਲੋਕ ਨੇ, ਇਹ ਤਾਂ ਕਾਨੂੰਨ ਨੂੰ ਨਹੀਂ ਮੰਨਦੇ, ਇਹ ਤਾਂ ਕਾਨੂੰਨ ਦੀਆਂ ਧੱਜੀਆਂ ਉਡਾਉਣ ਵਾਲੇ ਲੋਕ ਨੇ। ਤੇ ਉਹ ਜਿਹੜੇ ਆਪਣੇ ਵੀ ਜਦੋਂ ਫਿਰ ਕਈ ਵਾਰੀ ਜਿਸ ਨੂੰ ਤੁਸੀਂ ਕਹੋ ਵੀ ਅਨਪਲੱਗ ਹੁੰਦੇ ਨੇ, ਫਿਰ ਉਹਨਾਂ ਨੂੰ ਪਤਾ ਹੀ ਨਹੀਂ ਹੁੰਦਾ ਵੀ ਉਹ ਕੀ ਕਰ ਰਹੇ ਨੇ, ਭਾਵੁਕਤਾ ਦੇ ਵਹਿਣ 'ਚ ਵੀ ਵਹਿ ਰਹੇ ਹੁੰਦੇ ਨੇ। ਤੇ ਜਿਹੜੇ ਲੋਕ ਫਿੱਟ ਕੀਤੇ ਹੁੰਦੇ ਨੇ ਉਹ ਆਪਣਾ ਜਿਹੜਾ ਉਹ ਏਜੰਡਾ ਵੀ ਚਲਾ ਰਹੇ ਹੁੰਦੇ ਨੇ। ਔਰ ਮੈਂ ਆਸਟ੍ਰੇਲੀਆ ਦੀਆਂ ਸਿੱਖ ਸੰਗਤਾਂ ਨੂੰ ਇਸ ਕਿਸਮ ਦੇ ਅਨਸਰਾਂ ਤੋਂ ਵੀ ਖਬਰਦਾਰ ਕਰਦਾ। ਇੱਕ ਪਾਸੇ ਤਾਂ ਉਹ ਨੇ ਜਿਹੜੇ ਸਾਹਮਣੇ ਨਜ਼ਰ ਆਉਂਦੇ ਨੇ ਜੋ ਕੁਮਾਰ ਚੰਦ ਚਾੜਨ ਵਾਲੇ ਨੇ, ਪਰ ਬਹੁਤ ਵਾਰ ਜਿਹੜੇ ਸਾਡੇ ਆਪਣਿਆਂ 'ਚ ਆ ਕੇ ਬਿਲਕੁਲ ਕਿਸੇ ਐਸਾ ਕੋਈ ਏਜੰਡਾ ਦੇਣ ਦੀ ਕੋਸ਼ਿਸ਼ ਕਰਦੇ ਨੇ ਜਿਸ ਨੂੰ ਜੇ ਤੁਸੀਂ ਨਕਾਰਦੇ ਹੋ ਤੇ ਲੱਗਦਾ ਕਿ ਭਾਈ ਲੈ ਤੂੰ ਤਾਂ ਸਿੱਖ ਹੀ ਨਹੀਂ ਹੈਗਾ, ਤੂੰ ਇਵੇਂ ਕਿਵੇਂ ਕਰ ਸਕਦਾ। ਇਹੀ ਹਾਲ ਅਸੀਂ ਅੱਜ ਕੱਲ YouTube ਦੇ ਉੱਤੇ ਜਿਹੜੇ ਅੱਡ ਕੰਟੈਂਸ਼ੀਅਸ ਇਸ਼ੂ ਨੇ ਉਹਨਾਂ ਦੇ ਉੱਤੇ ਜਿਹੜੇ ਲੈਫਟ ਵਿੰਗਰ ਯੂਟਿਊਬਰ ਨੇ ਉਹ ਇੰਟਰਵਿਊ ਕਰ ਰਹੇ ਨੇ। ਇੱਕ ਸਕਾਲਰ ਨੂੰ ਕਰ ਲਿਆ, ਫਿਰ ਇੱਕ ਬਾਬੇ ਨੂੰ ਕਰ ਲਿਆ, ਫਿਰ ਪਹਿਲਾਂ ਬਾਬੇ ਤੋਂ ਉਹਦੇ ਜਿਹੜਾ ਉਹਨੇ ਬਾਬੇ ਨੇ ਤਾਂ ਉਹੀ ਪੋਜੀਸ਼ਨ ਲੈਣੀ ਹੈ ਜਿਹੜੀ ਉਹਨਾਂ ਦੀ ਟ੍ਰੇਨਿੰਗ ਹੋਈ ਹੈ। ਐਵੇਂ ਥੋੜੀ ਉਹਨੇ ਮਲੋਏ ਧਰਨੇ ਜਦੋਂ ਇਹ ਆਪਣੀ ਓਪਨ ਸੀਕ੍ਰੇਟਸ ਲਿਖੀ ਕਿਤਾਬ ਤੇ ਉਹਦੇ 'ਚ ਉਹਨੇ ਕਿਹਾ ਸੀ ਕਿ ਭਾਈ ਕਿੰਨੇ ਅਸੀਂ ਗ੍ਰੰਥੀ ਤਿਆਰ ਕਰਕੇ ਤੇ ਦੂਜੇ ਉਹ ਟਕਸਾਲ ਤਿਆਰ ਕੀਤੇ ਔਰ ਅਸੀਂ ਜਿਹੜੇ ਨੇ ਥਾਂ ਹੀ ਭੇਜੇ ਨੇ ਔਰ ਦੂਜੇ ਨੇ। ਸੋ ਸਾਨੂੰ ਨਹੀਂ ਪਤਾ, ਜਿਹੜੀਆਂ ਸਾਡੇ ਸੰਸਥਾਵਾਂ ਨੇ ਉਹਨਾਂ ਦਾ ਸਤਿਕਾਰ ਸਾਡੇ ਮਨਾਂ 'ਚ ਕਾਇਮ ਹੈ, ਉਵੇਂ ਹੀ ਰਹਿਣਾ ਚਾਹੀਦਾ। ਪਰ ਸਾਨੂੰ ਥੋੜਾ ਅੱਖਾਂ ਖੋਲ ਕੇ ਦੇਖਣਾ ਵੀ ਪਏਗਾ ਕਿ ਵੀ ਕਿਹਨੂੰ ਕਿੱਥੇ ਕਿਸ ਕੰਮ ਦੇ ਲਈ ਵਰਤਿਆ ਜਾ ਰਿਹਾ। ਇਹੀ ਗੱਲ ਫਿਰ ਸਾਡੇ ਜਿਹੜੇ ਯੂਨੀਵਰਸਿਟੀ ਰਿਟਰਨਡ ਸਕਾਲਰਸ ਨੇ ਉਹਨਾਂ ਦਾ ਜਦੋਂ ਦੇਖ ਕੇ ਕੀਤਾ ਜਾਂਦਾ ਉਹ ਜ਼ਾਹਰ ਹੈ ਗੱਲ ਕਰਦੇ ਆ ਕੁਛ ਨਾ ਕੁਛ ਕਈ ਵਾਰ ਤੁਸੀਂ ਥੋੜਾ ਓਵਰਡੂ ਵੀ ਕਰਦੇ ਹੋ। ਫਿਰ ਆਪਣਾ ਇੱਕ ਤਬਕਾ ਜਿਹੜਾ ਉਹ ਛਿੱਤਰ ਭਿਉਂ ਕੇ ਉਹਨਾਂ ਦੇ ਦਿਵਾਲੇ ਹੋ ਰਿਹਾ ਹੁੰਦਾ, ਇੱਕ ਉਧਰ ਹੋ ਰਿਹਾ ਹੁੰਦਾ। ਫਿਰ ਸੰਪਰਦਾਈ ਵਰਸਸ ਮਾਡਰਨ ਤੇ ਫਿਰ ਇੱਕ ਜਿਹੜੇ ਨੇ ਸੰਪਰਦਾਈ ਵਰਸਸ ਜਿਹੜਾ ਮਿਸ਼ਨਰੀ ਤੇ ਯਾਨੀ ਤੁਸੀਂ ਇਹ ਦੇਖੋਗੇ। ਔਰ ਜਿਹੜੇ ਸੰਜੀਦਾ ਸਿੱਖ ਨੇ ਉਹ ਦੇਖ ਰਹੇ ਨੇ ਕਿ ਵੀ ਇੰਨਾ ਵੱਡਾ ਚੈਲੰਜ ਸਾਡੇ ਸਾਹਮਣੇ ਗੁਲਾਮੀ ਦੇ ਸੰਗਲ ਕੱਟਣ ਦਾ ਔਰ ਸਾਡੀਆਂ એનર્ਜੀ ਸਾਡੀਆਂ ਪਾਵਰਸ ਕਿਸ ਪਾਸੇ ਲਾਈਆਂ ਜਾ ਰਹੀਆਂ। ਜੇ ਅਸੀਂ ਥੋੜਾ ਬਹੁਤ ਟਾਈਟ ਰੋਪ ਵਾਕ ਕਰ ਰਹੇ ਹਾਂ ਤੇ ਇਹਦੇ 'ਚ ਇਹ ਨਹੀਂ ਹੈ ਕਿ ਵੀ ਸਾਨੂੰ ਨਹੀਂ ਪਤਾ ਵੀ ਕੀ ਹੋ ਰਿਹਾ। ਬਹੁਤ ਵਾਰ ਨਾ ਚਾਹੁੰਦੇ ਹੋਏ ਸਾਨੂੰ ਵੀ ਘੜੀਸਣ ਦੀ ਕੋਸ਼ਿਸ਼ ਹੁੰਦੀ ਹੈ, ਪਰ ਅਸੀਂ ਵਕਤ ਤੋਂ ਬਹੁਤ ਕੁਝ ਸਿੱਖਿਆ ਹੋਇਆ। ਪਹਿਲਾਂ ਵੀ ਸਾਡਾ ਹਮੇਸ਼ਾ ਹੀ ਇਹ ਰਿਹਾ ਕਿ ਭਾਈ ਜਦੋਂ ਤੁਸੀਂ ਡਿਸਾਈਸਿਵ ਬੈਟਲ ਲੜ ਰਹੇ ਹੁੰਦੇ ਹੋ ਹੋਣ ਦੀ, ਉਦੋਂ ਦੂਜੀਆਂ ਚੀਜ਼ਾਂ ਮੈਟਰ ਨਹੀਂ ਕਰਦੀਆਂ। 18ਵੀਂ ਸਦੀ 'ਚ ਵੀ ਸਾਡੇ ਸਾਹਮਣੇ ਸੀ ਰਾਮ ਰਾਈਏ, ਧੀਰ ਮਲੀਏ, ਮੀਣੇ, ਮਸੰਦ ਉੱਥੇ ਹੀ ਤੁਰੇ ਫਿਰਦੇ ਸੀ। ਸਿੱਖਾਂ ਨੇ ਜਦੋਂ ਆਪਣੀ ਆਜ਼ਾਦੀ ਦੀ ਲੜਾਈ ਵਿੱਢੀ ਤੇ ਉਹਨਾਂ ਨੇ ਉਹਨਾਂ ਨੂੰ ਇੱਕ ਪਾਸੇ ਰੱਖਿਆ। ਉਹਨੂੰ ਕਿਹਾ ਵੀ ਸਿੱਧਾ ਕਿ ਕਿਸ ਉਦਮ ਤੇ ਰਾਜ ਮਿਲੇ। ਪਹਿਲੀ ਗੱਲ ਪੋਲੀਟੀਕਲ ਪਾਵਰ ਕਿ ਭਾਈ ਅਸੀਂ ਜਿਹੜਾ ਇਹ ਸਾਡੇ ਸੋਰਸ ਨੇ, ਸਾਡੀ ਧਰਤੀ ਹੈ, ਅਸੀਂ ਰਾਜ ਲੈਣਾ। ਔਰ ਬਿਨਾਂ ਕਿਸੇ ਕਨਫਿਊਜ਼ਨ ਦੇ ਉਹਨਾਂ ਨੇ ਕਿਵੇਂ ਇੱਕੋ ਵੇਲੇ ਮੁਗਲਾਂ ਨੂੰ ਵੀ, ਦਰਾ ਖੈਬਰ ਪਾਰ ਦੇ ਧਾੜਵੀਆਂ ਨੂੰ ਵੀ, ਸਾਊਥ ਤੋਂ ਆਉਣ ਵਾਲੇ ਮਰਾਠਿਆਂ ਨੂੰ ਵੀ
ਕਿੰਨੀ ਕੁ ਤਾਕਤ ਸੀ ਉਹਨਾਂ ਦੇ ਕੋਲ, ਕਿੰਨੇ ਘੱਟ ਰਿਸੋਰਸਿਸ ਸੀ, ਜੀ ਪਰ ਫੋਕਸ ਬਿਲਕੁਲ ਕਲੀਅਰ ਸੀ ਕਿ ਭਾਈ ਹਮ ਪਾਤਸ਼ਾਹੀ ਸਤਿਗੁਰ ਦੇ, ਅਸੀਂ ਹਮ ਰਾਖਤ ਪਾਤਸ਼ਾਹੀ ਦਾ ਵਾ। ਕੋਈ ਚੀਜ਼ ਜਿਹੜੀ ਹੈ ਤੁਹਾਨੂੰ ਖੱਬੇ ਸੱਜੇ ਨਹੀਂ ਸੀ ਕਰ ਸਕਦੀ। ਹੁਣ ਇਸ ਸਾਰੀ ਦੌੜ ਦੇ ਵਿੱਚ ਹੀ ਅਸੀਂ ਦੇਖਦੇ ਹਾਂ ਵੀ ਫਿਲਮ ਇਹ ਨਹੀਂ ਹੈ ਵੀ ਨਵੀਂ, ਪਹਿਲਾਂ ਨਾਨਕ ਸ਼ਾਹ ਫਕੀਰ ਦੇ ਥੱਲੇ RSS ਨੇ ਆਪਣਾ ਇੱਕ ਦੁਮਛੱਲਾ ਜਿਹਾ ਕੱਢਿਆ ਸੀ, ਉਹਦੇ ਤੋਂ ਗੁਰੂ ਨਾਨਕ ਸਾਹਿਬ ਦਾ ਰੋਲ ਕਰਵਾਉਣ ਦੀ ਲਾਈਨ ਨਹੀਂ ਜੀ, ਉਹ ਰੋਸ਼ਨੀ ਹੋਏਗੀ, ਉਹ ਭਾਈ ਕੋਈ ਤਾਂ ਇਮੇਜ ਸੀ ਉਹਦੇ ਤੇ ਵੀ ਜਦੋਂ ਪਾਬੰਦੀ ਲੱਗੀ, ਜਾਂ ਸ਼੍ਰੋਮਣੀ ਕਮੇਟੀ ਜਾਂ ਉਹ ਅੱਜ ਵੀ ਬੈਠਾ ਹੈ ਉਹ ਤੋਂ ਗਾਲਾਂ ਕਢਵਾ ਰਹੇ ਹੁੰਦੇ ਨੇ ਕਿ ਜੀ ਇਹ ਤਾਂ ਫਲਾਣੇ ਤੇ ਢਿਮਕੇ ਤੇ ਦੂਜੇ, ਤੇ ਗੱਲ ਇਹਦੀ ਮੰਡੀ ਦੀ ਮਾਈ ਦੀ ਕਰੀਏ ਜਿਸ ਨੂੰ BJP ਨੇ ਬੜਾ ਸ਼ਿੰਗਾਰ ਕੇ, ਬਾਕੀ ਤਾਂ ਸਤਪਾਲ ਮਲਕ ਦੇ 3 ਜੁਮਲੇ ਹੀ ਬਹੁਤ ਕੁਝ ਕਹਿ ਦਿੰਦੇ ਨੇ, ਮੈਂ ਉਹਦੇ 'ਚ ਡਿਟੇਲ 'ਚ ਨਹੀਂ ਜਾਵਾਂਗਾ। ਪਰ ਅੱਜ ਕਿਵੇਂ ਉਹ ਇੱਕ BJP ਦੀ ਹਿੰਦੂ ਤਵੀ ਉਹ ਆਵਾਜ਼, ਜਿਹੜਾ ਕੰਮ ਅਰੁਣਾ ਇਰਾਨੀ ਨੇ ਤਾਂ ਕਾਫੀ ਵਕਤ ਲਾਇਆ ਇੱਥੋਂ ਤੱਕ ਪਹੁੰਚਦੇ ਆ, ਨਫ਼ਰਤ ਜਾਂ ਹੇਟਰੇਡ ਉਹ ਵੀ ਉਹਦੀ ਕਾਂਗਰਸ ਸੈਂਟਰਡ ਜ਼ਿਆਦਾ ਰਹੀ ਹੈ, ਇਹਨੂੰ ਤਾਂ ਸਿੱਖਾਂ ਵੱਲ ਮੂੰਹ ਕਰਕੇ ਤੇ ਇਹਦਾ ਮੂੰਹ ਜਿੰਨਾ ਕਹਿ ਉਹ ਡਾਕਟਰ ਦੇ ਨਾਲ ਰਾਹੀਂ ਸਰਜਰੀ ਕਰਾ ਕੇ 10 ਫੁੱਟ ਹੋਰ ਖੋਲ ਦਿੱਤਾ ਕਿ ਬਈ ਬਾਹੂ ਇਧਰ ਨੂੰ ਕਰਕੇ ਕਰੀ ਜਾਏ। ਫਿਰ ਇਹ ਕਦੋਂ ਦੀ ਕਿਨੇ ਜੀ, ਇਹ ਪ੍ਰੋਡਿਊਸਰ ਵੀ ਹੈ, ਡਾਇਰੈਕਟਰ ਵੀ ਹੈ, ਐਕਟਰ ਵੀ ਹੈ ਐਮਰਜੈਂਸੀ ਦੀ, ਵੀ ਬੱਲੇ ਰਾਈਟਰ ਵੀ ਹੈ, ਵੀ ਇਹ ਕਿਹੜੀ ਕੈਂਬਰਿਜ ਰਿਟਰਨਡ ਆ ਗਈ ਜਿਹਨੇ ਏਡੀ ਵੱਡੀ ਰਿਸਰਚ ਕਰ ਲਈ, ਔਰ ਅਜੇ ਤਾਂ ਟ੍ਰੇਲਰ ਹੀ ਆਇਆ ਸੀ ਉਹ ਤੋਂ ਜ਼ਾਹਰ ਹੋ ਗਿਆ, ਔਰ ਇਹਦਾ ਸਾਰਾ ਰੋਲ ਇਹਨੂੰ ਕਿਵੇਂ ਕਿਸਾਨ ਮੂਵਮੈਂਟ ਦੇ ਵੇਲੇ ਕਿਵੇਂ ਵਰਤਿਆ, ਕਿਸ ਕਿਸਮ ਦੀ ਘਟੀਆ ਬਿਆਨਬਾਜ਼ੀ। ਔਰ ਹੁਣ ਕਿਉਂਕਿ ਜਿਵੇਂ ਮੈਂ ਕਿਹਾ ਕਿ ਵੀ ਐਂਡ ਟਾਈਮਿੰਗ ਉਹਨਾਂ ਨੇ ਇਸ ਢੰਗ ਨਾਲ ਰੱਖੀ ਸੀ, 6 ਸਤੰਬਰ ਰਿਲੀਜ਼ ਡੇਟ ਸੀ। ਹੁਣ ਬਹੁਤਿਆਂ ਨੂੰ ਸ਼ਾਇਦ ਨਜ਼ਰ ਨਾ ਆ ਰਿਹਾ ਹੈ 6 ਸਤੰਬਰ ਸਰ ਜਸਵੰਤ ਸਿੰਘ ਖਾਲੜਾ ਦਾ ਸ਼ਹੀਦੀ ਦਿਨ ਹੈ, ਜਿਸ ਦਿਨ ਉਹਨਾਂ ਨੂੰ ਚੁੱਕ ਕੇ ਗਾਇਬ ਕੀਤਾ ਗਿਆ। ਸੋ ਉਹ ਪੂਰਾ ਉਹਦੇ ਲਈ ਗਰਾਊਂਡ ਤਿਆਰ ਕਰ ਰਹੇ ਸੀ, ਟ੍ਰਾਇਲ ਬੈਲੂਨ ਛੱਡਿਆ ਸੀ, ਪਰ ਜਿਵੇਂ ਸਿੱਖਾਂ ਨੇ ਇੱਕ ਸਿਰੇ ਤੋਂ ਦੂਸਰੇ ਸਿਰੇ ਤੱਕ ਇਸ ਦੇ ਖਿਲਾਫ ਆਪਣੀ ਆਵਾਜ਼ ਬੁਲੰਦ ਕੀਤੀ, ਜ਼ਾਹਰ ਹੈ ਇੱਕ ਘਬਰਾਹਟ ਦਾ ਪ੍ਰਗਟਾਵਾ ਹੋਇਆ। ਏਜੰਸੀਆਂ ਨੇ ਵੀ ਅਸੈਸ ਕੀਤਾ ਹੋਏਗਾ ਕਿ ਕੀ ਹੈ, ਔਰ ਜਿਹੜੇ ਪਹਿਲਾਂ ਉਹ ਬਿਲਕੁਲ ਉਹਦੀਆਂ ਪ੍ਰੈਸ ਕਾਨਫਰੰਸਾਂ ਹੋ ਰਹੀਆਂ ਸੀ, ਉਹਦੇ ਲਲਨ ਟੌਪ ਵਰਗੇ ਦੂਜੇ ਤੀਜੇ ਉਹਨੂੰ ਪੂਰਾ ਪ੍ਰਮੋਟ ਕਰ ਰਹੇ ਸੀ, ਫੁੱਲ ਇੰਟਰਵਿਊ ਦੇ ਕਲਿੱਪ ਕੱਟ ਕੇ ਵੀ ਲਾ ਰਹੇ ਸੀ। ਪਰ ਅਲਟੀਮੇਟਲੀ ਜਦੋਂ ਉਹਨਾਂ ਦੀ ਜਿਹੜੀ ਵੀ ਫਾਈਨਲ ਅਥਾਰਟੀ ਹੁੰਦੀ ਹੈ, ਜਿਹੜੀ ਦੇਖਦੀ ਹੈ ਕਿ ਭਾਈ ਇਹ ਗੱਲ ਕਿੱਧਰ ਨੂੰ ਲੈ ਜਾਏਗੀ, ਔਰ ਉਹਨਾਂ ਨੇ ਇਹ ਕਿਹਾ ਕਿ ਰਿਲੀਜੀਅਸ ਸੈਂਟੀਮੈਂਟਸ ਕਾਂਟ ਬੀ ਹਰਟ, ਗਵਰਨਮੈਂਟ ਸੋਰਸਿਸ ਔਨ ਡੈਫਰਮੈਂਟ ਆਫ ਕੰਗਨਾਜ਼ ਐਮਰਜੈਂਸੀ। ਅਜੇ ਕਦੋਂ ਉਹਨੂੰ ਫਿਰ ਕੱਢ ਲੈਣ ਬਕਸੇ 'ਚੋਂ ਵੱਖਰੀ ਗੱਲ ਹੈ, ਪਰ ਹਾਲ ਦੀ ਘੜੀ ਉਹਨਾਂ ਨੇ ਕਿਹਾ ਜੀ ਕਿਉਂਕਿ ਇਹਦੇ ਨਾਲ ਧਾਰਮਿਕ ਭਾਵਨਾਵਾਂ ਭੜਕਣ ਦਾ ਡਰ ਹੈ, ਇਸ ਲਈ ਇਸ ਦੇ ਉੱਤੇ ਅਸੀਂ ਰੋਕ ਲਾ ਰਹੇ। ਔਰ ਇਹ ਜਿਹੜਾ ਇਸ ਦੇ ਉੱਤੇ ਜਦੋਂ ਇਹ ਆਇਆ ਤੇ ਇਹਦੇ ਤੇ ਜਿਹੜੀ ਕੰਗਣਾ ਰਣੌਤ ਨਾਬਾਲਗ, ਸਿਆਸੀ ਤੌਰ ਤੇ ਨਾਬਾਲਗ ਵੈਸੇ ਵੀ ਨਾਬਾਲਗ ਹੀ ਹੈ ਵਿਚਾਰੀ, ਉਹਨੇ ਜਿਹੜਾ ਮੈਂ ਉਹਦੀਆਂ ਸੁਣ ਕੇ ਗੱਲਾਂ ਉਹਦੀਆਂ ਹੋਰ ਵੀ ਇੰਟਰਵਿਊ ਨੂੰ ਤਰਸ ਵੀ ਆ ਰਿਹਾ ਸੀ। ਮੈਂ ਕਿਹਾ ਇਹਨੂੰ ਵਿਚਾਰੀ ਨੂੰ ਹੁਣ ਕੀ ਉਹਨਾਂ ਨੇ ਜਿਨ੍ਹਾਂ ਨੇ ਸ਼ਿੰਗਾਰ ਸ਼ਿੰਗੂਰ ਕੇ ਤੋਰਿਆ ਉਹਨਾਂ ਨੂੰ ਹੀ ਸ਼ਰਮ ਆਉਣੀ ਚਾਹੀਦੀ ਹੈ ਵੀ ਗਵਾਚੀ, ਜਿਵੇਂ ਉਹ ਘਰੋਂ ਦੌੜੀ ਸੀ 12-13 ਸਾਲਾਂ ਦੀ, ਫਿਰ ਕੀ ਉਹ ਆਪੇ ਕਹਾਣੀਆਂ ਸੁਣਾਈ ਜਾਂਦੇ, ਉਹਦੇ ਇੰਨੇ ਕਲਿੱਪ ਘੁੰਮਦੇ ਨੇ। ਮੈਂ ਕਿਹਾ ਵੀ ਇਹ ਇਹਨਾਂ ਨੂੰ ਨਹੀਂ ਨਜ਼ਰ ਆਇਆ ਵੀ ਅਲਟੀਮੇਟਲੀ ਇਹੀ ਸਾਡੇ ਡਿਮਾਈਸ ਦਾ ਕਾਰਨ ਬਣੇਗੀ। ਲੇਕਿਨ ਇਹ ਵੀ ਵਿਨਾਸ਼ ਕਾਲੇ ਵਿਪਰੀਤ ਬੁੱਧੀ, ਜਦੋਂ ਵਿਨਾਸ਼ ਹੁੰਦਾ ਤਾਂ ਅਕਲ ਪੁੱਠੀ ਹੁੰਦੀ। ਉਹ ਕਹਿੰਦੀ ਹੈ ਬਹੁਤ ਹਿਊਜਲੀ ਡੀਮੋਟੀਵੇਟਿੰਗ ਐਂਡ ਅਨਜਸਟ, ਬਹੁਤ ਧੱਕਾ ਹੋਇਆ। ਕਹਿੰਦਾ ਐਮਰਜੈਂਸੀ, ਮੇਰੀ ਐਮਰਜੈਂਸੀ ਤੇ ਐਮਰਜੈਂਸੀ ਲਾਤੀ। ਹੁਣ ਚਲੋ ਇਹ ਵੀ ਹੋ ਗਿਆ, ਇਹਦੇ ਤੇ ਵੀ ਇੱਕ ਫਿਲਮ ਬਣਾ ਵੀ ਤੇਰੀ ਐਮਰਜੈਂਸੀ ਤੇ ਐਮਰਜੈਂਸੀ ਕਿਵੇਂ ਲੱਗੀ। ਔਰ ਉਹ ਕਹਿ ਰਹੀ ਹੈ ਕਿ ਇਹ ਤਾਂ ਬੜਾ ਧੱਕਾ ਹੋਇਆ। ਲਾ ਆਫ ਦਾ ਲੈਂਡ ਇਜ਼ ਦੈਟ ਵਨ ਕੈਨ ਸ਼ੋ unimaginable amount of violence and nudity on OTT platforms without any consequences or censorship. One can even distort real life events to suit their politically motivated sinister motives. कि जी OTT ओवर द टॉप प्लेटफॉर्म है, सोशल मीडिया प्लेटफॉर्म, कि जी ਉਹਦੇ ਤੇ ਨਿਊਡਿਟੀ ਬੀਬੀ ਤੇਰੇ ਤੋਂ ਵੱਧ ਨਿਊਡਿਟੀ ਕਿਹਨੇ ਕੀਤੀ ਹੈ ਫਿਲਮਾਂ ਜਾਂ ਦੂਜਿਆਂ 'ਚ, ਉਹ ਤਾਂ ਉਹ ਰਿਹਾ। ਇਹ ਤਾਂ ਹੁਣ ਉਹਨਾਂ ਨੂੰ ਏਜੰਸੀਆਂ ਨੂੰ ਨਜ਼ਰ ਆ ਰਿਹਾ ਕਿ ਭਾਈ ਇਹ ਤਾਂ ਅਸੀਂ ਸਿੱਖਾਂ ਦੇ ਹੱਥ 'ਚ ਜਿਹੜਾ ਉਹ ਫੜਾ ਰਹੇ ਹਾਂ ਚੀਜ਼, ਜਿਹੜੀ ਕਿ ਅਲਟੀਮੇਟਲੀ ਅਗੇਨ ਖਾਲਿਸਤਾਨ ਦੇ, ਉਹ ਤਾਂ ਹਰ ਐਂਗਲ ਨੂੰ ਇਹ ਦੇਖਦੇ ਨੇ ਵੀ ਕਿਹੜੀ ਗੱਲ ਖਾਲਿਸਤਾਨ ਦੇ ਨੇੜੇ ਲਿਜਾਏਗੀ। ਇਹ ਐਵੇਂ ਨਹੀਂ 13 ਮਹੀਨੇ ਬਾਅਦ ਕਿਸਾਨ ਕਾਨੂੰਨ ਜਿਹੜੇ 3 ਕਾਲੇ ਕਾਨੂੰਨ ਸੀ ਵਾਪਸ ਲਏ, ਉਹਨਾਂ ਨੇ ਅਸੈਸ ਕੀਤਾ ਕਿ ਖਾਲਿਸਤਾਨ ਰੈਫਰੈਂਡਮ
ਟੋਪੋ ਟਾਪ ਜਾ ਰਿਹਾ, ਸਿੱਖ ਦੁਨੀਆ ਭਰ 'ਚ ਪਹੁੰਚ ਰਹੇ ਨੇ ਇਸ ਨਿਸ਼ਾਨੇ ਤੇ ਕਿ ਭਾਈ ਹੁਣ ਉਹਨਾਂ ਨੇ ਕੀਤਾ। ਸੋ ਇਹ ਵੀ ਉਹਨਾਂ ਨੇ ਐਵੈਲੂਏਟ ਕੀਤਾ। ਫਿਰ ਉਹਨੇ ਕਿਹਾ ਕਿ ਜੀ ਇਹ ਜਿਹੜਾ ਇਸ ਸਾਰੇ ਦੇ ਚੱਲਦਿਆਂ ਜਿਹੜਾ ਇਸ ਤੋਂ ਤਾਂ ਕੋਈ ਇਟ ਸੀਮਸ ਸੈਂਸਰਸ਼ਿਪ ਇਜ਼ ਓਨਲੀ ਫॉर ਸਮ ਆਫ ਅਸ who don't want ਟੁਕੜੇ of this nation and make films on historical facts. It's hugely demotivating and unjust. ਉਹਨੇ ਕਿਹਾ ਜੀ ਇਹ ਜਿਹੜੀ ਸੈਂਸਰਸ਼ਿਪ ਹੈ ਸਾਡੇ ਲਈ ਹੈ, ਉਹਨਾਂ ਲਈ ਨਹੀਂ ਹੈ ਜਿਹੜੇ ਟੁਕੜੇ ਕਰਨਾ ਚਾਹੁੰਦੇ ਨੇ ਭਾਰਤ ਨੂੰ ਪੂਰਾ। ਉਹਨੇ ਵਿਚਾਰੀ ਨਾਬਾਲਗ ਹੈ, ਫਿਰ ਜਿਵੇਂ ਬੱਚੇ ਰੋਂਦੇ ਨੇ ਉਵੇਂ ਰੋ ਰਹੀ ਹੈ। ਮੇਰਾ ਖਿਆਲ ਹੈ ਕੋਈ ਖਡਾਉਣਾ ਜਾਂ ਕੋਈ ਗੁੱਡੀ ਗਾਡੀ ਉਹਨੂੰ ਫੜਾ ਕੇ ਮੋਦੀ ਅਮਿਤ ਸ਼ਾਹ ਜਿਨ੍ਹਾਂ ਦੀ ਉਹ ਮਾਲਕ ਹੈ, ਜਿਵੇਂ ਸਤਪਾਲ ਮਲਕ ਨੇ ਕਿਹਾ, ਉਹ ਚੁੱਪ ਕਰਾ ਦੇਣਗੇ। ਸੋ ਹਾਲ ਦੀ ਘੜੀ ਅਸੀਂ ਇਹ ਸਮਝਦੇ ਹਾਂ ਵੀ ਇਹ ਇੱਕ, ਇਹਨੂੰ ਮੈਂ ਵਿਕਟਰੀ ਲਫ਼ਜ਼ ਤਾਂ ਨਹੀਂ ਕਹਾਂਗਾ ਕਿਉਂਕਿ ਇਹ ਡਿਸਟਰੈਕਸ਼ਨ ਹੀ ਸੀ, ਕੋਈ ਨਵੀਂ ਚੀਜ਼ ਤਾਂ ਨਹੀਂ ਸੀ। ਉਹ ਇਹਨਾਂ ਦਾ ਤਰੀਕਾ ਹੈ, ਪਰ ਘੱਟੋ ਘੱਟ ਇਸ ਹਥਿਆਰ ਦਾ ਵੀ ਵਕਤੀ ਤੌਰ ਤੇ ਸਿੱਖ ਕੌਮ ਦੀ ਯਕਜ਼ਹਿਦੀ ਨੇ ਮੂੰਹ ਭੰਨਿਆ। ਸੋ ਇੱਥੇ ਲੈਣਾ ਬ੍ਰੇਕ, ਔਰ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਵਿਊਅਰਸ, ਅੱਜ ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਕਿ TV 84 ਇੱਕ ਪੰਥਕ ਚੈਨਲ ਹੈ। TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37 Avenue, ਲੌਂਗ ਆਈਲੈਂਡ ਸਿਟੀ, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਸੰਪਰਕ ਕਰ ਸਕਦੇ ਹੋ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv4.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਥਲੇ ਨੇ ਬ੍ਰੇਕ ਵਿਊਅਰਸ, ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਆਦਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਨਗਰ ਕੀਰਤਨ 7 ਸਤੰਬਰ 2024 ਦਿਨ ਸ਼ਨੀਵਾਰ ਨੂੰ ਗੁਰਦੁਆਰਾ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਗ੍ਰੀਨਵੁੱਡ ਇੰਡੀਆਨਾ ਵਿਖੇ ਕੱਢਿਆ ਜਾ ਰਿਹਾ ਹੈ। ਨਗਰ ਕੀਰਤਨ ਸਵੇਰੇ 11 ਵਜੇ ਗੁਰਦੁਆਰਾ ਸਾਹਿਬ ਤੋਂ ਆਰੰਭ ਹੋਵੇਗਾ। ਖਾਲਿਸਤਾਨ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਅਤੇ ਹਿੰਮਤ ਸਿੰਘ ਨਿਊਯਾਰਕ ਵਿਸ਼ੇਸ਼ ਤੌਰ ਤੇ ਸ਼ਮੂਲੀਅਤ ਕਰਨਗੇ। ਐਤਵਾਰ ਦੇ ਮੁੱਖ ਦੀਵਾਨ ਵਿੱਚ ਵੀ ਪੰਥਕ ਵਿਚਾਰਾਂ ਹੋਣਗੀਆਂ। ਭਾਈ ਹਰਪਾਲ ਸਿੰਘ ਫਤਿਹਗੜ੍ਹ ਸਾਹਿਬ, ਭਾਈ ਪਰਮਪਾਲ ਸਿੰਘ, ਭਾਈ ਦਵਿੰਦਰ ਸਿੰਘ ਸ਼ਾਂਤ 6, 7, 8 ਸਤੰਬਰ ਨੂੰ ਖਾਸ ਤੌਰ ਤੇ ਗੁਰੂ ਘਰ ਵਿਖੇ ਹਾਜ਼ਰੀ ਲਵਾਉਣਗੇ। ਘੱਲੂਘਾਰਾ 1984 ਦੀ 40ਵੀਂ ਵਰ੍ਹੇਗੰਢ ਨੂੰ ਮੁੱਖ ਰੱਖਦਿਆਂ ਗੁਰੂ ਘਰ ਵਿਖੇ ਸ਼ਹੀਦ ਸਿੰਘਾਂ ਸਿੰਘਣੀਆਂ ਦੀ ਵਿਸ਼ੇਸ਼ ਪ੍ਰਦਰਸ਼ਨੀ ਲਾਈ ਜਾਵੇਗੀ। ਆਪ ਸਭ ਨੂੰ ਪਰਿਵਾਰਾਂ ਸਮੇਤ ਪਹੁੰਚਣ ਦੀ ਬੇਨਤੀ ਕੀਤੀ ਜਾਂਦੀ ਹੈ। ਵਧੇਰੇ ਜਾਣਕਾਰੀ ਲਈ ਆਪ ਹੇਠ ਦਿੱਤੇ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ। ਯੂਨਾਈਟਿਡ ਸਿੱਖ ਸੰਸਥਾ ਨੇ ਦੱਖਣੀ ਅਮਰੀਕਾ ਵਿੱਚ ਬੇਰਲ ਤੂਫਾਨ ਦੇ ਪੀੜਤਾਂ ਲਈ ਤੁਰੰਤ ਮਦਦ ਮੁਹਿੰਮ ਸ਼ੁਰੂ ਕੀਤੀ ਹੈ। ਇਸ ਭਿਆਨਕ ਤੂਫਾਨ ਨੇ ਸੈਂਟ ਵਿੰਸੈਂਟ ਅਤੇ ਗ੍ਰੇਨੇਡੀਨਸ, ਗ੍ਰੇਨੇਡਾ, ਡੋਮਿਨਿਕਾ ਤੇ ਬਾਰਬਾਡੋਸ ਨੂੰ ਬਹੁਤ ਨੁਕਸਾਨ ਪਹੁੰਚਾਇਆ ਹੈ। ਯੂਨਾਈਟਿਡ ਸਿੱਖ ਦੀਆਂ ਟੀਮਸ ਲੋੜਵੰਦ ਲੋਕਾਂ ਲਈ ਜ਼ਰੂਰੀ ਸਮਾਨ ਅਤੇ ਖਾਣ-ਪੀਣ ਦੀਆਂ ਚੀਜ਼ਾਂ ਪਹੁੰਚਾ ਰਹੀਆਂ ਹਨ। ਤੁਹਾਡੇ ਸਹਿਯੋਗ ਦੀ ਲੋੜ ਹੈ। ਕਿਰਪਾ ਕਰਕੇ ਇਹ ਸਮਾਨ ਦਾਨ ਕਰੋ। ਖਾਣ-ਪੀਣ ਦੀਆਂ ਚੀਜ਼ਾਂ, ਤਿਰਪਾਲ, ਜਨਰੇਟਰ, ਕੱਪੜੇ, ਤੰਬੂ, ਟਾਇਲਟ ਪੇਪਰ, ਬਰਸਾਤੀ ਕੋਟ, ਸੈਨੇਟਰੀ ਪੈਡ, ਹਰੇਕ ਸਾਈਜ਼ ਦੇ ਡਾਈਪਰ ਆਦਿ। ਡੋਨੇਟ ਕਰਨ ਲਈ contact@unitedsikhs.org ਤੇ ਸੰਪਰਕ ਕਰੋ। ਮਦਦ ਵਿਊਅਰਸ, ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵਿਊਅਰਸ, ਗੱਲਬਾਤ ਕਰਨ ਜਾ ਰਹੇ ਹਾਂ ਕਿ ਮੀਡੀਆ ਰਿਪੋਰਟਾਂ ਅਨੁਸਾਰ ਰਾਧਾ ਸਵਾਮੀ ਕਲਤੇ ਮੁਖੀ ਗੁਰਿੰਦਰ ਸਿੰਘ ਢਿੱਲੋਂ ਨੇ ਜਸਦੀਪ ਸਿੰਘ ਗਿੱਲ ਨਾਂ ਦੇ ਇੱਕ ਆਪਣੇ ਦਾੜੀ ਕੱਟੇ ਰਿਸ਼ਤੇਦਾਰ ਨੂੰ ਡੇਰੇ ਦਾ ਜਿਹੜਾ ਮੁਖੀ ਐਲਾਨਿਆ ਹੈ। ਔਰ ਭਾਰਤੀ ਏਜੰਸੀਆਂ ਪਿਛਲੇ 77 ਸਾਲਾਂ ਤੋਂ ਕਿਵੇਂ ਇੱਕ ਨਕਲੀ ਗੁਰੂਦਾਮ ਨੂੰ ਬੜਾਵਾ ਦਿੰਦੀਆਂ ਆ ਰਹੀਆਂ ਨੇ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਅੱਜ ਜਿਹੜੀ ਪ੍ਰੋਮੀਨੈਂਟਲੀ ਖਬਰ ਸਾਰੀ ਫਰੰਟ ਪੇਜ ਪ੍ਰਿੰਟ ਮੀਡੀਆ 'ਚ ਵੀ ਔਰ ਇਲੈਕਟ੍ਰੋਨਿਕ ਔਰ YouTube ਦੇ ਉੱਤੇ ਵੀ ਡਿਸਕਸ ਹੋ ਰਹੀ ਸੀ ਕਿ ਜੀ ਗੁਰਿੰਦਰ ਸਿੰਘ ਢਿੱਲੋਂ, ਜਿਹਨੂੰ ਇਹ ਬਾਬਾ ਕਹਿੰਦੇ ਨੇ, ਰਾਧਾ ਸਵਾਮੀਆਂ ਦਾ ਮੁਖੀ ਕਲਟ ਦਾ, ਉਸ ਨੇ ਆਪਣਾ ਅਗਲਾ ਜਾਨਸ਼ੀਨ ਆਪਣੇ ਰਿਸ਼ਤੇਦਾਰ ਜਸਦੀਪ ਸਿੰਘ ਗਿੱਲ ਨੂੰ ਐਲਾਨਿਆ। ਔਰ ਉਹਦੀ ਜਸਦੀਪ ਸਿੰਘ ਗਿੱਲ ਦੀ ਫੋਟੋ ਵੀ ਸੀ, ਐਨ ਘਰੜ ਕੇ ਦਾੜੀ ਕੱਟੀ ਹੋਈ ਹੈ। ਵੈਸੇ ਜਦੋਂ ਇਹਨੂੰ ਗੁਰਿੰਦਰ ਸਿੰਘ ਢਿੱਲੋਂ ਨੂੰ ਮੁਖੀ ਐਲਾਨਿਆ ਸੀ, ਇਸ ਤੋਂ ਪਹਿਲੇ ਨੇ ਇਹਨੂੰ ਵੀ 6 ਮਹੀਨੇ ਭੌਰੇ 'ਚ ਹੀ ਰੱਖਿਆ ਸੀ ਵੀ ਦਾੜੀ ਤੇਰੀ ਵੱਧ ਜਾਏ ਫਿਰ ਤੈਨੂੰ ਬਾਹਰ ਕੱਢਦੇ ਆ। ਔਰ
ਕੁਦਰਤੀ ਅੱਜ ਇੱਕ ਨੌਜਵਾਨ ਸਾਡੇ ਕੋਲ ਆਇਆ ਹੋਇਆ ਸੀ ਮਿਲਣ ਲਈ ਵਾਸ਼ਿੰਗਟਨ DC ਤੋਂ। ਤਾਂ ਮੈਂ ਕਿਹਾ ਵੀ ਇਹਦੀ ਹੁਣ ਦਾੜੀ ਵਧਾਉਣੀ। ਉਹ ਕਹਿੰਦਾ ਜੀ ਇਹ ਵਧੀ ਹੋਏ ਜਾਂ ਕੱਟੀ ਹੋਏ ਦੋਨੋਂ ਤਰ੍ਹਾਂ ਹੀ ਖਤਰਨਾਕ। ਮੈਂ ਕਿਹਾ ਕਿਉਂ? ਕਹਿੰਦੇ ਵੀ ਜੇ ਕੱਟੀ ਵਾਲਾ ਰਹੇ ਤਾਂ ਕੱਟੀ ਵਾਲਿਆਂ ਨੂੰ ਐ ਕਿ ਵੀ ਠੀਕ ਹੈ ਜੀ, ਇਹਦੇ ਨਾਲ ਵੀ ਤੁਸੀਂ ਜਿਹੜਾ ਰੱਬ ਨੂੰ ਮਿਲ ਸਕਦੇ ਹੋ। ਤੇ ਜੇ ਕਹਿੰਦੇ ਵੀ ਜਦੋਂ ਇਹ ਸਿੱਖੀ ਵਾਲਾ ਆਪਣਾ ਅਡੰਬਰ ਰਚ ਲੈਂਦੇ ਨੇ ਤਾਂ ਫਿਰ ਆਮ ਨੂੰ ਬਾਬਾ ਲੱਗਣ ਲੱਗ ਜਾਂਦੇ ਨੇ, ਉਹੀ ਧੋਖਾ। ਮੈਂ ਕਿਹਾ ਵੀ ਇਹਦਾ ਮਤਲਬ ਵੀ ਇਹਨਾਂ ਦੀ ਜੰਮਣ ਵਾਲੀ ਮਾਂ ਜਿਹੜੀ ਹੈ, ਜਿਸ ਸਿਸਟਮ ਨੇ ਇਹਨਾਂ ਨੂੰ ਪੈਦਾ ਕੀਤਾ, ਉਹਨਾਂ ਨੇ ਸ਼ੁਰੂ ਤੋਂ ਹੀ ਦੇਖਿਆ। ਔਰ ਅਸੀਂ ਅਕਸਰ ਆਪਣੀ ਗੱਲਬਾਤ 'ਚ ਤਾਂ ਜ਼ਰੂਰ ਮੈਂਸ਼ਨ ਕਰਦੇ ਹਾਂ ਕਿ ਵੀ 47 ਤੋਂ ਬਾਅਦ ਹੀ ਇੱਕ ਪਾਸੇ 10 ਜਿਹੜਾ ਜਦੋਂ ਅਸੀਂ ਅਕਤੂਬਰ ਨੂੰ 1947 'ਚ ਕ੍ਰਿਮੀਨਲ ਟ੍ਰਾਈਬ ਦਾ ਸਰਕੂਲਰ ਜਿਹੜਾ ਸਰ ਕਪੂਰ ਸਿੰਘ ਹੋਰਾਂ ਨੇ ਸਾਹਮਣੇ ਲਿਆਂਦਾ, ਉਸ ਦਾ ਜ਼ਿਕਰ ਕਰਦੇ ਹਾਂ ਤਾਂ ਉਹਦੇ ਨਾਲ ਹੀ ਇਹ ਸ਼ੁਰੂ ਹੋ ਜਾਂਦੇ ਨੇ ਕੰਮ। ਹਾਲਾਂ ਇਹ ਤੁਸੀਂ ਜਿਹੜਾ ਰਾਧਾ ਸਵਾਮੀਆਂ ਦੀਆਂ ਵੀ 5 ਘੱਟੋ ਘੱਟ ਨੇ, ਇਹਨਾਂ ਦਾ ਓਰੀਜਨਲ ਤਾਂ ਆਗਰੇ 'ਚ ਸੀ ਔਰ ਇਸ ਦੀ ਸ਼ੁਰੂਆਤ ਵੀ ਇਹ ਹੋਈ ਕਿ ਭਾਈ ਇਸ ਦਾ ਜਿਹੜਾ ਇਹਦੀ ਜਿਹੜਾ ਬਾਬਾ ਦਿਆਲ ਕਰਕੇ ਆਗਰੇ ਵਾਲਾ ਸੀ, ਉਹਦੀ ਘਰ ਵਾਲੀ ਦਾ ਨਾਂ ਰਾਧਾ ਸੀ। ਤਾਂ ਉਹਨੇ ਆਵਾਜ਼ ਮਾਰਨੀ ਰਾਧਾ, ਉਹਨੇ ਕਹਿਣਾ ਹੇ ਸਵਾਮੀ, ਤੇ ਇਹ ਰਾਧਾ ਸਵਾਮੀ ਲਫ਼ਜ਼ ਇੱਥੋਂ ਆਇਆ। ਹਾਲਾਂ ਇਹਨਾਂ ਨੇ ਬਾਅਦ 'ਚ ਉਹਦਾ ਸਪਿਰਿਚੁਅਲ ਬਣਾ ਦਿੱਤਾ ਕਿ ਜੀ ਰਾਧਾ ਆਤਮਾ ਹੈ ਤੇ ਸਵਾਮੀ ਫਲਾਣਾ ਤੇ ਢਿਮਕਾ। ਸੋ ਉਹ ਹੁੱਕਾ ਪੀਣ ਵਾਲਾ ਆਗਰੇ ਵਾਲਾ ਬਾਬਾ ਦਿਆਲ ਜਾਂ ਦੂਜਾ ਇਹ ਜੈਮਲ ਸਿੰਘ। ਔਰ ਜੇ ਤੁਸੀਂ ਭਾਈ ਸਾਹਿਬ ਰਣਧੀਰ ਸਿੰਘ ਹੋਰਾਂ ਦੀ ਜੇਲ੍ਹ ਚਿੱਠੀਆਂ ਔਰ ਦੂਸਰੀਆਂ ਪੁਸਤਕਾਂ ਪੜ੍ਹੋ ਤੇ ਫਿਰ ਇਹ ਸਭ ਦਾ ਓਰੀਜਨ ਸਾਹਮਣੇ ਆ ਜਾਂਦਾ ਹੈ ਕਿ ਉਦੋਂ ਸਾਵਣ ਸਿੰਘ ਦੇ ਨਾਲ ਜਿਹੜਾ ਫੋਰੈਸਟ ਦਾ ਆਫੀਸ਼ੀਅਲ ਸੀ, ਉਸ ਤੋਂ ਪਹਿਲਾਂ ਜੈਮਲ ਸਿੰਘ, ਡੇਰਾ ਜੈਮਲ ਸਿੰਘ ਦੇ ਨਾਂ ਥੱਲੇ ਇਹ ਬਿਆਸਾ ਦੇ ਕੰਢੇ ਔਰ ਜਿਹੜੀ ਓਰੀਜਨਲ ਰਜਿਸਟਰੀ ਜਿੱਥੇ ਅੱਜ ਬਿਆਸ ਦਾ ਡੇਰਾ ਬਣਿਆ ਹੋਇਆ, ਇਹ ਪਿੰਡ ਵਾਲਿਆਂ ਨੇ ਗੁਰੂ ਗ੍ਰੰਥ ਸਾਹਿਬ ਦੇ ਨਾਂ ਕਰਵਾਈ ਹੋਈ। ਔਰ ਇਹ 1887 ਜਾਂ ਦੂਜੇ ਨਾਲ ਜਾ ਕੇ ਜੋੜਦੇ ਨੇ। ਇਨਫੈਕਟ ਇਹਨੂੰ ਪ੍ਰਮੋਟ ਹੀ ਬੜੇ ਢੰਗ ਦੇ ਨਾਲ ਕੀਤਾ ਗਿਆ 47 ਤੋਂ ਬਾਅਦ। ਔਰ ਜਿਨ੍ਹਾਂ ਦਿਨਾਂ 'ਚ ਅਸੀਂ ਸਕੂਲੀ ਡੇਜ਼ ਸਨ, ਉਦੋਂ ਆਮ ਹੁੰਦਾ ਸੀ ਵੀ ਪੰਜਾਬ ਰੋਡਵੇਜ਼ ਦੀਆਂ ਬੱਸਾਂ ਜਿਹੜੀਆਂ ਨੇ ਉਹ ਮੁਫਤ ਸਰਕਾਰੀ ਖਰਚਿਆਂ ਤੇ ਲਾਈਆਂ ਹੁੰਦੀਆਂ ਸੀ ਜੀ। ਬਿਆਸ ਬੜਾ ਵੱਡਾ ਭੰਡਾਰਾ ਹੈ, ਉੱਥੇ ਜਾਣਾ। ਔਰ ਪੂਰੀ ਪ੍ਰਮੋਸ਼ਨ ਐਨ ਮਾਝੇ ਦੀ ਧੁੰਨੀ ਦੇ ਵਿੱਚ ਬਾਬੇ ਬਕਾਲੇ ਦੇ ਨਾਲ ਬਿਆਸ। ਔਰ ਉਦੋਂ ਇਲਾਕੇ ਦੇ ਲੋਕ ਨਹੀਂ ਸੀ ਜਾਂਦੇ ਜਿੰਨੇ ਵੀ ਹੋਣੇ, ਲੋਕਾਂ ਨੂੰ ਹੁੰਦਾ ਸੀ ਲੋਕ ਆਉਂਦੇ ਕਿੱਥੋਂ ਨੇ, ਫਲਾਣੇ ਆ ਗਏ, ਢਿਮਕੇ ਆ ਗਏ। ਪੂਰਾ ਇੱਕ ਕਲਟ ਦੇ ਤੌਰ ਦੇ ਉੱਤੇ ਉਹਨਾਂ ਨੇ ਖੜਾ ਕੀਤਾ। ਹੁਣ ਤਾਂ ਉਹਨਾਂ ਨੇ ਆਪਣਾ ਜੜ੍ਹਾਂ ਮਾਝੇ 'ਚ ਵੀ ਲਾ ਲਈਆਂ ਕਿਉਂਕਿ ਜ਼ਮੀਨਾਂ ਜ਼ਮੂਨਾਂ ਖਰੀਦਣੀਆਂ ਇੱਧਰ ਉੱਧਰ, ਔਰ ਫਿਰ ਪਿੰਡਾਂ 'ਚ ਜਾ ਕੇ ਕੋਈ ਸਫਾਈ ਪ੍ਰੋਜੈਕਟ, ਕੋਈ ਦੂਜਾ ਤੀਜਾ। ਸੋ ਇਹ ਮਾਝੇ ਦੀ ਧੁੰਨੀ 'ਚ ਇਹਨਾਂ ਨੂੰ ਲਿਆ ਕੇ ਬਿਠਾਇਆ। ਦੁਆਬੇ ਦੇ ਵਿੱਚ 1985 ਦੇ ਵਿੱਚ ਨੂਰ ਮਹਿਲੀਆ, ਜਿਹਨੂੰ ਆਸ਼ੂਤੋਸ਼, ਜਿਹਦੇ ਅਜੇ ਵੀ ਮੁਰਦਾ ਰੱਖਿਆ ਹੋਇਆ ਵੀ ਉਹਦੇ 'ਚੋਂ ਜਾਨ ਨਿਕਲੇਗੀ, ਉਹਨੂੰ ਫਰੀਜ਼ਰ ਦੇ ਵਿੱਚ ਰੱਖਿਆ ਹੋਇਆ, ਉਹ ਜਿਹੜੀ ਹੈ ਉਹਨੂੰ ਲਾਇਆ। ਔਰ ਮਾਲਵਾ ਰਾਜਸਥਾਨ ਬੈਲਟ ਜਿਹੜੀ ਗੰਗਾਨਗਰ ਹਨੂਮਾਨਗੜ੍ਹ ਸਿੱਖ ਬੈਲਟ ਹੈ, ਔਰ ਹਰਿਆਣਾ, ਇਹ ਸਾਰੇ 'ਚ ਫਿਰ ਅਸੀਂ ਦੇਖਦੇ ਹਾਂ ਕਿ ਸੌਦਾ ਸਾਧ ਜਿਹਨੂੰ ਕਿਵੇਂ ਪ੍ਰਮੋਟ ਕੀਤਾ ਗਿਆ, ਕਿਸ ਅੰਦਾਜ਼ ਦੇ ਵਿੱਚ ਅੱਜ ਸਰਕਾਰਾਂ ਉਹ ਰਾਜਸਥਾਨ ਦੀ ਹੋਏ, ਹਰਿਆਣੇ ਦੀ ਹੋਏ, ਪੰਜਾਬ ਦੀ ਹੋਏ। ਹੁਣ ਇੱਕ ਮੰਗ ਤਾਂ ਇਹੀ ਹੋ ਰਹੀ ਹੈ ਕਿ ਵੀ ਪੰਜਾਬ ਦੇ ਚੀਫ ਮਿਨਿਸਟਰ ਦੇ ਕੋਲ ਫਾਈਲ ਪਈ ਹੈ, ਉਹ ਅੱਗੋਂ ਤੋੜਨ ਨੂੰ ਤਿਆਰ ਨਹੀਂ ਹੈ ਉਸ ਨੂੰ ਕਿ ਭਾਈ ਉਹਦੇ ਤੇ ਮੁਕੱਦਮਾ ਚਲਾਉਣ ਦੀ ਪਰਮਿਸ਼ਨ। ਔਰ ਈਵਨ ਅੱਜ ਪੰਜਾਬ ਅਸੈਂਬਲੀ ਦੇ ਸੈਸ਼ਨ 'ਚ ਕੁੰਵਰ ਵਿਜੇ ਪ੍ਰਤਾਪ, ਸ਼ਰਮ ਆਉਂਦੀ ਹੈ ਕਈ ਵਾਰੀ ਆਪਣੇ ਸਿੱਖੀ ਰੂਪ ਵਾਲੇ ਨੂੰ ਦੇਖਦੇ ਆ ਤੇ ਉਹਨੂੰ, ਹਾਲਾਂ ਉਹਦਾ ਏਜੰਡਾ ਲੌਂਗ ਟਰਮ ਕੀ ਹੈ ਇਹ ਰੱਬ ਜਾਣਦਾ ਹੈ। ਲੇਕਿਨ ਇੱਕ ਪਟਨਾ ਸਾਹਿਬ ਤੋਂ ਆਉਣ ਵਾਲੇ ਜਿਹਦੀ 8 ਸਾਲ ਨੌਕਰੀ 'ਚ ਰਹਿੰਦੇ ਸੀ ਕੁੰਵਰ ਵਿਜੇ ਪ੍ਰਤਾਪ ਦੇ, ਉਸ ਲੈਵਲ ਦਾ ਹਾਇਰ ਪੁਲਿਸ ਆਫੀਸ਼ੀਅਲ ਜਿਹਨੇ ਨੌਕਰੀ ਛੱਡ ਕੇ ਚੋਣ ਲੜੀ, ਉਹਦਾ ਮਕਸਦ ਸੀ ਕਿ ਵੀ 2015 ਤੋਂ ਜਿਹੜੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ, ਬੁਰਜਵਾਰ ਸਿੰਘ ਵਾਲਾ, ਬਰਗਾੜੀ, ਬਹਿਬਲ ਕਲਾਂ, ਇਹਨਾਂ ਨੂੰ ਸਜ਼ਾਵਾਂ ਦੇਣੀਆਂ ਨੇ। ਅੱਜ ਉਹਨੇ ਪੰਜਾਬ ਅਸੈਂਬਲੀ 'ਚ ਵੀ ਕਿਹਾ, ਉਹਨੇ ਕਿਹਾ ਕਿ ਭਾਈ ਇਹ ਤਾਂ ਕਰਪਟ ਮਾਫੀਆ ਰਨ ਕਰ ਰਿਹਾ ਸਰਕਾਰ ਨੂੰ। ਔਰ ਉਹਨੇ ਕਿਹਾ ਸਪੀਕਰ ਨੂੰ ਵੀ ਮੈਨੂੰ ਟਾਈਮ ਦਿਓ, ਮੈਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਔਰ ਡਰੱਗਸ ਔਰ ਦੂਜੇ ਮਾਮਲੇ ਤੇ ਬੋਲਣਾ ਚਾਹੁੰਦਾ। ਹਰਿਆਣੇ 'ਚ ਮਨੋਹਰ ਲਾਲ ਖੱਟੜ ਦੀ ਸਰਕਾਰ, ਜਾਂ ਹੁਣ ਜਿਹੜਾ ਨਵਾਂ ਆਇਆ ਕੀ ਸੈਣੀ ਹੈ ਉਹਦਾ ਨਾਂ, ਇਹ ਸਾਰੇ ਉਧਰ ਲੱਗੇ ਹੋਏ ਨੇ। ਸੋ ਇਸ ਸਾਰੇ ਦੌਰ ਦੇ ਚੱਲਦੇ ਆ ਜੇ ਤੁਸੀਂ ਇਹਨਾਂ ਦਾ ਨੈਟਵਰਕ ਦੇਖੋ, ਇਹਨਾਂ ਦਾ ਦਾਅਵਾ ਹੈ ਰਾਧਾ ਸਵਾਮੀਆਂ ਦਾ ਕਿ ਜੀ ਅਸੀਂ 90 ਮੁਲਕਾਂ 'ਚ ਸਾਡੇ ਫੋਲੋਅਰ ਔਰ ਕਰੋੜ, ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਬੜੀ ਸਿਸਟਮੈਟਿਕਲੀ ਪੰਜਾਬ 'ਚ ਜਿਹੜੀਆਂ ਕੀ ਜ਼ਮੀਨਾਂ ਨਹਿਰੀ ਵਿਭਾਗ ਦੀਆਂ,
ਰੈਸਟ ਹਾਊਸ, ਨਹਿਰਾਂ ਦੇ ਜਿੱਥੇ 4 ਪਿੰਡ ਮਿਲਦੇ ਨੇ, ਫੋਕਰ ਬਾਦਲਾਂ ਦੇ ਵੇਲੇ, ਔਰ ਇੱਥੇ ਮੋਦੀ ਹੋਏ, ਬਾਦਲ ਹੋਏ, ਹਰ ਟੌਪ ਦਾ ਜਿਹੜਾ ਜਾ ਕੇ ਆ ਐਨ ਉਹਨਾਂ ਦੀ ਹੈਲੀਕਾਪਟਰ ਪੈਡ ਉਹ ਬਣਿਆ ਹੁੰਦਾ, ਉੱਥੇ ਜਾ ਕੇ ਉਤਰਦੇ ਨੇ ਜਦ ਵੀ। ਹਾਲਾਂਕਿ ਕਹਿਣਗੇ ਜੀ ਅਸੀਂ ਨੌਨ ਪੋਲੀਟੀਕਲ ਹੈ, ਔਰ ਕਿਉਂਕਿ ਨਿਰੰਕਾਰੀ ਜਾਂ ਸੌਦਾ ਸਾਧ ਸਾਨੂੰ ਇਸ ਲਈ ਜਲਦੀ ਸਮਝ ਆ ਗਏ ਕਿਉਂਕਿ ਕਨਫਰੰਟੇਸ਼ਨ 'ਚ ਆ ਗਏ, ਔਰ ਕਨਫਰੰਟੇਸ਼ਨ ਵਾਲੇ ਉਸ ਮਾਹੌਲ 'ਚ ਸਿੱਖ ਸਮਝਦੇ ਨੇ ਜਿਹੜਾ ਆ ਕੇ ਵੰਗਾਰਦਾ। ਇਹਨਾਂ ਨੇ ਜਿੰਨਾ ਸਿੱਖੀ ਨੂੰ ਖੋਰਾ ਲਾਇਆ ਹੈ, ਜਾਂ ਜਿਵੇਂ ਇਹ ਰਾਧਾ ਸੁਆਮੀਆਂ ਨੇ, ਔਰ ਜਿੰਨਾ ਇਹਨਾਂ ਦਾ ਵਿਸ਼ਾਲ ਦਾਇਰਾਕਾਰ ਹੈ, ਔਰ ਜਿਵੇਂ ਇਹਨਾਂ ਨੂੰ ਪੈਟਰਨੇਜ ਹੈ, ਔਰ ਜਿਹੜਾ ਜਿਸ ਲੈਵਲ ਦੇ ਉੱਤੇ ਇਹਨਾਂ ਨੇ ਬਿਲਕੁਲ ਪਹਿਲੀ ਗੱਲ ਤਾਂ ਜਦੋਂ ਅਸੀਂ ਅੱਜ ਗੁਰੂ ਗ੍ਰੰਥ ਸਾਹਿਬ ਦੀ ਆਦ ਬੀੜ ਦੇ ਪ੍ਰਕਾਸ਼ ਔਰ ਸਭ ਸਿੱਖਾਂ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਦੀ ਗੱਲ ਕਰਦੇ, ਤੇ ਇਹ ਤਾਂ ਸਭ ਤੋਂ ਵੱਡੇ ਸੀ ਜਿਹੜੇ ਬਰਾਬਰ ਬੈਠ ਕੇ ਆ ਕੇ ਗੁਰੂ ਵੀ, ਸਤਿਗੁਰੂ ਵੀ, ਬਾਬਾ ਵੀ, ਔਰ ਹੁਣ ਜਦੋਂ ਅੱਜ ਇਹਨੂੰ ਐਲਾਨਿਆ ਇਸ ਦਾੜੀ ਕੱਟੇ ਨੂੰ, ਔਰ ਇਸ ਦਾ ਤੁਸੀਂ ਰਸਮੇ ਦੇਖੋ ਤਾਂ ਇਹ ਤਾਂ ਕੁਆਲੀਫਾਈ ਕਰਦਾ ਕਾਰਪੋਰੇਟ ਅਮਰੀਕਾ ਦੇ ਕਿਸੇ ਵੱਡੇ ਜੌਬ ਲਈ, ਪਰ ਇਹਨੂੰ ਕੱਢ ਕੇ ਲਿਆਣਾ ਔਰ ਇਸ ਚੋਂ ਹੁਣ ਇਹਦੀ ਜਿਹੜਾ ਇਸ ਦਾ ਜਿਹੜਾ ਉਹਨਾਂ ਨੇ ਬੈਕਗਰਾਉਂਡ ਦਿੱਤਾ ਹੈ ਕਿ ਜੀ ਇਹ ਤਾਂ ਫਲਾਣਾ ਉਹਨੇ PhD ਉੱਥੋਂ ਕੀਤੀ ਔਰ 2 ਸਤੰਬਰ ਤੋਂ ਡੇਰੇ ਦੇ ਮੁਖੀ ਬਣ ਗਏ ਨੇ, ਉਹਨਾਂ ਨੂੰ ਨਾਮ ਦੇਣ ਦਾ ਅਧਿਕਾਰ ਵੀ ਦੇ ਦਿੱਤਾ ਹੈ, ਔਰ ਇਹ ਸਿਪਲਾ ਚੀਫ ਸਟ੍ਰੈਟਜੀ ਅਫਸਰ ਵਜੋਂ ਉਹਦੇ 'ਚ ਸੀ, ਸਿਪਲਾ ਦੇ ਵਿੱਚ ਉਹਦੇ 'ਚ ਅਸਤੀਫਾ ਦਿੱਤਾ, ਔਰ ਇਹ ਜਿਹੜੇ ਨੇ ਜਿਹੜੇ ਇਸ ਦੀ ਪੜ੍ਹਾਈ ਜਿਹੜੀ ਹੈ ਉਹ ਇਸ 'ਚ ਹੋਈ, ਔਰ ਰੈਨਬੈਕਸੀ ਦੇ ਜਿਹੜੇ ਕਾਰਜਕਾਰੀ ਸਹਾਇਕ ਤੇ ਕੈਂਬਰਿਜ। ਹੁਣ ਇਹ ਇੱਕ ਡੀਪ ਕਹਾਣੀ ਹੈ, ਮੈਂ ਜਾਵਾਂਗਾ ਨਹੀਂ ਇਸ ਦੇ ਵਿੱਚ, ਕਿਉਂਕਿ ਜਿਹੜਾ ਪਹਿਲਾ ਗੁਰਚਰਨ ਸਿੰਘ ਸੀ ਉਸ ਦਾ ਮੁੰਡਾ ਇੱਕ ਭਾਈ ਮੋਹਨ ਸਿੰਘ ਦਿੱਲੀ ਦੇ ਵਿੱਚ ਵੱਡੇ ਕਾਰਖਾਨੇਦਾਰ, ਅਦਰਵਾਈਜ਼ ਸਿੱਖ ਮਾਈਂਡਡ, ਉਹਨਾਂ ਦੀ ਸ਼ਾਇਦ ਕੁੜੀ ਨਾਲ ਵਿਆਹ ਹੋਇਆ ਸੀ ਜਿਹਦੇ 'ਚੋਂ ਰੈਨਬੈਕਸੀ ਵਾਲੇ ਅੱਗੋਂ ਨਿਕਲੇ, ਔਰ ਉਹਨਾਂ ਦੇ ਕੀ ਫਰਾਡ ਨੇ ਅਮਰੀਕਾ 'ਚ ਰੈਨਬੈਕਸੀ ਤੇ ਕਿਵੇਂ ਪਾਬੰਦੀ ਲਾਈ, ਕਿਵੇਂ ਸਾਰੇ ਡਰੱਗਸ ਦੇ ਨਾਂ ਥੱਲੇ ਵੀ ਫਰਾਡ ਕਰਦੇ ਸੀ, ਔਰ ਹੁਣ ਉਹ ਦੋਨੋਂ ਭਰਾ ਸ਼ਾਇਦ ਬਿਹਾਈਂਡ ਮੁਕੱਦਮੇ 'ਚ ਔਰ ਦੂਜੇ 'ਚ ਫਸੇ ਹੋਏ ਨੇ। ਔਰ ਇਹ ਜਿਹੜਾ ਲੱਭਿਆ ਜੇ ਇਹਦੀ ਬੈਕਗਰਾਉਂਡ ਤਾਂ ਨਹੀਂ ਆਈ, ਇੰਨੀ ਕੀ ਹੈ ਵੀ ਇਹ ਗੁਰਿੰਦਰ ਸਿੰਘ ਢਿੱਲੋਂ ਦਾ ਰਿਸ਼ਤੇਦਾਰ ਹੈ, ਮੋਗੇ ਦੇ ਨੇੜੇ ਤੇੜਿਓਂ ਹੈ, ਤੇ ਇਹਨੇ ਕੈਂਬਰਿਜ ਯੂਨੀਵਰਸਿਟੀ ਤੋਂ ਕੈਮੀਕਲ ਇੰਜੀਨੀਅਰਿੰਗ 'ਚ PhD ਕੀਤੀ ਹੈ, ਔਰ ਐਕਸਚੇਂਜ ਪ੍ਰੋਗਰਾਮ ਦੇ ਤਹਿਤ ਮੈਸੇਚਿਉਸਟਸ ਇੰਸਟੀਚਿਊਟ ਆਫ ਟੈਕਨੋਲੋਜੀ ਤੋਂ ਕੈਮੀਕਲ ਇੰਜੀਨੀਅਰਿੰਗ 'ਚ ਵੀ ਮਾਸਟਰ ਦੀ ਡਿਗਰੀ ਕੀਤੀ ਹੈ। ਬਾਇਓਕੈਮੀਕਲ ਇੰਜੀਨੀਅਰਿੰਗ, ਬਾਇਓਟੈਕਨੋਲੋਜੀ ਤੇ ਮਾਸਟਰ ਡਿਗਰੀਆਂ ਇੰਡੀਅਨ ਇੰਸਟੀਚਿਊਟ ਆਫ ਟੈਕਨੋਲੋਜੀ ਦਿੱਲੀ ਤੋਂ ਹਾਸਲ ਕੀਤੀਆਂ। ਹੁਣ ਇਹ ਕੁਆਲੀਫਿਕੇਸ਼ਨ ਕੋਈ ਕਿਸੇ ਨੂੰ ਕੋਈ ਇਹ ਬੱਟ ਬ੍ਰਿਕਸ਼ ਤਾਂ ਨਹੀਂ ਹੈ, ਬੋੜ ਦਾ ਦਰਖਤ ਜਿਹਦੇ ਥੱਲੇ ਬੈਠਾ ਤੇ ਇਹਨੂੰ ਚਾਨਣ ਹੋ ਗਿਆ, ਗਿਆਨ ਹੋ ਗਿਆ, ਔਰ ਜਿਵੇਂ ਉਹਨੂੰ ਜਿਹੜਾ ਗੁਰਿੰਦਰ ਢਿੱਲੋਂ ਨੂੰ 6 ਮਹੀਨੇ ਲੁਕੋ ਕੇ ਰੱਖਿਆ ਸੀ ਵੀ ਦਾੜੀ ਉੱਗ ਜਾਏ, ਇਹਦੀ ਤਾਂ ਸਾਹਮਣੇ ਆ ਗਿਆ। ਹੁਣ ਇਹ ਜਦੋਂ ਅਜੇ ਖਬਰ ਸਾਹਮਣੇ ਸੀ ਔਰ ਇਸ ਤੇ ਆ ਗਿਆ ਸੀ ਕਿ ਜੀ ਉਹਨੂੰ ਨਾਮ ਦੇਣ ਦਾ ਅਧਿਕਾਰ, ਔਰ ਕਿਉਂਕਿ ਜਿਹੜਾ ਗੁਰਿੰਦਰ ਢਿੱਲੋਂ ਹੈ ਇਹਨੂੰ ਕੈਂਸਰ ਤੇ ਹੋਰ ਬਿਮਾਰੀਆਂ, ਪਿੱਛੇ ਜੇ ਦਰਬਾਰ ਸਾਹਿਬ ਵੀ ਨੱਕ ਰਗੜਦਾ ਰਿਹਾ, ਔਰ ਇਹਦੇ ਨੇੜਲੇ ਸੰਬੰਧ ਬਲਜੀਤ ਸਿੰਘ ਦਾਦੂਵਾਲ ਔਰ ਉਹਦੀ ਮਾਂ ਦੀ ਮੌਤ ਦੇ ਵੇਲੇ ਵੀ ਆ ਕੇ ਸ਼ਰਧਾਂਜਲੀਆਂ ਵੀ ਦੇ ਰਹੇ ਨੇ, ਉਹ ਦੂਜੇ ਵੀ ਨੇ। ਜੇ ਤੁਸੀਂ ਇਹਨਾਂ ਦਾ ਇਨਰ ਸਾਰਿਆਂ ਦਾ ਸਰਕਲ ਦੇਖੋਗੇ ਤਾਂ ਤੁਹਾਨੂੰ ਇਹ ਸਮਝ ਆਏਗੀ ਕਿ ਇਹ ਏਜੰਸੀਆਂ ਦਾ ਨੈਟਵਰਕ ਕਿਸ ਢੰਗ ਨਾਲ ਕੰਮ ਕਰਦਾ ਹੈ, ਕਿਵੇਂ ਕਿਹਨੂੰ ਪ੍ਰਮੋਟ ਕਰਨਾ ਹੈ। ਔਰ ਜਿਉਂ ਹੀ ਇਹ ਖਬਰ ਜਿਹੜੀ ਅਸੀਂ ਡਿਸਕਸ ਕਰ ਰਹੇ ਹਾਂ, ਇਹ ਬਾਅਦ ਚ ਸੈਕੰਡ ਓਪੀਨੀਅਨ ਕੀ ਆਇਆ ਜਾਂ ਉਹਨਾਂ ਨੂੰ ਲੱਗਾ ਕਿ ਭਾਈ ਇਹ ਦਾੜੀ ਕੱਟਾ ਕਿ ਦਾੜਾ ਸਾਲਮ, ਇਸ ਦੀ ਡਿਬੇਟ ਨਾ ਹੋਏ, ਤੇ ਨਾਲ ਦੀ ਨਾਲ ਇਹ ਜਿਹੜੇ ਸਪੋਕਸਮੈਨ ਇਹ ਵੀ ਉਹਨਾਂ ਦੇ ਇੱਕ ਦੁਮ ਛੱਲੇ ਨੇ ਏਜੰਸੀਆਂ ਦੇ, ਉਹਨਾਂ ਨੇ ਖਬਰ ਲਾਈ ਹੋਈ ਹੈ ਕਿ ਬਾਬਾ ਗੁਰਿੰਦਰ ਸਿੰਘ ਢਿੱਲੋਂ ਹੀ ਰਹਿਣਗੇ ਡੇਰਾ ਬਿਆਸ ਦੇ ਮੁਖੀ। ਜਸਦੀਪ ਸਿੰਘ ਗਿੱਲ ਨੂੰ ਨਹੀਂ ਸੌਂਪੀ ਗਈ ਗੱਦੀ। ਇਹ ਜਦੋਂ ਸਟੂਡੀਓ ਨੂੰ ਮੈਂ ਵਾਕ ਕਰ ਰਿਹਾ ਸੀ, ਸਾਨੂੰ ਵੀਰ ਸੁਖਜਿੰਦਰ ਸਿੰਘ ਬਾਜਵਾਰਾ ਨੇ ਭੇਜੀ, ਨਾਲ ਹੀ ਆਇਆ ਗਿੱਲ ਨੂੰ ਹਜ਼ੂਰ ਵੱਲੋਂ ਕੀਤਾ ਜਾਵੇਗਾ ਸੰਬੋਧਨ। ਅਜੇ ਟ੍ਰਾਂਜੀਸ਼ਨ ਕਰਨੀ ਹੈ ਨਾ, ਉਹਦੀ ਦਾੜੀ ਵੀ ਉਗਾਣੀ ਹੈ, ਉਹਨੂੰ ਕਿਹਾ ਜੀ ਉਹਨੂੰ ਹੁਣ ਹਜ਼ੂਰ ਕਿਹਾ ਜਾਏਗਾ, ਬੱਲੇ ਹਜ਼ੂਰ। ਤੇ ਵਾਰਸ ਦੀ ਨਿਯੁਕਤੀ ਨੂੰ ਲੈ ਕੇ ਡੇਰਾ ਬਿਆਸ ਦਾ ਸਪਸ਼ਟੀਕਰਨ, ਇਹ ਹੁਣ ਸਪਸ਼ਟੀਕਰਨ ਦੇ ਥੱਲੇ ਉਹਨਾਂ ਨੇ ਕਿਹਾ ਕਿ ਜੀ ਪ੍ਰੈਜ਼ੈਂਟ ਮਾਸਟਰ has only nominated as Sant Satguru to ਹਜ਼ੂਰ ਜਗਦੀਪ ਸਿੰਘ ਗਿੱਲ ਜੀ। ਉਹਨਾਂ ਨੇ ਅਜੇ ਗੱਦੀ ਛੱਡੀ ਨਹੀਂ ਹੈ। ਦੇਖੋ ਬਿਮਾਰੀਆਂ ਨਾਲ ਵੀ ਹੈ, ਜੇ ਅੱਗੋਂ ਵੀ ਕਰਨਾ ਹੈ ਜਦਾਦ, ਇਹ ਤਾਂ ਗੱਦੀ ਦਾ ਮਤਲਬ ਜਦਾਦ ਹੀ ਸੰਭਾਲਣਾ, ਪਰ ਉਹਨੂੰ ਵੀ ਅਜੇ ਵੀ ਛੱਡਣ ਨੂੰ ਜੀ ਨਹੀਂ ਕਰਦਾ। ਉਹਨੂੰ ਲੱਗਦਾ ਕਿ ਵੀ ਹੁਣ ਇਹ ਇੱਕਦਮ ਜਿਹੜਾ ਉਹ ਦੇਣ ਨਾਲੋਂ ਇਹਨੂੰ ਅਜੇ ਪਹਿਲਾਂ ਹਜ਼ੂਰ ਬਣਾਓ, ਫਿਰ ਹਜ਼ੂਰ ਪਾਤਸ਼ਾਹ ਬਣੇਗਾ, ਫਿਰ ਉਹ ਦੂਜਾ ਹੋਗਾ। ਉਹਨਾਂ ਨੇ ਕਿਹਾ ਜੀ ਇਹ ਅਜੇ ਛੱਡੀ ਨਹੀਂ ਹੈ, ਅਜੇ ਟ੍ਰਾਂਜੈਕਸ਼ਨ ਹੋ ਰਹੀ ਹੈ।
however, Baba Ji will continue to hold the charge of satsang program, ਨਾਮਦਾਨ etc. and other administration matters as it is. ਵੀ ਉਹੀ ਨਾਮਦਾਨ ਉਹੀ ਦੇਗਾ, ਉਹ ਅੰਨਾ ਮੰਨਾ ਕੁਰ, ਤੂੰ ਚੇਲਾ ਤੇ ਮੈਂ ਗੁਰ। ਸਾਡੇ ਇੱਕ ਬੜੇ ਜੌਲੀ ਫੈਲੋ ਸੀ, ਮੈਂ ਕਿਹਾ ਯਾਰ ਇਹ ਤੁਹਾਡੇ ਇਲਾਕੇ ਦਾ ਹੀ ਹੈ, ਉੱਥੇ ਹੀ ਬੈਠਾ, ਉਹ ਬਾਬੇ ਬਕਾਲੇ ਤੋਂ ਸੀ। ਤੇ ਮੈਂ ਕਿਹਾ ਵੀ ਇਹ ਕਹਿੰਦੇ ਵੀ ਦਿੰਦੇ ਨਾਮ ਹੈ, ਦਿੰਦੇ ਵੀ ਕੰਨ 'ਚ ਹੈ। ਕਹਿੰਦੇ ਕੀ ਹੈ? ਕਹਿੰਦੇ ਕੰਨ ਦੇ ਨੇੜੇ ਮੂੰਹ ਕਰਕੇ ਕਹਿੰਦਾ ਵੋਟ ਕਾਂਗਰਸ ਨੂੰ ਪਾਈ। ਉਹਨਾਂ ਜ਼ਮਾਨਿਆਂ 'ਚ ਕਾਂਗਰਸੀ ਹੁੰਦੇ, ਜਿਹਦੀ ਹਕੂਮਤ ਹੋਏ ਉਹਦੇ ਹੁੰਦੇ ਨੇ। ਸੋ ਫਿਰ ਉਹ ਕਹਿੰਦੇ ਹਾਊਐਵਰ ਹਜ਼ੂਰ ਜਸਦੀਪ ਸਿੰਘ ਗਿੱਲ ਵਿਲ ਬੀ ਐਡਰੈਸਡ ਐਜ਼ ਹਜ਼ੂਰ, ਜ਼ਾਹਰ ਹੈ ਹੀ ਇਜ਼ ਡਿਸਟੈਂਟਲੀ ਰਿਲੇਟਡ ਟੂ ਪ੍ਰੈਜ਼ੈਂਟ ਮਾਸਟਰ। ਇਹ ਸਾਰੇ ਇੱਕੋ ਹੀ ਨੇ, ਕੋਈ ਸਹੁਰਾ ਹੈ, ਕੋਈ ਜਵਾਈ ਹੈ, ਕੋਈ ਫੁੱਫੜ ਹੈ, ਕੋਈ ਭੂਆ ਹੈ, ਕੋਈ ਭੂਆ ਦਾ ਜਵਾਈ ਹੈ। ਇਹ ਸਾਰੇ ਇਹ ਕਿਉਂਕਿ ਜਿਹੜਾ ਸਾਵਣ ਸਿੰਘ ਜਿਹਦੀਆਂ ਫੋਟੋਆਂ ਲੱਗੀਆਂ ਹੁੰਦੀਆਂ, ਉਹਦਾ ਮੁੰਡਾ ਗੁਰਚਰਨ ਸਿੰਘ, ਸਾਵਣ ਸਿੰਘ ਗਰੇਵਾਲ, ਉਹਦਾ ਮੁੰਡਾ ਗੁਰਚਰਨ ਸਿੰਘ ਉਹ ਬਣਿਆ। ਫਿਰ ਉਹਦਾ ਅੱਗੋਂ ਇਹ ਰਿਸ਼ਤੇਦਾਰ ਕੱਢਿਆ ਢਿੱਲੋਂ, ਹੁਣ ਗਿੱਲ ਸਾਹਿਬ ਬਣ ਗਏ ਨੇ। ਸੋ ਇਹ ਜਿਹੜਾ ਡਿਸਟੈਂਟਲੀ ਰਿਲੇਟਡ ਹੈ। CV ਬਾਇਓਡਾਟਾ ਆਫ ਹਜ਼ੂਰ, ਇਹ ਰੱਬ ਦੇ ਘਰ ਜਾਣ ਲਈ ਅਸੀਂ ਤਾਂ ਇਹੀ ਪੜ੍ਹਿਆ ਵੀ ਪੜ੍ਹਿਆ ਅਨਪੜ੍ਹਿਆ ਪਰਮਗਤ ਪਾਵੇ। ਇਹ CV ਤਾਂ ਲਟੇਰੇ ਕਾਰਪੋਰੇਟ ਦਾ। ਔਰ ਸਾਡੇ ਇੱਕ ਵੀਰ LA ਤੋਂ ਉਹਨਾਂ ਨੇ ਫੋਰਨ ਕਮੈਂਟ ਕੀਤਾ, ਕਹਿੰਦਾ ਇਹਦਾ ਸਾਰਾ ਐਕਸਪੀਰੀਅੰਸ ਡਰੱਗ 'ਚ ਭੰਗ ਲੈ ਕੇ ਆਏਗਾ। ਇਹ ਕਹਿੰਦੇ ਵੀ ਇਹਨਾਂ ਦੇ ਉਹ ਵੈਸੇ ਵੀ ਪਰਵਾਣੂ ਸੋਲਨ ਇਹਨਾਂ ਦੇ ਬਧੀ ਜਿਹੜੇ ਹਿਮਾਚਲ ਜਿੱਥੇ ਬਣਾਏ ਹੋਏ ਨੇ ਆਲਰੇਡੀ ਇਹ ਇਸ ਡਰੱਗ ਡੀਲ 'ਚ ਰੈਨਬੈਕਸੀ ਵੀ ਆਈ ਸੀ, ਉਹਦੇ 'ਚ ਫਸ ਕੇ। ਕਹਿੰਦਾ ਹੁਣ ਨਵਾਂ ਐਕਸਪਰਟ ਕੱਢਿਆ ਉਹਨਾਂ ਨੇ ਵੀ ਇਹ, ਮੈਂ ਕਿਹਾ ਭੰਗ ਦੇ ਪਕੌੜੇ ਵੀ ਖਵਾਉਣਗੇ, ਫਿਰ ਨਿਹੰਗਾਂ ਦੇ ਨਾਲ ਕੰਪੀਟ ਕਰਨਗੇ ਜਿਹੜੇ ਉਹ ਸਾਰੇ ਨੂੰ। ਫਿਰ ਉਹਨਾਂ ਨੇ ਕਿਹਾ ਜੀ ਦੇਅਰ ਵਿਲ ਬੀ 2 ਟੇਬਲ ਚੇਅਰਸ ਫॉर ਬੋਥ ਦਾ ਮਾਸਟਰਸ ਇਨ ਦਾ ਪੈਟਰਨ ਆਫਿਸ। ਵੀ ਅਜੇ ਪਹਿਲਾ ਕੁਰਸੀ ਤੋਂ ਉੱਠੇਗਾ ਨਹੀਂ, ਉੱਥੇ ਬਰਾਬਰ 2 ਮੇਜ਼ 2 ਕੁਰਸੀਆਂ ਬਰਾਬਰ ਲੱਗਣਗੀਆਂ। ਦੇਅਰ ਇਜ਼ ਨੋ ਚੇਂਜ ਇਨ ਦਾ ਸੁਸਾਇਟੀ, ਅਜੇ ਪਾਵਰ ਛੱਡੀ ਨਹੀਂ। ਬੋਥ ਵਿਲ ਬੀ ਪ੍ਰੈਜ਼ੈਂਟ ਇਨ ਆਲ ਦਾ ਮੀਟਿੰਗਸ। ਅਜੇ ਟ੍ਰੇਨਿੰਗ ਵੀ ਇਹਦੀ ਪ੍ਰੋਬੇਸ਼ਨ ਪੀਰੀਅਡ ਚੱਲੇਗਾ। ਹੁਣ ਪਹਿਲਾਂ ਇੱਕ ਤਾਂ ਦਾੜੀ ਉੱਗੇਗੀ, ਇੱਕ ਉਹ ਜਿਹੜੀ ਹੈ ਨਾਲ ਚੱਲੇਗਾ ਕਿ ਭਾਈ ਇਹ ਦੇਖ ਤੂੰ ਕਹਿਣਾ ਕੀ ਹੈ, ਸਰ ਨਹੀਂ ਕਰੀ ਜਾਣਾ ਜਿਵੇਂ ਕੰਪਨੀਆਂ 'ਚ ਕਰਨਾ। ਇੱਥੇ ਤੈਨੂੰ ਹਜ਼ੂਰ ਕਹਿਣਾ ਉਹਨਾਂ ਨੇ, ਤੂੰ ਬਸ ਐ ਹੱਥ ਅੱਗੇ ਕਰ ਦੇਣਾ ਕਿ ਹਜ਼ੂਰ ਬਾਬਾ। ਔਰ there is no change in the satsang program of the present master. Namdan will continue to be bestowed by the present master Baba ji. ਅਜੇ ਅੰਨਾ ਮੰਨਾ ਕੁਰ ਇਹੀ ਕਰਨਗੇ, ਤੂੰ ਚੇਲਾ ਮੈਂ ਗੁਰ। PRO will be handling the meetings of both the masters. ਪੂਰਾ ਪਬਲਿਕ ਰਿਲੇਸ਼ਨ ਆਫਿਸ ਹੈ ਹੀ ਪਬਲਿਕ ਰਿਲੇਸ਼ਨ ਦੇ ਉੱਤੇ ਖੜਾ ਹੈ ਸਾਰਾ, ਹੋਰ ਤਾਂ ਕੋਈ ਇਹਨਾਂ ਦਾ ਕੰਮ ਹੀ ਨਹੀਂ ਹੈ। A press briefing is being issued by RSSB Radha Swami Satsang Board. No ਦਸਤਾਰ ਬੰਦੀ, ਵੀ ਉਹਨੇ ਕਿਹਾ ਜਦੋਂ ਤੱਕ ਤੇਰੀ ਦਾੜੀ ਪੂਰੀ ਨਹੀਂ ਉਗਦੀ ਉਦੋਂ ਤੱਕ ਤੇਰੇ ਐਸੇ ਪੱਗ ਨਹੀਂ ਬੰਨਣੀ ਹੈ, ਉਦੋਂ ਦਸਤਾਰ ਬੰਦੀ ਹੋਏਗੀ। No change in total functioning of present Master Baba Ji. DCC will install a new telephone number for the new master. ਇਹ ਵੀ ਨਵਾਂ ਟੈਲੀਫੋਨ ਨੰਬਰ। ਉਹ ਸਾਰੀਆਂ ਐਕਸਚੇਂਜਾਂ ਤੁਹਾਡੀਆਂ, ਸਰਕਾਰਾਂ ਤੁਹਾਡੀਆਂ, ਹਕੂਮਤਾਂ ਤੁਹਾਡੀਆਂ, ਇਹਨਾਂ ਨੇ ਬਿਆਸ ਸਟੇਸ਼ਨ ਕਿਵੇਂ ਦਾ ਬਣਵਾਇਆ। ਔਰ ਈਵਨ ਆ ਜਿਹੜਾ ਜੰਡਿਆਲਾ ਜਾਂ ਬਿਆਸ ਥਾਣੇ 'ਚ ਜੋ ਲੱਗਦਾ ਹੈ ਪੁਲਿਸ ਵਾਲਾ, ਉੱਥੋਂ ਅਪਰੂਵਲ ਹੁੰਦੀ ਹੈ ਵੀ ਕਿਹਨੂੰ ਚਾਰਜ ਲਾਉਣਾ, ਤਾਂ ਹਕੂਮਤਾਂ ਹੀ ਉਹਨਾਂ ਦੀ। ਸੋ ਅਸੀਂ ਜਦੋਂ ਇਸ ਵਾਰ ਨੂੰ ਦੇਖਦੇ ਹਾਂ ਜਿਹੜੀ ਗੁਰੂ ਗ੍ਰੰਥ ਗੁਰੂ ਪੰਥ ਦੋਨਾਂ ਦੇ ਨਾਲ ਇਹਨਾਂ ਨੇ ਉਹ 77 ਸਾਲ ਤੋਂ ਸ਼ੁਰੂ ਕੀਤੀ ਹੋਈ ਹੈ। ਇਹ ਵੀ ਹੁਣ ਇਹਦੇ ਪਿੱਛੇ ਕੀ ਹੈ, ਆਉਣ ਵਾਲੇ ਦਿਨਾਂ 'ਚ ਡਿਟੇਲਸ ਵੀ ਆ ਜਾਣਗੀਆਂ। ਪਰ ਇਹ ਜਿਸ ਢੰਗ ਦੇ ਨਾਲ ਇਹਨਾਂ ਕਲਟਸ ਨੂੰ ਪੰਜਾਬ ਦੇ ਵਿੱਚ ਜਮਾ ਦਿੱਤਾ ਗਿਆ ਹੈ, ਔਰ ਜਿਸ ਲੈਵਲ ਦਾ ਕਿਤੇ ਸੋਸ਼ਲ ਸਰਵਿਸ ਦਾ ਨਾਂ, ਕਿਤੇ ਅੰਦਰ ਇਹ ਹੈ ਜੀ, ਅੰਦਰ ਮਾਰਕੀਟ ਹੈ, ਚੀਜ਼ਾਂ ਬੜੀਆਂ ਸਸਤੀਆਂ, ਜਿਹੜੀ ਚੀਜ਼ ਬਾਹਰ 100 ਰੁਪਏ ਦੀ ਹੈ ਅੰਦਰ 20 ਰੁਪਏ ਦੀ ਹੈ। ਔਰ ਇਸ ਕਿਸਮ ਦਾ ਸਾਰਾ ਜਿਹੜਾ ਇਹਨਾਂ ਦੀ ਨੌਟੰਕੀ ਹੈ। ਸੋ ਅਸੀਂ ਸਮਝਦੇ ਹਾਂ ਕਿ ਵੀ ਇਹ ਜਦੋਂ ਅਸੀਂ ਟੋਟਲ ਵਾਰ ਕਹਿੰਦੇ ਹਾਂ ਸਿੱਖਾਂ ਦੇ ਉੱਤੇ ਮਿੱਥੀ ਹੋਈ, ਇਹ ਸਾਰੇ ਇਹ ਬੇਸ਼ੱਕ ਦੇਖਣ ਨੂੰ ਹਾਰਮਲੈਸ ਲੱਗਦੇ ਨੇ। ਕਈ ਵਾਰੀ ਜਨਾਨੀਆਂ ਘੜੀਸ ਕੇ ਘਰ ਵਾਲਿਆਂ ਨੂੰ ਲੈ ਜਾਂਦੀਆਂ ਵੀ ਚੱਲ ਸ਼ਰਾਬ ਤੂੰ ਇੱਥੇ ਨਹੀਂ ਛੱਡਦਾ, ਉੱਥੇ ਰਾਧਾ ਸਵਾਮੀਆਂ ਦੇ ਛੱਡ ਜਾ ਕੇ। ਸੋ ਇਸ ਕਿਸਮ ਦੇ ਤੰਬਾਕੂ ਤੇ ਕੋਈ ਪਾਬੰਦੀ ਨਹੀਂ। ਔਰ ਜੋ ਇਹਨਾਂ ਦਾ ਅਦਰਵਾਈਜ਼ ਸਾਰਾ ਕੰਮ ਹੈ ਉਹ ਇਵੇਂ ਹੀ ਹੈ ਕਿ ਭਾਈ ਤੁਸੀਂ ਇਧਰੋਂ ਚੱਕਿਆ, ਗੁਰੂ ਗ੍ਰੰਥ ਸਾਹਿਬ ਦੀਆਂ ਕੋਟਸ ਲਈਆਂ, ਕੋਈ ਦੂਜੇ ਠੱਪਾ ਆਪਣਾ ਲਾਇਆ, ਉਹਨਾਂ ਨੂੰ ਕਿਹਾ ਹੁਣ ਇਹ ਜਿਹੜੇ ਨਵੇਂ ਬਾਬਾ ਜੀ ਆਏ ਨੇ ਹਜ਼ੂਰ
ਅਸੀਂ ਵੀ ਹਜ਼ੂਰ ਕਹੀਏ, ਨਹੀਂ ਤਾਂ ਰਾਧਾ ਸਵਾਮੀ ਨਾਰਾਜ਼ ਨਾ ਹੋ ਜਾਣ। ਜਸਦੀਪ ਸਿੰਘ ਗਿੱਲ, ਨਹੀਂ ਪਹਿਲਾਂ ਉਹਨੂੰ ਕਹੋ ਵੀ ਇਹ ਪਹਿਲਾਂ ਤਾਂ ਇਹ ਜਿਹੜਾ ਛੱਜ ਬੰਨਿਆ ਗਿੱਲ ਦਾ ਇਹ ਲਾਓ ਨਾਲੋਂ, ਨਹੀਂ, ਔਰ ਫਿਰ ਤੁਸੀਂ ਹਜ਼ੂਰ ਹੋ। ਹੁਣ ਹਜ਼ੂਰ ਵਰਗੀ ਪਹਿਲਾਂ ਸ਼ਕਲ ਤਾਂ ਬਣਾਓ, ਅੰਦਰ ਐਕਟਿੰਗ ਉਕਟਿੰਗ ਉਹਨਾਂ ਨੇ ਲਿਆਂਦੇ ਹੋਣੇ ਨੇ ਪੂਰੇ, ਉਹਨੂੰ ਐਕਟਿੰਗ ਕਰਾਉਣਗੇ ਵੀ ਤੂੰ ਕਿਵੇਂ ਜਿਹੜਾ ਸੋ ਕਾਲਡ ਸੰਗਤ ਦੇ ਸਾਹਮਣੇ ਜਾਣਾ। ਬਿਲਕੁਲ, ਹੁਣ ਰਾਧਾ ਸਵਾਮੀ ਕਹਿ ਸਕਦੇ, ਹੋਰ ਕੀ ਕਰੀਏ। ਹਾਂਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਾਥ ਲੈਣਾ ਬ੍ਰੇਕ। ਵਿਊਅਰਸ, ਤੁਸੀਂ ਇਸ ਤਰ੍ਹਾਂ ਜੁੜੇ ਰਹਿਣਾ। ਮਿਲਦੇ ਆ ਛੋਟੇ ਜਿਹੇ ਵਕਫੇ ਤੋਂ ਬਾਅਦ। ਯੂਨਾਈਟਿਡ ਸਿੱਖ ਸੰਸਥਾ ਨੇ ਦੱਖਣੀ ਅਮਰੀਕਾ ਵਿੱਚ ਬੇਰਲ ਤੂਫਾਨ ਦੇ ਪੀੜਤਾਂ ਲਈ ਤੁਰੰਤ ਮਦਦ ਮੁਹਿੰਮ ਸ਼ੁਰੂ ਕੀਤੀ ਹੈ। ਇਸ ਭਿਆਨਕ ਤੂਫਾਨ ਨੇ ਸੈਂਟ ਵਿੰਸੈਂਟ ਅਤੇ ਗ੍ਰੇਨੇਡੀਨਸ, ਗ੍ਰੇਨੇਡਾ, ਡੋਮਿਨਿਕਾ ਤੇ ਬਾਰਬਾਡੋਜ਼ ਨੂੰ ਬਹੁਤ ਨੁਕਸਾਨ ਪਹੁੰਚਾਇਆ ਹੈ। ਯੂਨਾਈਟਿਡ ਸਿੱਖਸ ਦੀਆਂ ਟੀਮਜ਼ ਲੋੜਵੰਦ ਲੋਕਾਂ ਲਈ ਜ਼ਰੂਰੀ ਸਮਾਨ ਅਤੇ ਖਾਣ-ਪੀਣ ਦੀਆਂ ਚੀਜ਼ਾਂ ਪਹੁੰਚਾ ਰਹੀਆਂ ਹਨ। ਤੁਹਾਡੇ ਸਹਿਯੋਗ ਦੀ ਲੋੜ ਹੈ। ਕਿਰਪਾ ਕਰਕੇ ਇਹ ਸਮਾਨ ਦਾਨ ਕਰੋ। ਖਾਣ-ਪੀਣ ਦੀਆਂ ਚੀਜ਼ਾਂ, ਤਿਰਪਾਲ, ਜਨਰੇਟਰ, ਕੱਪੜੇ, ਤੰਬੂ, ਟਾਇਲਟ ਪੇਪਰ, ਬਰਸਾਤੀ ਕੋਟ, ਸੈਨੇਟਰੀ ਪੈਡ, ਹਰੇਕ ਸਾਈਜ਼ ਦੇ ਡਾਈਪਰ ਆਦਿ। ਡੋਨੇਟ ਕਰਨ ਲਈ contact@unitedsikhs.org ਤੇ ਸੰਪਰਕ ਕਰੋ। ਮਦਦ ਕਰਨ ਲਈ ਕਿਰਪਾ ਕਰਕੇ ਸਾਡੀ ਵੈਬਸਾਈਟ ਤੇ ਡੋਨੇਟ ਕਰੋ। ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਨਗਰ ਕੀਰਤਨ 7 ਸਤੰਬਰ 2024 ਦਿਨ ਸ਼ਨੀਵਾਰ ਨੂੰ ਗੁਰਦੁਆਰਾ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਗ੍ਰੀਨਵੁੱਡ ਇੰਡੀਆਨਾ ਵਿਖੇ ਕੱਢਿਆ ਜਾ ਰਿਹਾ ਹੈ। ਨਗਰ ਕੀਰਤਨ ਸਵੇਰੇ 11 ਵਜੇ ਗੁਰਦੁਆਰਾ ਸਾਹਿਬ ਤੋਂ ਆਰੰਭ ਹੋਵੇਗਾ। ਖਾਲਿਸਤਾਨ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਅਤੇ ਹਿੰਮਤ ਸਿੰਘ ਨਿਊਯਾਰਕ ਵਿਸ਼ੇਸ਼ ਤੌਰ ਤੇ ਸ਼ਮੂਲੀਅਤ ਕਰਨਗੇ। ਐਤਵਾਰ ਦੇ ਮੁੱਖ ਦੀਵਾਨ ਵਿੱਚ ਵੀ ਪੰਥਕ ਵਿਚਾਰਾਂ ਹੋਣਗੀਆਂ। ਭਾਈ ਹਰਪਾਲ ਸਿੰਘ ਫਤਿਹਗੜ੍ਹ ਸਾਹਿਬ, ਭਾਈ ਪਰਮਪਾਲ ਸਿੰਘ, ਭਾਈ ਦਵਿੰਦਰ ਸਿੰਘ ਸ਼ਾਂਤ 6, 7, 8 ਸਤੰਬਰ ਨੂੰ ਖਾਸ ਤੌਰ ਤੇ ਗੁਰੂ ਘਰ ਵਿਖੇ ਹਾਜ਼ਰੀ ਲਵਾਉਣਗੇ। ਘੱਲੂਘਾਰਾ 1984 ਦੀ 40ਵੀਂ ਵਰ੍ਹੇਗੰਢ ਨੂੰ ਮੁੱਖ ਰੱਖਦਿਆਂ ਗੁਰੂ ਘਰ ਵਿਖੇ ਸ਼ਹੀਦ ਸਿੰਘਾਂ ਸਿੰਘਣੀਆਂ ਦੀ ਵਿਸ਼ੇਸ਼ ਪ੍ਰਦਰਸ਼ਨੀ ਲਾਈ ਜਾਵੇਗੀ। ਆਪ ਸਭ ਨੂੰ ਪਰਿਵਾਰਾਂ ਸਮੇਤ ਪਹੁੰਚਣ ਦੀ ਬੇਨਤੀ ਕੀਤੀ ਜਾਂਦੀ ਹੈ। ਵਧੇਰੇ ਜਾਣਕਾਰੀ ਲਈ ਆਪ ਹੇਠ ਦਿੱਤੇ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ। ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵੀਅਰਸ, ਗੱਲਬਾਤ ਕਰਨ ਜਾ ਰਹੇ ਹਾਂ ਕਿ ਇਉਂ ਜਾਪਦਾ ਹੈ ਕਿ ਭਾਰਤੀ ਏਜੰਸੀਆਂ ਨੇ ਵਿਦੇਸ਼ਾਂ ਵਿੱਚ ਟ੍ਰਾਂਸਨੈਸ਼ਨਲ ਰਿਪਰੈਸ਼ਨ ਕ੍ਰਾਈਮ ਨੂੰ ਬੇਰੋਕ ਟੋਕ ਜਾਰੀ ਰੱਖਿਆ ਹੋਇਆ ਹੈ। ਔਰ ਮੀਡੀਆ ਰਿਪੋਰਟਾਂ ਅਨੁਸਾਰ ਕੈਨੇਡਾ ਦੇ ਵੈਨਕੂਵਰ ਨੇੜੇ ਵਿਕਟੋਰੀਆ ਆਈਲੈਂਡ ਵਿੱਚ ਰਹਿੰਦੇ ਪੰਜਾਬੀ ਗਾਇਕ ਤੇ ਰੈਪਰ ਨੇ ਏਪੀ ਢਿੱਲੋਂ ਦੇ ਘਰ ਤੇ ਫਾਇਰਿੰਗ ਕੀਤੀ ਗਈ ਹੈ, ਔਰ ਜਿਸ ਦੀ ਜ਼ਿੰਮੇਵਾਰੀ ਬਿਸ਼ਨੋਈ ਗੈਂਗ ਨੇ ਲਈ ਹੈ। ਸੋ ਇਸ ਸੰਬੰਧੀ ਸੋਸ਼ਲ ਮੀਡੀਆ ਤੇ ਜਾਰੀ ਇੱਕ ਵੀਡੀਓ ਤੇ ਕਿਹਾ ਗਿਆ ਹੈ ਏਪੀ ਢਿੱਲੋਂ ਵੱਲੋਂ ਕਿ ਆਪਣੀ ਇੱਕ ਪੇਸ਼ਕਸ਼ ਵਿੱਚ ਉਸਨੇ ਸਲਮਾਨ ਖਾਨ ਨੂੰ ਵੀ ਵੀਡੀਓ ਵਿੱਚ ਵਿਖਾਇਆ ਸੀ। ਸੋ ਅਸਲ ਵਿੱਚ ਬਿਸ਼ਨੋਈ ਗੈਂਗ ਭਾਰਤੀ ਏਜੰਸੀਆਂ ਦੇ ਦਿਮਾਗ ਦੀ ਇੱਕ ਉਪਜ ਹੈ ਤੇ ਉਹ ਗੈਂਗਸਟਰਾਂ ਰਾਹੀਂ ਖਾਲਿਸਤਾਨੀ ਲਹਿਰ ਨੂੰ ਦਹਿਸ਼ਤਗਰਦਾਂ ਦੇ ਖਾਤੇ ਵਿੱਚ ਪਾ ਰਹੇ ਨੇ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਹੈ ਜੀ। ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਇੱਕ ਪਾਸੇ ਅਮਰੀਕਾ ਦੇ ਵਿੱਚ ਜਿੱਥੇ ਨਿਖਿਲ ਗੁਪਤੇ ਦਾ ਟ੍ਰਾਇਲ 13 ਸਤੰਬਰ ਤੋਂ ਸ਼ੁਰੂ ਹੋਣ ਜਾ ਰਿਹਾ, ਕੈਨੇਡਾ ਦੇ ਵਿੱਚ ਆਲਰੇਡੀ ਜਸਟਿਨ ਟਰੂਡੋ ਔਰ ਉਹਨਾਂ ਦੀ ਹਕੂਮਤ ਦਾ ਸਟੈਂਡ ਹੋਰ ਵੀ ਕਲੀਅਰ ਹੋਇਆ ਜਦੋਂ ਕਿ ਇਹ ਵੀ ਸਾਹਮਣੇ ਆਇਆ ਕਿ ਗੱਲ ਕੱਲੀ ਹਰਦੀਪ ਸਿੰਘ ਨਿੱਜਰ ਦੇ ਕੋਲਡ ਬਲੱਡਡ ਮਰਡਰ ਤੱਕ ਨਹੀਂ ਸੀ। ਈਵਨ ਨਵੰਬਰ ਦੇ ਮਹੀਨੇ ਵੀ ਇੱਕ ਅਟੈਂਪਟ ਜਿਹੜਾ ਉਹਨਾਂ ਨੇ ਟੋਰਾਂਟੋ 'ਚ ਕਰਨ ਦੀ ਕੋਸ਼ਿਸ਼ ਕੀਤੀ, ਔਰ ਉਸ ਤੋਂ ਬਾਅਦ ਅਸੀਂ ਦੇਖਦੇ ਹਾਂ ਕਿ ਕੁਛ ਨਾ ਕੁਛ ਜਿਹੜੀਆਂ ਸ਼ੂਟਿੰਗ ਇਨਸੀਡੈਂਟਸ ਖਾਸ ਤੌਰ 'ਤੇ ਉਹ ਪੰਜਾਬੀ ਗਾਇਕ ਜਾਂ ਕਲਾਕਾਰ ਜਿਨ੍ਹਾਂ ਨੇ ਸ਼ੋਹਰਤ ਵੀ ਲਈ, ਕਿਸਾਨ ਮੂਵਮੈਂਟ ਦੇ ਵੇਲੇ ਵੀ ਨਾਲ ਖਲੋਤੇ, ਜਿਵੇਂ ਗਿੱਪੀ ਗਰੇਵਾਲ ਦੇ ਘਰ ਦੇ ਬਾਹਰ ਵੀ ਫਾਇਰਿੰਗ ਦੀਆਂ ਘਟਨਾਵਾਂ ਔਰ ਫਰੋਤੀਆਂ ਦੀ ਗੱਲ। ਔਰ ਕਿਉਂਕਿ ਇਸ ਸਾਰੇ ਪੀਰੀਅਡ 'ਚ ਹਰਦੀਪ ਸਿੰਘ ਨਿੱਜਰ ਦੇ ਮਰਡਰ ਤੋਂ ਬਾਅਦ ਭਾਰਤੀ ਏਜੰਸੀਆਂ ਇਸ ਸਾਰੇ ਵਾਕਿਆ ਨੂੰ ਗੈਂਗਸਟਰ ਵਾਰਫੇਅਰ ਨਾਲ ਜੋੜਨ ਦੀ ਕੋਸ਼ਿਸ਼ 'ਚ ਰਹੀਆਂ। ਔਰ ਸਾਨੂੰ ਇਹ ਲੱਗਦਾ ਹੈ ਵੀ ਕਿਉਂਕਿ ਇਹ ਨੈਰੇਟਿਵ ਹੁਣ ਡਿੱਗ ਚੁੱਕਾ ਹੈ ਜਦੋਂ ਕਿ ਨਿਖਿਲ ਗੁਪਤੇ ਵਾਲਾ ਸਾਹਮਣੇ ਆਇਆ, ਔਰ ਈਵਨ ਅਸੀਂ ਜ਼ਿਕਰ ਕੀਤਾ ਸੀ ਕਿ ਪਿਛਲੇ ਦਿਨਾਂ 'ਚ ਅਮਰੀਕਾ ਦੇ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਜੇਕ ਸਲੀਵਨ ਜਿਹੜੇ ਕਿ ਹੈਲੀਫੈਕਸ ਜਾ ਕੇ ਜਸਟਿਨ ਟਰੂਡੋ ਉਹਨਾਂ ਦੀ ਕੈਬਨਿਟ ਨੂੰ ਵੀ ਮਿਲੇ ਔਰ ਮੀਡੀਆ ਨੂੰ ਵੀ ਉਹਨਾਂ ਨੇ ਜਿਹੜਾ ਹੈ ਉਹ ਐਂਟਰਟੇਨ ਕੀਤਾ, ਔਰ ਉਹਦੇ ਇੱਕ ਸਵਾਲ ਦੇ ਜਵਾਬ 'ਚ ਉਹਨਾਂ ਨੇ ਕਿਹਾ ਸੀ ਕਿ ਅਸੈਸੀਨੇਸ਼ਨ ਨੇ ਇਹ ਵੀ ਔਰ
ਅਮਰੀਕਾ ਵਾਲੀ ਵੀ। ਸੋ ਜ਼ਾਹਰ ਹੈ ਕਿ ਵੀ ਔਰ ਉਹਨਾਂ ਨੇ ਕਿਹਾ ਸੀ ਅਸੀਂ ਕੈਨੇਡਾ ਔਰ ਅਮਰੀਕਾ ਸਾਂਝੇ ਤੌਰ ਦੇ ਉੱਤੇ ਅਸੀਂ ਇਨਵੈਸਟੀਗੇਟ ਕਰ ਰਹੇ ਹਾਂ, ਔਰ ਜਿਹੜੇ ਕਲਪਰੇਟ ਨੇ ਉਹਨਾਂ ਨੂੰ ਉਹ ਸਕਾਟ ਫਰੀ ਨਹੀਂ ਹੋ ਸਕਦੇ। ਸੋ ਇਸ ਸਾਰੇ ਤੋਂ ਬਾਅਦ ਇੰਡੀਅਨ ਏਜੰਸੀਆਂ ਲਗਾਤਾਰਤਾ ਦੇ ਨਾਲ ਇਸ ਸਾਰੇ ਨੂੰ ਗੈਂਗਸਟਰ ਖਾਤੇ 'ਚ ਪਾਉਣ ਤੇ ਤੁਲੀਆਂ ਹੋਈਆਂ ਨੇ। ਔਰ ਅੱਜ ਇਹ ਖਬਰ ਇਹਨਾਂ ਦੀਆਂ ਹੀ ਨਿਊਜ਼ ਏਜੰਸੀ ਨੇ ਮੁੱਖ ਤੌਰ ਦੇ ਉੱਤੇ ਦਿੱਤੀ ਕਿ ਪੰਜਾਬੀ ਦੇ ਸਿੰਗਰ ਔਰ ਰੈਪਰ, ਮੈਂ ਹਾਲਾਂ ਕੋਈ ਨਾ ਇਹਨਾਂ ਦੇ ਬਹੁਤੇ ਕੋਈ ਸਿੰਗਿੰਗ ਦਾ ਫੈਨ ਹੈ ਜਾਂ ਮੈਂ ਕੋਈ ਦੇਖਦਾ ਜਾਂ ਮੈਨੂੰ ਪਤਾ ਹੈ, ਰੈਪਰ ਨਾਲ ਤਾਂ ਮੈਨੂੰ ਵੈਸੇ ਹੀ ਲੱਗਦਾ ਕਿ ਵੀ ਇਹ ਕੀ ਹੈਗਾ ਕਿਵੇਂ ਹੈ, ਲੇਕਿਨ ਯੰਗਰ ਜਨਰੇਸ਼ਨ 'ਚ ਅੱਜ ਕੱਲ੍ਹ ਪੋਪੂਲੈਰਿਟੀ ਇਸ ਦੇ ਨਾਲ ਹੈ। AP ਢਿੱਲੋਂ ਨਾਂ ਦੇ ਕੋਈ ਸੱਜਣ ਨੇ ਜਿਹੜੇ ਕੈਨੇਡਾ ਦੇ ਸੂਬਾ ਬ੍ਰਿਟਿਸ਼ ਕੋਲੰਬੀਆ ਦੇ ਵੈਨਕੂਵਰ ਸ਼ਹਿਰ ਦੇ ਨੇੜੇ ਜਿਹੜਾ ਵਿਕਟੋਰੀਆ ਆਈਲੈਂਡ ਹੈ, ਪੋਸ਼ ਏਰੀਆ ਨੇ, ਉਹਨਾਂ ਦੇ ਵਿੱਚ ਰਹਿੰਦੇ ਨੇ। ਔਰ ਉਹਨਾਂ ਦੇ ਘਰ ਦੇ ਬਾਹਰ ਜਿਹੜੀ ਹੈ ਫਾਇਰਿੰਗ ਹੋਈ AP ਢਿੱਲੋਂ ਦੇ, ਔਰ ਬਾਅਦ ਦੇ ਵਿੱਚ ਇੱਕ ਵੀਡੀਓ ਜਿਹੜੀ ਹੈ ਉਹ ਅਪਲੋਡ ਹੋਈ ਜਿਸ ਚੀਜ਼ ਦੀ ਜ਼ਿੰਮੇਵਾਰੀ ਬਿਸ਼ਨੋਈ ਗੈਂਗ ਨੇ ਲਈ। ਔਰ ਬਿਸ਼ਨੋਈ ਗੈਂਗ ਨੇ ਕਿਹਾ ਕਿਉਂਕਿ ਜਿਹੜੇ AP ਢਿੱਲੋਂ ਨੇ ਉਹਨਾਂ ਨੇ ਆਪਣੀ ਇੱਕ ਵੀਡੀਓ ਦੇ ਵਿੱਚ ਕਾਸਟ ਕੀਤਾ ਸਲਮਾਨ ਖਾਨ ਅਪੀਅਰ ਹੋਏ ਨੇ ਉਹਦੀ ਇੱਕ ਮਿਊਜ਼ਿਕ ਵੀਡੀਓ 'ਚ। ਔਰ ਜਿਵੇਂ ਇਸ ਮੀਡੀਆ ਨਿਊਜ਼ ਤੋਂ ਹੀ ਇਹ ਜ਼ਾਹਰ ਹੁੰਦਾ ਹੈ ਕਿ ਵੀ AP ਢਿੱਲੋਂ ਕਾਫੀ ਪੋਪੂਲਰ ਰੈਪਰ ਔਰ ਸਿੰਗਰ ਹੈ। ਔਰ ਉਹਨਾਂ ਨੇ ਕਿਹਾ ਵੀ ਅਸੀਂ ਜਿਹੜਾ ਇਹ ਟੋਲਰੇਟ ਨਹੀਂ ਕਰਾਂਗੇ, ਕਿਉਂਕਿ ਇਸ ਤੋਂ ਪਹਿਲਾਂ ਅਸੀਂ ਦੇਖਦੇ ਹਾਂ ਵੀ ਸਲਮਾਨ ਖਾਨ ਜਿਸ ਨੂੰ ਬਿਸ਼ਨੋਈ ਗੈਂਗ ਨੇ ਨਿਸ਼ਾਨੇ ਤੇ ਲਿਆ ਹੋਇਆ ਇਹ ਕਹਿ ਕੇ ਕਿ ਜੀ ਇਹ ਜਿਹੜਾ ਇਸ ਨੇ ਇੱਕ ਹਿਰਨ ਦਾ ਸ਼ਿਕਾਰ ਕੀਤਾ, ਔਰ ਬਿਸ਼ਨੋਈ ਕਲੈਨ ਜਿਹੜਾ ਹੈ ਉਹ ਹਿਰਨ ਔਰ ਦੂਜੇ ਬਿਲਕੁਲ ਨਾਨ ਵਾਇਲੈਂਸ ਵਾਲਾ ਹੈ। ਔਰ ਸਲਮਾਨ ਖਾਨ ਦੇ ਉੱਤੇ ਉਹਦੀ ਘਰ ਦੇ ਬਾਹਰ ਵੀ ਮੁੰਬਈ ਦੇ ਵਿੱਚ ਅਟੈਕ ਹੋਇਆ, ਉਹ ਪਿੱਛੇ ਜਿਹੇ ਵੀ ਫੜੀ ਗਈ ਕੋਈ ਗੈਂਗ ਕਿ ਜੀ ਉਹਨੂੰ ਇਹ ਜ਼ਿੰਮੇਵਾਰੀ ਦਿੱਤੀ ਸੀ ਕਿ ਉਹਨੂੰ ਐਲੀਮੀਨੇਟ ਕਰਨਾ। ਔਰ ਇਸ ਦੇ ਵਿੱਚ ਵੀ ਉਹਨਾਂ ਨੇ ਜਿਹੜਾ ਸਲਮਾਨ ਖਾਨ ਦੇ ਨਾਲ ਉਹਨੂੰ ਆਪਣੀ ਵੀਡੀਓ 'ਚ ਫੀਚਰ ਕਰਨ ਕਰਕੇ ਹੀ ਜਿਹੜਾ ਇਹ ਕਾਰਨ ਦੱਸਿਆ। ਔਰ ਇਹ ਜਿਹੜਾ ਅਪ੍ਰੈਲ ਦੇ ਮਹੀਨੇ 'ਚ ਜਿਹੜਾ ਉਹਦੇ ਤੇ ਜਿਹੜਾ ਰੈਜ਼ੀਡੈਂਸ ਦੇ ਉੱਤੇ ਗੈਲੈਕਸੀ ਅਪਾਰਟਮੈਂਟ ਮੁੰਬਈ 'ਚ ਬਾਂਦਰਾ ਏਰੀਆ ਦੇ ਵਿੱਚ ਹੋਇਆ ਸੀ। ਹੁਣ ਆਮ ਖਬਰ ਦੇਖਣ ਵਾਲਿਆਂ ਨੂੰ ਲੱਗਦਾ ਕਿ ਜੀ ਦੇਖੋ ਇਹ ਉਹੀ ਬਦਲਾ, ਇਹ ਨਹੀਂ ਹੈ। ਇਹ ਬਿਸ਼ਨੋਈ ਗੈਂਗ ਜਿਵੇਂ ਤੁਸੀਂ ਕਿਹਾ ਵੀ ਇਹ ਇਹਨਾਂ ਦੀ ਏਜੰਸੀਆਂ ਦੇ ਦਿਮਾਗ ਦੀ ਉਪਜ ਹੈ। ਔਰ ਜੇ ਤੁਸੀਂ ਐਜ਼ ਏ ਬੈਕਗਰਾਉਂਡ ਦੇਖੋ ਵੀ ਕਿਵੇਂ ਜੇ ਇੱਕ ਸਿੱਟ ਟੀਮ ਬਣਾਈ ਜਾਂਦੀ ਹੈ ਪੰਜਾਬ ਹਰਿਆਣਾ ਹਾਈ ਕੋਰਟ, ਉਹਦੇ ਸਾਹਮਣੇ ਆਉਂਦਾ ਹੈ ਕਿ ਭਾਈ ਜਿਹੜੇ ਦੋਵੇਂ ਹੀ ਇੰਟਰਵਿਊ ਬਿਸ਼ਨੋਈ ਗੈਂਗ ਦੇ ਹੋਏ ਜਿਸ ਦੇ ਵਿੱਚ ਉਹਨੇ ਸਿੱਧੇ ਸਿੱਧੂ ਮੂਸੇਵਾਲਾ ਨੂੰ ਮਾਰਨ ਦੀ ਜ਼ਿੰਮੇਵਾਰੀ ਲਈ ਸੀ, ਇੱਕ ਬਠਿੰਡਾ ਜੇਲ੍ਹ 'ਚ ਹੋਇਆ, ਦੂਸਰਾ ਰਾਜਸਥਾਨ ਦੀ ਜੇਲ੍ਹ 'ਚ ਹੋਇਆ। ਕਿਹਨੇ ਕਰਵਾਏ, ਕੌਣ ਹੋਇਆ? ਜੇ ਇਸ ਦੇ ਉੱਤੇ ਉਹਦੀ ਪੱਤਰਕਾਰ ਦੀ ਜਿਹਦੇ ਨੇ ਕੀਤੇ ਗ੍ਰਿਫਤਾਰੀ ਦੀ ਗੱਲ ਆਈ ਤਾਂ ਪਿਛਲੇ ਦਿਨਾਂ 'ਚ ਵੱਡੇ ਵਕੀਲ ਸੁਪਰੀਮ ਕੋਰਟ 'ਚ ਪੇਸ਼ ਹੋਏ ਔਰ ਉਹਨਾਂ ਨੇ ਉਹਦੀ ਗ੍ਰਿਫਤਾਰੀ ਤੇ ਰੋਕ ਲਾ ਦਿੱਤੀ। ਹੁਣ ਇਹ ਸਾਰੀ ਖੇਡ ਹੈ ਕਿਉਂਕਿ ਇਹ ਜਦੋਂ ਈਵਨ ਇਹ ਸਿੱਧੂ ਮੂਸੇਵਾਲਾ ਕੇਸ ਲਈ ਪੰਜਾਬ ਲਿਆਂਦੇ ਜਾਣਾ ਸੀ ਇਹਨੂੰ ਬਿਸ਼ਨੋਈ ਨੂੰ, ਕਿੰਨੀਆਂ ਗੱਡੀਆਂ ਦੇ ਵਿੱਚ ਸੇਫਲੀ ਉਹ ਕਿੰਨੇ ਹਜ਼ਾਰ ਨੌਜਵਾਨ ਸਿੱਖ ਔਰ ਕਸ਼ਮੀਰੀ ਮਾਰ ਦਿੱਤੇ ਗਏ ਕਿ ਜੀ ਐਸਕੇਪ ਕਰਦਿਆਂ ਫੜੇ ਗਏ ਜਾਂ ਦੂਜੇ, ਪਰ ਉਹਨੂੰ ਤਾਂ ਪੂਰੇ ਇੱਕ ਜਵਾਈਆਂ ਵਾਂਗ ਪੰਜਾਬ 'ਚ ਲਿਆਂਦਾ ਗਿਆ ਬਿਸ਼ਨੋਈ ਨੂੰ। ਫਿਰ ਪੰਜਾਬ 'ਚ ਰੱਖ ਕੇ ਜਿਹੜਾ ਉਹਨੇ ਕਬੂਲਿਆ ਬੜੇ ਫਖਰ ਨਾਲ ਵੀ ਸਿੱਧੂ ਮੂਸੇਵਾਲਿਆਂ ਨੂੰ, ਬਾਹਰਲੇ ਖਾਲਿਸਤਾਨੀਆਂ ਨੂੰ ਵੀ ਧਮਕੀਆਂ ਦਿੱਤੀਆਂ। ਹੁਣ ਉਹਨਾਂ ਦਾ ਜਿਹੜਾ ਗੋਬਰ ਆ ਰਹੀ ਹੈ ਉਹਦੇ ਤੁਸੀਂ ਇੰਟਰਵਿਊ ਦੇਖੋਗੇ, ਉਹ ਕਹਿੰਦਾ ਕਿ ਇਹ ਖਾਲਿਸਤਾਨੀ ਤਾਂ ਬਾਹਰਲੇ ਕੁਛ ਵੀ ਨਹੀਂ ਮਾਰ, ਇਹ ਤਾਂ ਬਿਸ਼ਨੋਈ ਤੋਂ ਥਰ ਕੰਬਦੇ ਨੇ, ਤੁਸੀਂ ਉਹਨੂੰ ਦਿਓ ਜ਼ਰਾ ਖੁੱਲੀ ਛੁੱਟੀ ਤੇ ਇਹ ਤਾਂ ਨਿਕਲਣਗੇ ਨਹੀਂ ਬਾਹਰ, ਬਿਸ਼ਨੋਈ ਸਭ ਦੀ ਟੇਕ ਕੇਅਰ ਕਰ ਲਏਗਾ। ਹੁਣ ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਭਾਈ ਕੋਦੇ ਤੁਸੀਂ ਗੋਲਡੀ ਬਰਾੜ ਬਣਾ ਦਿਓ, ਕੋਈ ਹੋਰ ਨਾਂ ਲੈ ਦਿਓ, ਉਸ ਤੋਂ ਪਹਿਲਾਂ ਕੋਈ ਹੋਰ ਗੈਂਗ, ਇਹ ਸਾਰੀ ਖੇਡ ਹੀ ਏਜੰਸੀਆਂ ਦੀ ਹੈ। ਕਿਉਂਕਿ ਜਿਹੜਾ ਕੰਮ ਇਹਨਾਂ ਨੇ 1980 90 'ਚ ਪੰਜਾਬ ਦੀ ਜਵਾਨੀ ਸਿੱਖਾਂ ਦੀ ਨਸਲਕੁਸ਼ੀ ਦੇ ਲਈ ਆਤੰਕਵਾਦੀ, ਅਲਗਾਵਵਾਦੀ, ਉਗਰਵਾਦੀ ਕਹਿ ਕੇ ਕੀਤਾ, ਹੁਣ ਇਹ ਕਿਉਂਕਿ ਸੈਪਰੇਟਿਸਟ ਕਹਿੰਦੇ ਨੇ ਤੇ ਸੈਪਰੇਟਿਜ਼ਮ ਤਾਂ ਖਾਲਿਸਤਾਨ ਰੈਫਰੈਂਡਮ ਦੇ ਥੱਲੇ ਖੁਦ ਲੱਖਾਂ ਸਿੱਖ ਬਾਹਰ ਆ ਕੇ ਕਹਿੰਦੇ ਨੇ ਜੀ ਅਸੀਂ ਸੈਪਰੇਟ ਹੋਣਾ ਚਾਹੁੰਦੇ, ਅਸੀਂ ਚਾਹੁੰਦੇ ਹਾਂ ਖਾਲਿਸਤਾਨ। ਸੋ ਇਹਨਾਂ ਨੂੰ ਇਹ ਹੈ ਵੀ ਇਹਨਾਂ ਨੂੰ ਕ੍ਰਿਮੀਨਲ ਗੈਂਗਸਟਰ ਬਣਾਓ, ਗੈਂਗਸਟਰਸ ਦੇ ਥੱਲੇ ਜਿਹੜਾ ਐਲੀਮੀਨੇਟ ਕਰੋ। ਫਿਰ ਇਹ ਨਹੀਂ ਹੈ ਕਿ ਵੀ ਇਹਨਾਂ ਨੂੰ ਕੋਈ ਰਾ ਮਟੀਰੀਅਲ ਨਹੀਂ ਮਿਲਦਾ। ਹੁਣ ਜੇ ਹਰਦੀਪ ਸਿੰਘ ਨਿੱਜਰ ਮਰਡਰ
ਕੇਸ ਦੇ ਵਿੱਚ ਚਾਰੋਂ ਪੰਜੋਂ ਨੇ ਉਹ ਪੰਜਾਬੀ ਸਿੱਖਾਂ ਦੇ ਮੁੰਡੇ ਨੇ, ਪਿੰਡੂ ਬੈਕਗਰਾਊਂਡ ਦੇ। ਅੱਡ-ਅੱਡ ਥਾਵਾਂ ਤੋਂ ਉਹਨਾਂ ਨੇ, ਇੱਕ ਦੁਆਬੇ ਚੋਂ, ਇੱਕ ਮਾਝੇ ਚੋਂ, ਇੱਕ ਮਾਲਵੇ ਚੋਂ, ਜਾਂ ਇਵੇਂ ਕਰਨ ਦੱਸਣ ਦੇ ਲਈ ਕਿ ਉਹਨਾਂ ਦਾ ਕੋਈ। ਸੋ ਤੁਹਾਨੂੰ ਹਰ ਚੀਜ਼ ਆਰਕੈਸਟ੍ਰੇਟਡ ਨਜ਼ਰ ਆਉਂਦੀ ਹੈ। ਹੁਣ ਜੇ ਸਲਮਾਨ ਖਾਨ ਜਾਂ ਦੂਸਰੇ ਖਾਨਾਂ ਨੂੰ ਜਿਹਨਾਂ ਤੋਂ ਲੀਕਾਂ ਕਢਾਈਆਂ ਹੋਈਆਂ ਹੈ, ਉਹ ਸ਼ਾਹਰੁਖ ਹੋਏ, ਆਮਿਰ ਖਾਨ ਹੋਏ, ਉਹ ਤਾਂ ਸਵੇਰੇ ਸ਼ਾਮ ਰਾਮ ਰਾਮ ਜਪਦੇ ਨੇ ਸਾਹਮਣੇ ਆ ਕੇ ਕਿ ਭਾਈ ਅਸੀਂ ਜਿਹੜਾ ਰਾਮ ਦੇ ਹੀ ਪੁਜਾਰੀ ਹਾਂ। ਇਹ ਵੀ ਕਿਉਂਕਿ ਔਰ ਇਹ ਕੰਗਣਾ ਰਣੌਤ ਵਰਗੀ ਨੂੰ ਕਿਵੇਂ ਪ੍ਰਮੋਟ ਜਾਂ ਉਹਨਾਂ ਨੂੰ ਉਸ ਕਿਸਮ ਦੀਆਂ ਫਿਲਮਾਂ ਉਹ ਅਗਨੀਹੋਤਰੀ ਬਣਾਉਂਦਾ ਹੈ, ਕਸ਼ਮੀਰ ਫਾਈਲ ਜਾਂ ਕੇਰਲਾ ਫਾਈਲਸ ਬਣਦੀਆਂ ਨੇ। ਕਿਸੇ ਨੇ ਠੀਕ ਸਾਡੇ ਵਿਊਅਰ ਨੇ ਕਿਹਾ ਸੀ ਕਿ ਇਹ ਜਿਹੜੀ ਐਮਰਜੈਂਸੀ ਹੈ ਕੰਗਣਾ ਰਣੌਤ ਦੀ, ਜਿਵੇਂ ਕਸ਼ਮੀਰੀ ਮੂਵਮੈਂਟ ਨੂੰ ਬਦਨਾਮ ਕਰਨ ਲਈ ਕਸ਼ਮੀਰ ਫਾਈਲਸ ਬਣਾਈ, ਕੇਰਲਾ ਦੇ ਵਿੱਚ ਮੁਸਲਮਾਨਾਂ ਨੂੰ ਬਦਨਾਮ ਕਰਨ ਲਈ ਕੇਰਲਾ ਫਾਈਲਸ, ਇਹ ਕੰਗਣਾ ਰਣੌਤ ਦੀ ਐਮਰਜੈਂਸੀ ਪੰਜਾਬ ਫਾਈਲਸ ਹੈ। ਕਿਉਂਕਿ ਪਿੰਡਾਂ ਵਾਲਿਆਂ ਤੋਂ ਲੈ ਕੇ ਸਾਰੀ ਮੂਵਮੈਂਟ ਨੂੰ ਔਰ ਦੂਸਰੇ ਨੂੰ ਕਰਨ ਦਾ। ਸੋ ਇਹ ਵੀ ਜਿਹੜੇ ਜਿਨ੍ਹਾਂ ਦੇ ਨਾਵਾਂ ਨਾਲ ਹੀ ਖਾਨ ਲੱਗਾ ਹੋਇਆ, ਹਾਲੇ ਉਹ ਪੂਰੀ ਤਰ੍ਹਾਂ ਹਿੰਦੂਆਈਜ਼ ਹੋਏ ਨੇ। ਕਿਸੇ ਨੇ ਕਦੇ ਜ਼ਬਾਨ ਨਹੀਂ ਖੋਲੀ ਹੈ ਕਿਤੇ ਵੀ ਇਨਜਸਟਿਸ ਦੇ ਖਿਲਾਫ, ਜਾਂ ਕਿਸੇ ਨੇ ਉਹ ਤਾਂ ਅਯੁੱਧਿਆ ਵਾਲੇ ਜਾ ਕੇ ਰਾਮ ਜੀ ਆ ਗਏ ਉੱਥੇ ਵੀ ਜਾ ਕੇ ਖਾਨ ਬੈਠੇ ਹੋਏ ਸੀਗੇ, ਲੇਕਿਨ ਇਹ ਫਿਰ ਵੀ ਇਹਨਾਂ ਨੂੰ ਟੋਲਰੇਟ ਨਹੀਂ ਕਰਦੇ। ਸੋ ਅਸੀਂ ਸਮਝਦੇ ਹਾਂ ਵੀ ਇਸ ਗੱਲ ਤੋਂ ਖਬਰਦਾਰ ਹੋਣ ਦੀ ਲੋੜ ਹੈ। ਔਰ ਇਹ ਗੱਲ ਦੱਸਦੀ ਹੈ ਕਿ ਇੰਡੀਆ ਨੇ ਆਪਣਾ ਟਰਾਂਸਨੈਸ਼ਨਲ ਰਿਪਰੈਸ਼ਨ ਦਾ ਜਿਹੜਾ ਕ੍ਰਾਈਮ ਹੈ ਉਸ ਨੂੰ ਰੋਕਿਆ ਨਹੀਂ ਹੈ, ਉਵੇਂ ਹੀ ਐਕਟਿਵ ਰੱਖਿਆ ਹੋਇਆ ਹੈ। ਇਹੀ ਉਹਨੂੰ ਅਪਲੋਡ ਕਰਦੇ ਨੇ, ਇਹੀ ਪਾਰਟ ਜਿਹੜਾ ਹੈ। ਔਰ ਉਹਨੂੰ ਈਵਨ ਰਾਦਰ ਜਿਵੇਂ ਅਸੀਂ ਆਸਟ੍ਰੇਲੀਆ ਦੀ ਘਟਨਾ ਦਾ ਜ਼ਿਕਰ ਕੀਤਾ ਕਿ ਗੁਟਕਾ ਸਾਹਿਬ ਦੀ ਬੇਅਦਬੀ, ਔਰ ਉਹ ਸਾਰੇ ਦੇ ਲਈ ਵੀ ਅਲਟੀਮੇਟਲੀ ਜਿਹੜੇ ਫੁੱਟਪ੍ਰਿੰਟਸ ਨੇ ਉਹ ਇਹਨਾਂ ਦੇ ਕੌਂਸੂਲੇਟਾਂ ਚੋਂ ਹੀ ਨਿਕਲਣਗੇ ਜਾ ਕੇ, ਕਿਉਂਕਿ ਅਲਟੀਮੇਟਲੀ ਇਹ ਡਾਈਵਰਸ਼ਨਰੀ ਟੈਕਟਿਕ ਵੀ ਹੈ ਔਰ ਇਹ ਐਕਸਟੈਂਸ਼ਨ ਹੈ ਟਰਾਂਸਨੈਸ਼ਨਲ ਰਿਪਰੈਸ਼ਨ ਦੀ, ਜਿਸ ਦੇ ਥੱਲੇ ਗੈਂਗਸਟਰਸ, ਬਦਮਾਸ਼ ਟੋਲਾ, ਪੀੜ ਲੋਕ ਔਰ ਇਸ ਕਿਸਮ ਦੇ ਜਿਹੜੇ ਨੇ ਉਹਨਾਂ ਦਾ ਜਿਹੜੀ ਹੈ ਬਿਲਕੁਲ ਬੇਝਿਜਕ ਉਹਨਾਂ ਦੀ ਵਰਤੋਂ ਕੀਤੀ ਜਾ ਰਹੀ ਹੈ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਥਲੇ ਬ੍ਰੇਕ ਫਿਊਅਰਸ ਤੁਸੀਂ ਇਸ ਤਰ੍ਹਾਂ ਜੁੜੇ ਰਹਿਣਾ, ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਅਮਰੀਕਾ ਵਿੱਚ ਰਹਿ ਰਹੇ ਹੋ ਅਤੇ ਡਰਾਈਵਿੰਗ ਲਾਇਸੈਂਸ ਲੈਣਾ ਚਾਹੁੰਦੇ ਹੋ ਤੇ ਲੱਭ ਰਹੇ ਹੋ ਇੱਕ ਤਜਰਬੇਕਾਰ ਡਰਾਈਵਿੰਗ ਸਕੂਲ, ਤਾਂ ਤੁਹਾਡੇ ਲਈ ਹੈ ਵੱਡੀ ਖੁਸ਼ਖਬਰੀ। ਕੈਲੀਫੋਰਨੀਆ ਦਾ ਸਟਾਕਟਨ ਟਰੱਕ ਡਰਾਈਵਿੰਗ ਸਕੂਲ ਤੁਹਾਨੂੰ ਦੇਵੇਗਾ ਡਰਾਈਵਿੰਗ ਸਿਖਲਾਈ ਅਤੇ ਡਰਾਈਵਿੰਗ ਦੌਰਾਨ ਪੇਸ਼ ਆਉਂਦੀਆਂ ਮੁਸ਼ਕਲਾਂ ਨਾਲ ਨਜਿੱਠਣ ਦੀ ਸਿਖਲਾਈ। 25 ਸਾਲ ਤੋਂ ਵੀ ਵੱਧ ਦੇ ਤਜਰਬੇ ਨਾਲ ਤੁਹਾਨੂੰ ਮਿਲੇਗੀ ਡਰਾਈਵਿੰਗ ਨਾਲ ਸੰਬੰਧਿਤ ਹਰ ਤਰ੍ਹਾਂ ਦੀ ਸਿਖਲਾਈ, ਉਹ ਵੀ ਵਾਜਿਬ ਕੀਮਤ ਵਿੱਚ। ਫਿਰ ਦੇਰ ਕਿਸ ਗੱਲ ਦੀ, ਅੱਜ ਹੀ ਸੰਪਰਕ ਕਰੋ 2097883308 ਜਾਂ ਫਿਰ 2093139919 ਨੰਬਰਾਂ ਤੇ ਅਤੇ ਪਾਓ ਆਪਣਾ ਡਰਾਈਵਿੰਗ ਲਾਇਸੈਂਸ। ਆਦਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਨਗਰ ਕੀਰਤਨ 7 ਸਤੰਬਰ 2024 ਦਿਨ ਸ਼ਨੀਵਾਰ ਨੂੰ ਗੁਰਦੁਆਰਾ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਗ੍ਰੀਨਵੁੱਡ ਇੰਡੀਆਨਾ ਵਿਖੇ ਕੱਢਿਆ ਜਾ ਰਿਹਾ ਹੈ। ਨਗਰ ਕੀਰਤਨ ਸਵੇਰੇ 11 ਵਜੇ ਗੁਰਦੁਆਰਾ ਸਾਹਿਬ ਤੋਂ ਆਰੰਭ ਹੋਵੇਗਾ। ਖਾਲਿਸਤਾਨ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਅਤੇ ਹਿੰਮਤ ਸਿੰਘ ਨਿਊਯਾਰਕ ਵਿਸ਼ੇਸ਼ ਤੌਰ ਤੇ ਸ਼ਮੂਲੀਅਤ ਕਰਨਗੇ। ਐਤਵਾਰ ਦੇ ਮੁੱਖ ਦੀਵਾਨ ਵਿੱਚ ਵੀ ਪੰਥਕ ਵਿਚਾਰਾਂ ਹੋਣਗੀਆਂ। ਭਾਈ ਹਰਪਾਲ ਸਿੰਘ ਫਤਿਹਗੜ੍ਹ ਸਾਹਿਬ, ਭਾਈ ਪਰਮਪਾਲ ਸਿੰਘ, ਭਾਈ ਦਵਿੰਦਰ ਸਿੰਘ ਸ਼ਾਂਤ 6, 7, 8 ਸਤੰਬਰ ਨੂੰ ਖਾਸ ਤੌਰ ਤੇ ਗੁਰੂ ਘਰ ਵਿਖੇ ਹਾਜ਼ਰੀ ਲਵਾਉਣਗੇ। ਘੱਲੂਘਾਰਾ 1984 ਦੀ 40ਵੀਂ ਵਰ੍ਹੇਗੰਢ ਨੂੰ ਮੁੱਖ ਰੱਖਦਿਆਂ ਗੁਰੂ ਘਰ ਵਿਖੇ ਸ਼ਹੀਦ ਸਿੰਘਾਂ ਸਿੰਘਣੀਆਂ ਦੀ ਵਿਸ਼ੇਸ਼ ਪ੍ਰਦਰਸ਼ਨੀ ਲਾਈ ਜਾਵੇਗੀ। ਆਪ ਸਭ ਨੂੰ ਪਰਿਵਾਰਾਂ ਸਮੇਤ ਪਹੁੰਚਣ ਦੀ ਬੇਨਤੀ ਕੀਤੀ ਜਾਂਦੀ ਹੈ। ਵਧੇਰੇ ਜਾਣਕਾਰੀ ਲਈ ਆਪ ਹੇਠ ਦਿੱਤੇ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ। ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵਿਊਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਵਿਊਅਰਸ ਨੂੰ ਜਾਪਦਾ ਹੈ ਕਿ ਬੰਗਲਾਦੇਸ਼ ਅਤੇ ਭਾਰਤ ਵਿੱਚ ਆਉਣ ਵਾਲੇ ਸਮੇਂ ਵਿੱਚ ਕਸ਼ਮਕਸ਼ ਹੋਰ ਵੀ ਵਧੇਗੀ। ਬੰਗਲਾਦੇਸ਼ ਦੀ ਪ੍ਰਮੁੱਖ ਸਿਆਸੀ ਪਾਰਟੀ BNP ਨੇ ਕਿਹਾ ਹੈ ਕਿ ਜੇ ਭਾਰਤ ਬੰਗਲਾਦੇਸ਼ ਨਾਲ ਸੰਬੰਧ ਸੁਧਾਰਨਾ ਚਾਹੁੰਦਾ ਹੈ ਤਾਂ ਉਹ ਸ਼ੇਖ ਹਸੀਨਾ ਨੂੰ ਬੰਗਲਾਦੇਸ਼ ਦੇ ਹਵਾਲੇ ਕਰੇ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਨੇ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਲਈ ਜਾਂ ਲਿਖਣ ਲਈ। ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਬੰਗਲਾਦੇਸ਼ ਦੀ ਜਿਹੜੀ ਨਵੀਂ ਹਕੂਮਤ, ਬੇਸ਼ੱਕ ਇੰਟਰਿਮ ਹਕੂਮਤ ਹੈ, ਅੰਤਰਮ ਸਰਕਾਰ ਜਿਸ ਨੇ ਚੋਣਾਂ ਕਰਵਾਉਣੀਆਂ ਨੇ, ਇਸ ਵੇਲੇ ਉਹ ਫੁੱਲ ਕੰਟਰੋਲ 'ਚ ਹੈ
ਔਰ ਬਿਲਕੁਲ ਪੀਸ ਐਸਟੈਬਲਿਸ਼ ਹੋਈ ਹੈ, ਇਕਨੋਮੀ ਵੀ ਉਹਨਾਂ ਦੀ ਸਟੇਬਿਲਿਟੀ ਵੱਲ ਜਾ ਰਹੀ ਹੈ ਔਰ ਲੋਕਾਂ ਦੇ ਵਿੱਚ ਇੱਕ ਭਰੋਸਾ ਔਰ ਕੌਨਫੀਡੈਂਸ ਹੈ। ਇਹਦੇ ਬਾਵਜੂਦ ਕਿ ਇਹਨਾਂ ਨੇ ਮੀਂਹਾਂ ਦਾ ਸਹਾਰਾ ਲੈਂਦਿਆਂ ਬਰਸਾਤ ਦਾ, ਜਿਵੇਂ ਤ੍ਰਿਪੁਰਾ ਤੋਂ ਜਿਹੜੀਆਂ ਇਹਨਾਂ ਦੀਆਂ ਆਊਟਲੈਟਸ ਨੇ ਓਵਰ 50, ਉਹਨਾਂ ਚੋਂ ਇੱਕਦਮ ਸਡਨ ਪਾਣੀ ਡੈਮ ਤੋਂ ਛੱਡਿਆ, ਗੋਮਤੀ ਦਰਿਆ ਦਾ ਵੀ, ਔਰ ਆਲਮੋਸਟ 1/3 ਬੰਗਲਾਦੇਸ਼ ਪਾਣੀ ਦੇ ਵਿੱਚ ਵੀ ਡੁੱਬਿਆ। ਪਰ ਮੈਂ ਸਮਝਦਾ ਵੀ ਜਿਹੜੇ ਲੋਕ ਤਕਲੀਫਾਂ ਚੋਂ ਗੁਜ਼ਰਦੇ ਨੇ, ਜਿਵੇਂ ਇੰਡੀਵਿਜੂਅਲਸ ਨੂੰ ਵੀ ਜਿਹੜੇ ਜਿੰਨੀ ਤਕਲੀਫ ਨੂੰ ਦੇਖਦੇ ਨੇ ਉਨਾ ਹੀ ਉਹ ਟਫ ਹੁੰਦੇ ਨੇ। ਬੰਗਲਾਦੇਸ਼ ਦੇ ਲੋਕ ਜਿਹੜੇ ਨੇ ਉਹ ਟਫ ਨੇ, ਪੋਲੀਟੀਕਲੀ ਬਹੁਤ ਮੈਚੁਰ ਨੇ, ਔਰ ਇਹੀ ਕਾਰਨ ਹੈ ਕਿ ਵੀ ਇਸ ਦੇ ਬਾਵਜੂਦ ਕਿ ਇੰਡੀਆ ਨੇ ਤਾਂ ਆਪਣੇ ਵੱਲੋਂ ਇਹ ਸੀ ਜੀ ਕਿ ਅਸੀਂ ਫੌਜ ਭੇਜ ਕੇ ਤੁਹਾਨੂੰ ਆਜ਼ਾਦੀ ਦਿਵਾਈ ਹੋਈ ਹੈ, ਉਹ ਸਮਝਦੇ ਸੀ ਵੀ ਹੁਣ ਅਗਲੇ ਕਈ ਸਦੀਆਂ ਅਸੀਂ ਉਹਨਾਂ ਨੂੰ ਆਪਣੀ ਜੁੱਤੀ ਦੇ ਥੱਲੇ ਰੱਖਾਂਗੇ। ਪਰ ਉਹਨਾਂ ਨੇ ਤਾਂ 71 ਦੇ ਵਿੱਚ ਜਿਹੜਾ ਹੈ ਮੁਜੀਬੁਰ ਰਹਿਮਾਨ ਰਾਹੀਂ ਬੰਗਬੰਧੂ ਬਣਦਾ ਹੈ ਤੇ 3 ਸਾਲ ਬਾਅਦ ਉਸ ਦਾ ਜਿਹੜਾ ਉਹ 4 ਸਾਲ ਬਾਅਦ ਮਰਡਰ ਹੋ ਜਾਂਦਾ ਹੈ, ਸਾਰਾ ਟੱਬਰ ਹੀ ਮੁਕਾ ਦਿੱਤਾ ਉਹਨਾਂ ਨੇ। ਸੋ ਹੁਣ ਵੀ ਜੇ ਸ਼ੇਖ ਹਸੀਨਾ ਦੇ ਉੱਤੇ ਇੰਨੀ ਇਨਵੈਸਟਮੈਂਟ ਭਾਰਤੀ ਏਜੰਸੀਆਂ ਨੇ ਕੀਤੀ 3 ਟਰਮਸ ਇਨ ਰੋ, ਉਸ ਤੋਂ ਪਹਿਲਾਂ ਵੀ ਇੱਕ ਵਾਰੀ ਰਹੀ, ਪਰ ਜਿਵੇਂ ਉਹਨਾਂ ਨੇ ਐਨ ਬੰਗਲਾਦੇਸ਼ ਤੇ ਕਬਜ਼ਾ ਕੀਤਾ, ਉਹਨਾਂ ਦੀ ਜੁਡੀਸ਼ਰੀ ਵੀ, ਉਹਨਾਂ ਦਾ ਮੀਡੀਆ ਵੀ, ਉਹਨਾਂ ਦਾ ਹਰ ਇਕਨੋਮਿਕਲ ਢਾਂਚਾ, ਆਪਣੇ ਅਡਾਨੀ ਰਾਹੀਂ ਇਲੈਕਟ੍ਰਿਸਿਟੀ ਵੇਚਣ ਦੇ ਠੇਕੇ ਔਰ ਵਪਾਰ, ਔਰ ਉਹਨਾਂ ਦੀਆਂ 7 ਸਟੇਟਾਂ ਨੂੰ ਜਿਹੜਾ ਰਾਹ ਸੀ ਉਹ ਵੀ ਬੰਗਲਾਦੇਸ਼ ਦੇ ਵਿੱਚੋਂ ਦੀ, ਪਾਣੀ ਦੇ ਉੱਤੇ ਵੀ। ਸੋ ਦੇਖਦੇ ਰਹੇ ਔਰ ਜਿਵੇਂ ਹਫ਼ਤੇ ਦੇ ਵਿੱਚ ਉਹਨਾਂ ਨੇ ਸਭ ਕੁਝ ਬਦਲ ਕੇ ਰੱਖ ਦਿੱਤਾ। ਔਰ ਹੁਣ ਬਜਾਏ ਭਾਰਤ ਤਾਂ ਇਹਨਾਂ ਨੇ ਡਰਾਮੇਬਾਜ਼ੀ ਕੀਤੀ, ਬਾਈਡਨ ਦੇ ਨਾਲ ਵੀ ਗੁਫ਼ਤਗੂ 'ਚ ਮੋਦੀ ਨੇ ਇਹ ਕਹਿ ਕੇ ਕਿ ਜੀ ਦੇਖੋ ਮਾਈਨੋਰਟੀ ਹਿੰਦੂਆਂ ਦੇ ਉੱਤੇ ਹਮਲੇ ਹੋ ਰਹੇ ਨੇ, ਉਹਨਾਂ ਦੀ ਸਿਕਿਉਰਿਟੀ ਨੂੰ ਯਕੀਨੀ ਬਣਾਇਆ ਜਾਏ। ਔਰ ਮਿਸਟਰ ਯੂਨਸ ਜਿਹੜਾ ਅੰਤਰਿਮ ਸਰਕਾਰ ਦਾ ਪ੍ਰੈਜ਼ੀਡੈਂਟ ਹੈ, ਉਹ ਖੁਦ ਤਾਰਕੇਸ਼ਵਰੀ ਮੰਦਿਰ ਵੀ ਗਿਆ, ਜਨਮ ਅਸ਼ਟਮੀ ਦੇ ਮੌਕੇ ਤੇ ਹਿੰਦੂਆਂ ਨੂੰ ਸੱਦ ਕੇ ਲੰਚ ਡਿਨਰ ਕਰਵਾਇਆ। ਉਹਨੇ ਕਿਹਾ ਜੀ ਮੈਂ ਆਈ ਸਟੈਂਡ ਐਜ਼ ਏ ਵਿਟਨੈਸ ਕਿ ਕੁਝ ਨਹੀਂ ਹੋਏਗਾ, ਔਰ ਹੋਇਆ ਵੀ ਕੁਝ ਨਹੀਂ। ਔਰ ਇਸ ਸਾਰੇ ਪ੍ਰੋਪੇਗੈਂਡੇ ਨੂੰ, ਕਿਉਂਕਿ ਮੈਨੂੰ ਇਹ ਲੱਗਦਾ ਸੀ ਕਿ ਵੀ ਇੰਡੀਆ ਰੈਟਲਡ ਹੈ ਔਰ ਇਹ ਹਿੰਦੂਆਂ ਦੀ ਸਿਕਿਉਰਿਟੀ ਦੇ ਨਾਂ ਥੱਲੇ, ਜਿਵੇਂ ਪਹਿਲਾਂ 1971 ਚ ਫੌਜ ਭੇਜਣ ਦਾ ਬਹਾਨਾ ਬਣਾਇਆ ਸੀ ਜੀ, ਇੰਨਾ ਰਿਫਿਊਜੀ ਇਨਫਲਕਸ ਆ ਗਿਆ ਕਿ ਜੀ ਸਾਡੇ ਤਾਂ ਕਰੋੜ ਆ ਕੇ, ਉਹ ਵੀ ਝੂਠ ਸੀ ਪ੍ਰੋਪੇਗੈਂਡਾ ਵੀ ਅਸੀਂ ਫੌਜ ਭੇਜਣ ਤੋਂ ਬਿਨਾਂ ਕੋਈ ਚੋਇਸ ਨਹੀਂ ਹੈ। ਤਾਂ ਮੈਨੂੰ ਲੱਗਦਾ ਸੀ ਵੀ ਇਹ ਗਰਾਊਂਡ ਤਿਆਰ ਕਰ ਰਹੇ ਨੇ ਔਰ ਇਹਨਾਂ ਨੂੰ ਸੀ ਕਿ ਬੰਗਲਾਦੇਸ਼ ਦੇ ਵਿੱਚ ਪੀਸ ਨਹੀਂ ਹੋਣਾ ਔਰ ਇਵੈਂਚੁਅਲੀ ਅਸੀਂ, ਔਰ ਇਹ ਗੱਲ ਈਵਨ ਸੁਬਰਾਮਨੀਅਮ ਸਵਾਮੀ ਵਰਗੇ ਕਹਿ ਰਹੇ ਸੀ ਹਿੰਦੂਆਂ ਤੇ ਹਮਲੇ ਹੋ ਰਹੇ ਨੇ, ਤੁਸੀਂ ਫੌਜ ਕਿਉਂ ਨਹੀਂ ਭੇਜਦੇ। ਹਾਲਾਂਕਿ ਇਹ ਵੀ ਔਰ ਹੁਣ ਵੀ ਉਹਨਾਂ ਦੀ ਜਿਹੜੀਆਂ ਪ੍ਰਮੁੱਖ ਪਾਰਟੀਆਂ ਨੇ, ਜਿਵੇਂ ਜਮਾਤ ਇਸਲਾਮੀ ਤੇ ਪਾਬੰਦੀ ਲਾਈ ਹੋਈ ਸੀ 15 ਸਾਲ, ਇਹਨੇ ਪਾਬੰਦੀ ਲਾ ਛੱਡੀ, ਉਹਨਾਂ ਨੇ ਪਾਬੰਦੀ ਖਤਮ ਕੀਤੀ। ਜਮਾਤ ਇਸਲਾਮੀ ਵਾਲਿਆਂ ਨੇ ਵੀ ਆਪਣੇ ਇੰਟਰਵਿਊ ਦੇਣੇ ਸ਼ੁਰੂ ਕੀਤੇ ਨੇ, BNP ਖਾਲਿਦਾ ਜ਼ਿਆ ਦੀ ਪਾਰਟੀ ਮੁੱਖ ਤੌਰ ਤੇ, ਕਿਉਂਕਿ ਜੇ ਅੱਜ ਦੇ ਹਾਲਾਤ ਮੁਤਾਬਕ ਦੇਖੀਏ ਤਾਂ ਇਵੈਂਚੁਅਲੀ ਚੋਣਾਂ ਦੇ ਵਿੱਚ BNP ਦੀ ਹਕੂਮਤ ਹੀ ਬਣੇਗੀ ਜਾਂ ਕੋਈ ਨਵਾਂ ਢਾਂਚਾ ਵੀ ਸਟੂਡੈਂਟਸ ਦਾ ਆ ਸਕਦਾ। ਪਰ ਸਟੂਡੈਂਟਸ ਜਿਹੜੇ ਨੇ, ਸਟੂਡੈਂਟ ਲੀਡਰ ਇਸ ਸਿਸਟਮ ਦੇ ਵਿੱਚ ਕੋਪਟ ਕੀਤੇ ਹੋਏ ਨੇ। ਸੋ ਹਰ ਚੀਜ਼ ਬੜੀ ਸਮੂਥਲੀ, ਔਰ ਉਹਨਾਂ ਨੇ ਕਿਹਾ ਵੀ ਅਸੀਂ ਬੇਸਿਕ ਰਿਫਾਰਮ ਪਹਿਲਾਂ ਤਾਂ ਪਰਜਿੰਗ ਕਰਾਂਗੇ, ਜਿਹੜੀ ਵੀ ਇੰਡੀਅਨ ਏਜੰਸੀਆਂ ਦੇ ਬੰਦੇ ਵਿੱਚ ਵੜੇ ਹੋਏ ਨੇ ਉਹਨਾਂ ਨੂੰ ਕਲੀਨ ਕਰਕੇ ਫਿਰ ਜਿਹੜਾ ਹੈ, ਔਰ ਕਰਪਸ਼ਨ ਜੋ ਇਹਨੇ ਸ਼ੇਖ ਹਸੀਨਾ ਨੇ ਕੀਤਾ। ਪਰ ਮੈਂ ਦੇਖ ਰਿਹਾ ਕਿ ਵੀ ਇਹਦੇ ਬਾਵਜੂਦ ਕਿ ਭਾਰਤ ਦਾ ਬੜਾ ਜਾਇੰਟ ਸਟੇਚਰ ਹੈ, ਬੰਗਲਾਦੇਸ਼ ਕੁਝ ਵੀ ਨਹੀਂ ਹੈ ਭਾਰਤ ਦੇ ਸਾਹਮਣੇ, ਲੇਕਿਨ ਇਮੀਡੀਏਟਲੀ ਹਫ਼ਤੇ 2 ਹਫ਼ਤੇ ਬਾਅਦ ਉਹਨਾਂ ਨੇ ਰਿਅਲਾਈਜ਼ ਕੀਤਾ ਵੀ ਇਹਨਾਂ ਦੇ ਨਾਲ ਮਿਲਟਰੀ ਟੱਕਰ ਵੀ ਹੋ ਸਕਦੀ ਹੈ। ਔਰ ਉਹਨਾਂ ਨੇ ਪਾਕਿਸਤਾਨ ਤੋਂ ਐਮਨੀਸ਼ਨ, RDX, ਦੂਜੀਆਂ ਚੀਜ਼ਾਂ ਆਰਡਰ ਕੀਤੀਆਂ। ਇਹਨਾਂ ਦੀ ਫੌਜ ਦੇ ਕੰਨ ਖੜੇ ਹੋ ਗਏ ਕਿ ਜੀ 3 ਪਾਸਿਓਂ ਇੰਡੀਆ ਦਾ ਬਾਰਡਰ ਲੱਗਦਾ ਹੈ, ਚੌਥੇ ਪਾਸੇ ਬੇ ਆਫ ਬੰਗਾਲ ਹੈ, ਇਹ ਵੈਪਨ ਉਹ ਮੰਗ ਰਹੇ ਨੇ ਜਿਹੜੇ ਜੰਗਦੇ ਨੇ। ਪਰ ਉਹਨਾਂ ਨੇ ਕੋਈ ਪਰਵਾਹ ਨਹੀਂ ਕੀਤੀ, ਉਹਨਾਂ ਨੂੰ ਵੀ ਪਤਾ ਹੈ ਕਿ ਵੀ ਇਵੈਂਚੁਅਲੀ ਕੀ ਹੈ। ਪਰ ਹੁਣ ਇੱਕ ਗੱਲ ਦੇ ਉੱਤੇ ਜਿਹਦੇ ਤੇ ਉਹਨਾਂ ਦੀਆਂ ਸਾਰੀਆਂ ਸਿਆਸੀ ਧਿਰਾਂ ਆਮਦਾ ਹੋ ਰਹੀਆਂ ਨੇ, ਅਵਾਮੀ ਨੈਸ਼ਨਲ ਪਾਰਟੀ ਨੂੰ ਛੱਡ ਕੇ, ਜ਼ਾਹਰ ਹੈ ਜਿਹੜੀ ਸ਼ੇਖ ਹਸੀਨਾ ਦੀ ਪਾਰਟੀ ਹੈ, ਕਿ ਇਹਨੂੰ ਸ਼ੇਖ ਹਸੀਨਾ ਨੂੰ ਸਾਡੇ ਹਵਾਲੇ ਕਰੋ। ਔਰ ਉਹਦੇ ਤੇ 100 ਤੋਂ ਜ਼ਿਆਦਾ ਕੇਸ ਆਲਰੇਡੀ ਰਜਿਸਟਰ ਹੋ ਚੁੱਕੇ ਨੇ ਅੱਜ ਵੀ, ਕਿਉਂਕਿ ਇਹਨਾਂ ਦੀਆਂ ਹੀ PTI ਵਗੈਰਾ ਨਿਊਜ਼ ਏਜੰਸੀ ਦੀਆਂ ਖਬਰਾਂ ਹੁੰਦੀਆਂ ਨੇ। ਤੇ ਮੈਨੂੰ ਲੱਗਦਾ ਵੀ ਇਹਨਾਂ ਦੀਆਂ ਜੁੱਤੀਆਂ, ਇਹਨਾਂ ਦਾ ਸਿਰ, ਇਹਨਾਂ ਨੂੰ ਜਿਹੜਾ ਉਹ ਟਿਕਾਣੇ ਵੀ ਰੱਖਣਾ ਚਾਹੀਦਾ। ਔਰ ਇਹ ਹੈ ਜਿਹੜੇ BNP ਪਾਰਟੀ ਜਿਹਦੀ ਹਕੂਮਤ ਬਣਨੀ ਹੈ ਚੋਣਾਂ ਤੋਂ ਬਾਅਦ, ਮੋਸਟ ਲਾਈਕਲੀ
Hasina's extradition key to new leaf in India-Bangladesh relations, top BNP leader. ਹੁਣ ਬੰਗਲਾਦੇਸ਼ ਨੈਸ਼ਨਲਿਸਟ ਪਾਰਟੀ ਹੈ, ਇਹਦੀ ਐਬਰੀਵੇਸ਼ਨ BNP ਹੈ। ਉਹਨਾਂ ਦਾ ਜਿਹੜਾ ਨੰਬਰ 2 ਮੈਨ ਹੈ ਜਨਰਲ ਸੈਕਟਰੀ ਮਿਰਜ਼ਾ ਫਖਰੁਲ ਇਸਲਾਮ ਆਲਮਗੀਰ, ਉਹਨਾਂ ਨੇ ਇੱਕ ਇੰਟਰਵਿਊ ਦਿੱਤਾ ਹੈ। ਉਹਨਾਂ ਨੇ ਕਿਹਾ ਵੀ ਇਹ ਜਿਹੜੇ ਇੰਡੀਆ ਬੰਗਲਾਦੇਸ਼ ਰਿਲੇਸ਼ਨਸ ਨੇ ਭਵਿੱਖ ਦੇ, ਇਹਦੀ ਇੱਕ ਚਾਬੀ ਹੈ। ਚਾਬੀ ਇਹ ਹੈ ਸ਼ੇਖ ਹਸੀਨਾ ਨੂੰ ਬੰਗਲਾਦੇਸ਼ ਦੇ ਹਵਾਲੇ ਕਰਨਾ। ਉਹ ਕਹਿੰਦਾ ਵੀ ਇਹ ਜਿਹੜੀ ਨਵੀਂ ਰਿਲੇਸ਼ਨਸ਼ਿਪ ਦੀ ਸ਼ੁਰੂਆਤ ਹੋਏਗੀ ਵਿਚ ਸ਼ੁੱਡ ਬਿਗਿਨ with the extradition of ex-Prime Minister Sheikh Hasina, as her continued presence in India could further damage bilateral relations. ਕਿ ਜਿੰਨੀ ਦੇਰ ਇੰਡੀਆ 'ਚ ਹੁਣ ਰਹੇਗੀ, ਇਹ ਹਰ ਚੜ੍ਹਦੇ ਦਿਨ ਦੇ ਨਾਲ ਬੰਗਲਾਦੇਸ਼ ਨਾਲ ਭਾਰਤ ਦੇ ਸਬੰਧ ਡਿਟੀਰੀਓਰੇਟ ਹੋਣਗੇ। ਔਰ ਫਿਰ ਉਹਨਾਂ ਨੇ ਕਿਹਾ ਜੀ 2 ਹੋਰ ਮਰਡਰ ਕੇਸ ਉਹਦੇ ਖਿਲਾਫ ਰਜਿਸਟਰ ਹੋਏ ਨੇ। ਦੂਸਰੀ ਗੱਲ, ਬਾਣੀਏ ਨੂੰ ਉਹਨੂੰ ਸਭ ਤੋਂ ਜ਼ਿਆਦਾ ਹਰਟ ਕਰਦੀ ਹੈ ਕੋਈ ਚੀਜ਼ ਜੇ ਤੁਸੀਂ ਉਹਦੀ ਜੇਬ ਨੂੰ ਹੱਥ ਪਾਓ, ਪਾਕਟ ਨੂੰ, ਬਟੂਏ ਨੂੰ। ਔਰ ਦੂਜੀ ਗੱਲ ਇਹਨੇ ਕਹੀ ਵੀ the veteran leader, the second in command of BNP, emphasized his party's desire for strong relations with India. ਪਰ ਉਹਨੇ ਕਿਹਾ ਕਿ ਵੀ ਅਸੀਂ ਜਿਹੜਾ ਹੈ ਈਵਨ ਜਿਹੜਾ ਅਡਾਨੀ ਦੇ ਨਾਲ, ਆਲਮਗੀਰ said if BNP was voted to power, it would review and re-evaluate the questionable Adani electricity deal signed during the Awami League regime, as it was putting tremendous pressure on people of Bangladesh. ਉਹਨੇ ਕਿਹਾ ਜੀ ਜਦੋਂ ਸਾਡੀ ਸਰਕਾਰ ਬਣੀ, ਅਡਾਨੀ ਦੇ ਨਾਲ ਜਿਹੜੀ ਪਿਛਲੀ ਸਰਕਾਰ ਨੇ ਕੀਤੀ ਜ਼ਾਹਰ ਹੈ ਇਸੇ ਲਈ ਤਾਂ ਉਹਨੂੰ ਸਪੋਰਟ ਕੀਤਾ ਹੋਇਆ ਸੀ ਸ਼ੇਖ ਹਸੀਨਾ ਨੂੰ। ਐਵੇਂ ਨਹੀਂ ਅਜੀਤ ਡੋਵਲ ਜਾ ਕੇ ਬਹਿ ਜਾਂਦਾ ਸੀ ਉੱਥੇ ਤੇ ਇੰਡੀਆ ਦਾ ਇਲੈਕਸ਼ਨ ਕਮਿਸ਼ਨਰ ਜਿਹੜੀਆਂ ਰਿਗਡ ਇਲੈਕਸ਼ਨਾਂ ਸੀ ਜਨਵਰੀ ਦੀਆਂ, ਉੱਥੇ ਵਧਾਈ ਦੇ ਰਿਹਾ ਬੰਗਲਾਦੇਸ਼ ਦੇ ਚੋਣ ਕਮਿਸ਼ਨ ਨੂੰ ਕਿ ਵਾਹ 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 ਕਿਆ ਤੁਸੀਂ ਜਿਹੜਾ ਹੈ ਉਹ ਸ਼ਾਨਦਾਰ ਜਿਹੜੀਆਂ ਨੇ ਨਿਰਪੱਖ ਫ੍ਰੀ ਐਂਡ ਫੇਅਰ ਚੋਣਾਂ ਕਰਵਾਈਆਂ। ਫਿਰ ਉਹਨੇ ਆਲਮਗੀਰ ਨੇ ਬੜੀ ਕੁਇਲੇ ਉਹਨਾਂ ਨੇ ਕਿਹਾ ਜੀ ਇਹ ਸਾਰੀ ਜਿਹੜਾ ਪਾਰਟ ਹੈ ਇਹ ਉਸੇ ਦੇ ਉੱਤੇ ਹੀ ਹੈ ਕਿ ਇਹਨਾਂ ਨੂੰ ਇੰਡੀਆ ਦੇ ਜਿਹੜਾ ਸਿਸਟਮ ਹੈ ਉਹ ਬੰਗਲਾਦੇਸ਼ ਦੇ ਲੋਕਾਂ ਦੀ ਮਾਨਸਿਕਤਾ ਨੂੰ ਸਮਝਣ ਦੇ ਵਿੱਚ ਫੇਲ ਹੋਇਆ। ਉਹਨਾਂ ਨੇ ਕਿਹਾ ਕਿ ਵੀ ਬੇਸ਼ੱਕ ਲੋਕਾਂ ਦੀ ਅਪਰਾਈਜ਼ਿੰਗ ਨੇ ਸ਼ੇਖ ਹਸੀਨਾ ਨੂੰ ਚਲਦਾ ਕਰ ਦਿੱਤਾ ਹੈ, ਪਰ ਅਜੇ ਵੀ ਇੰਡੀਅਨ ਐਸਟੈਬਲਿਸ਼ਮੈਂਟ ਨੇ BNP ਦੇ ਨਾਲ ਪਹੁੰਚ ਨਹੀਂ ਕੀਤੀ, ਜਦੋਂ ਕਿ ਚਾਈਨਾ, ਅਮਰੀਕਾ, UK ਔਰ ਪਾਕਿਸਤਾਨ ਆਲਰੇਡੀ ਸਾਡੇ ਨਾਲ ਇਨ ਟੱਚ ਨੇ। ਸੋ ਉਹ ਦੱਸ ਰਹੇ ਨੇ ਵੀ ਇਹ ਕਿੰਨੇ ਇਮੈਚੁਰ ਨੇ। ਔਰ ਇਹ ਉਹਨਾਂ ਨੇ ਕਿਹਾ ਵੀ ਇਹ ਜਿਹੜਾ ਰੌਲਾ ਪਾ ਰਹੇ ਨੇ ਜੀ ਹਿੰਦੂ ਖਤਰੇ 'ਚ, ਇਹ ਉਹਨਾਂ ਨੇ ਕਿਹਾ ਸਾਡੇ ਇੰਟਰਨਲ ਮੈਟਰ ਹੈ। ਹੁਣ ਇਹ ਹੁੰਦਾ ਹੈ ਜਦੋਂ ਜਿਹੜੀਆਂ ਗੈਰਤਮੰਦ ਕੌਮਾਂ ਹੁੰਦੀਆਂ ਨੇ ਉਹ ਆਪਣੀ ਆਜ਼ਾਦੀ ਨਾਲ ਸਮਝੌਤਾ ਨਹੀਂ ਕਰਦੀਆਂ। ਉਹ ਕਹਿੰਦੇ ਵੀ ਇਹ ਇਹਨਾਂ ਦਾ ਕਹਿਣਾ ਇਹ ਸਾਡਾ ਅੰਦਰੂਨੀ ਮਸਲਾ ਹੈ ਔਰ ਅਸੀਂ ਇਸ ਗੱਲ ਨੂੰ ਜਿਹੜਾ ਹੈ ਈਵਨ ਜਿਹੜੀਆਂ ਇਹਨਾਂ ਦੀਆਂ ਖਬਰਾਂ ਇਹ ਦੇ ਰਹੇ ਨੇ ਕਿ ਜੀ ਹਿੰਦੂਆਂ ਤੇ ਹਮਲੇ ਹੋ ਰਹੇ ਨੇ, ਨਿਊਜ਼ ਆਰ ਨਾਟ ਐਕੂਰੇਟ। ਜਿਹੜੀਆਂ ਮਾਈਨਰ ਇਨਸੀਡੈਂਟਸ ਵੀ ਹੋਈਆਂ ਨੇ ਉਹ ਉਵੇਂ ਹੀ ਨੇ। ਜਿਹੜੇ ਅਵਾਮੀ ਲੀਗ ਦੇ ਮੁਸਲਮਾਨ ਹਮਾਇਤੀ ਸੀ ਉਹਨਾਂ ਦੇ ਉੱਤੇ ਅਟੈਕ ਹੋਏ, ਇਵੇਂ ਕੁਛ ਹਿੰਦੂਆਂ ਤੇ ਹੋਏ, ਕਿਉਂਕਿ ਹਿੰਦੂ 10-12% ਤਾਂ ਨੇ ਬੰਗਲਾਦੇਸ਼ ਦੇ ਪਾਪੂਲੇਸ਼ਨ ਦਾ। ਔਰ ਉਹਨੇ ਨਾਲ ਹੀ ਕਲੀਅਰ ਕਿ ਇਫ ਇੰਡੀਆ ਡਜ਼ ਨਾਟ ਐਨਸ਼ੋਰ ਦ ਐਕਸਟ੍ਰੈਡੀਸ਼ਨ ਆਫ ਹਸੀਨਾ ਟੂ ਬੰਗਲਾਦੇਸ਼, the relationship between the two countries will further decline. ਉਹਨੇ ਕਿਹਾ ਇਹ ਗੱਲ ਸੁਣ ਲਓ ਧਿਆਨ ਨਾਲ, ਜੇ ਤੁਸੀਂ ਸਾਡੇ ਹਵਾਲੇ ਨਾ ਕੀਤਾ ਤੇ ਸਬੰਧ ਜਿਹੜੇ ਨੇ ਹੋਰ ਵੀ ਖਰਾਬ ਹੋਣਗੇ। ਹੁਣ ਇਸ ਦੇ ਉੱਤੇ ਜਦੋਂ ਭਾਰਤ ਦੀ ਐਕਸਟਰਨਲ ਅਫੇਅਰਸ ਮਿਨਿਸਟਰੀ, ਵਿਦੇਸ਼ ਮੰਤਰਾਲਾ, ਉਹਨਾਂ ਦਾ ਸਪੋਕਸਮੈਨ ਹੈ ਰਣਧੀਰ ਜੈਸਵਾਲ, ਉਹਨੂੰ ਜਦੋਂ ਪ੍ਰੈਸ ਬਰੀਫਿੰਗ ਦੇ ਵਿੱਚ ਇਹ ਸਵਾਲ ਪੁੱਛਿਆ ਗਿਆ ਕਿ ਭਾਈ ਜਿਹੜੀ ਇੰਟਰਿਮ ਗਵਰਨਮੈਂਟ ਹੈ ਉਹ ਤਾਂ ਐਕਸਟ੍ਰੈਡੀਸ਼ਨ ਮੰਗ ਰਹੀ ਹੈ ਹਸੀਨਾ ਦੀ, ਪਰ ਉਹ ਆਇਆ ਹੀ ਡਿਡ ਨਾਟ ਗਿਵ ਏ ਕਲੀਅਰ ਆਨਸਰ ਕਿ ਉਹਦੇ ਕੋਲ ਕੋਈ ਜਵਾਬ ਨਹੀਂ ਸੀ। ਉਹਨੇ ਕਿਹਾ ਦਾ ਫਾਰਮਰ, ਇਹ ਹੁਣ ਉਹਨਾਂ ਦਾ ਇੰਡੀਆ ਦੇ ਵਿਦੇਸ਼ ਮੰਤਰਾਲੇ ਦਾ ਸਪੋਕਸਮੈਨ ਮੀਡੀਆ ਨੂੰ ਕਹਿ ਰਿਹਾ, the former Prime Minister of Bangladesh came to India at a very short notice for safety reasons. ਉਹ ਆਪਣੀ ਸੁਰੱਖਿਆ ਲਈ ਆਇਆ, ਅਦਰਵਾਈਜ਼ ਉਹਦੀਆਂ ਬੋਟੀਆਂ ਲੈ ਜਾਣੀਆਂ ਸੀ ਉਹਨਾਂ ਨੇ ਤੋੜ ਕੇ, ਸ਼ਾਰਟ ਨੋਟਿਸ ਲਈ। We have nothing further to add on that matter. ਇਸ ਮਾਮਲੇ 'ਚ ਅਸੀਂ ਹੋਰ ਕੁਛ ਵੀ ਇਹਦੇ 'ਚ ਵਾਧੂ ਨਹੀਂ ਕਹਿੰਦੇ। What you asked lies in the realm of hypothetical issues. ਇਹ ਜੋ ਤੁਸੀਂ ਸਵਾਲ ਪੁੱਛ ਰਹੇ ਹੋ ਇਹ ਹਾਈਪੋਥੈਟੀਕਲ ਨੇ, ਇਹ ਬਨੌਟੀ ਨੇ, ਜਾਂ ਤੁਸੀਂ ਐਵੇਂ ਆਪਣੀਆਂ ਜਿਹੜੀਆਂ ਨੇ
ਇਮੇਜਿਨੇਸ਼ਨ 'ਚੋਂ ਪੁੱਛ ਰਹੇ ਹਾਂ। ਵੈਨ ਆਸਕਡ ਅਬਾਊਟ ਦਾ ਔਨ ਗੋਇੰਗ ਇੰਡੀਆ ਆਊਟ ਕੈਂਪੇਨ ਇਨ ਬੰਗਲਾਦੇਸ਼, ਉਹਨਾਂ ਕਿਹਾ ਜੀ ਚਲੋ ਇਹ ਤਾਂ ਹਾਈਪੋਥੇਸਿਸ ਹੋ ਗਿਆ, ਇਹ ਜਿਹੜੀ ਬੰਗਲਾਦੇਸ਼ ਲਹਿਰ ਚੱਲੀ ਹੋਈ ਕਿ ਇੰਡੀਆ ਆਊਟ, ਇਹਦੇ ਬਾਰੇ ਇਹਦੇ ਬਾਰੇ ਕੀ ਹੈ। ਉਹਨਾਂ ਨੇ ਆਲਮਗੀਰ ਨੂੰ BNP ਵਾਲੇ ਨੂੰ ਵੀ ਪੁੱਛਿਆ, ਉਹਨੇ ਕਿਹਾ ਕਿ ਐਂਗਰ ਅਗੇਂਸਟ ਇੰਡੀਆ ਇਜ਼ as it never bothered to establish a relationship with the people of the country but was content with its relationship with the Awami League only। ਇਹ BNP ਨੂੰ ਪੁੱਛਿਆ ਕਿ ਇਹ ਜਿਹੜੀ ਉੱਥੇ ਮੁਹਿੰਮ ਹੈ ਬੰਗਲਾਦੇਸ਼ ਕਿ ਇੰਡੀਆ ਆਊਟ ਕੀ ਹੈ, ਉਹਨੇ ਕਿਹਾ ਜੀ ਇਹਦੇ ਲਈ ਇੰਡੀਆ ਜ਼ਿੰਮੇਵਾਰ ਹੈ, ਕਿਉਂਕਿ ਉਹਨਾਂ ਨੇ ਕਦੇ ਲੋਕਾਂ ਦੀ ਮਾਨਸਿਕਤਾ ਨੂੰ ਨਹੀਂ ਸਮਝਿਆ, ਲੋਕਾਂ ਦੇ ਨਾਲ ਕੋਈ ਰਾਬਤਾ ਨਹੀਂ ਰੱਖਿਆ, ਔਰ ਨਤੀਜੇ ਦੇ ਤੌਰ ਤੇ ਅੱਜ ਇਹ ਕੱਟ ਆਫ ਨੇ। ਔਰ ਇਹ ਗੱਲਾਂ ਹੁਣ ਜਮਾਤੇ ਇਸਲਾਮੀ ਜਿਸ ਦੇ ਉੱਤੇ ਪਾਬੰਦੀ ਖਤਮ ਹੋਈ ਹੈ, ਉਹਨਾਂ ਨੇ ਵੀ ਇਹ ਕਿਹਾ ਕਿ ਦਿੱਲੀ ਮਸਟ ਨਾਟ ਇੰਟਰਫੀਅਰ ਇਨ ਬੰਗਲਾਦੇਸ਼ ਅਫੇਅਰਸ, ਕਿ ਮੁਲਕ ਸਾਡੇ ਤੋਂ ਚ ਬਿਲਕੁਲ ਨਾ ਜਿਹੜਾ ਇੰਟਰਫੀਅਰ ਕਰੋ। ਬਾਕੀ ਗ੍ਰਿਫਤਾਰੀਆਂ ਵੀ ਜਾਰੀ ਨੇ। ਸ਼ੇਖ ਹਸੀਨਾ ਆਪਣੇ ਸਾਥੀਆਂ ਨੂੰ ਛੱਡ ਕੇ ਦੌੜ, ਐਕਸ ਬੰਗਲਾਦੇਸ਼ ਸਪੀਕਰ ਫਾਰਮਰ ਕਾਮਰਸ ਮਿਨਿਸਟਰ ਅਰੈਸਟਡ ਇਨ ਮਰਡਰ ਕੇਸ। ਹੁਣ ਸਾਰੇ ਚੁਣ ਕੇ ਲੱਭ ਕੇ ਲਿਆ ਰਹੇ ਨੇ ਕਿ ਚਲੋ ਤੁਹਾਡੇ ਸਭ ਦੇ ਉੱਤੇ ਮੁਕੱਦਮੇ ਚੱਲਣਗੇ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਥੈਲਨ ਬ੍ਰੇਕ ਵਿਊਅਰਸ, ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਯੂਨਾਈਟਿਡ ਸਿੱਖ ਸੰਸਥਾ ਨੇ ਦੱਖਣੀ ਅਮਰੀਕਾ ਵਿੱਚ ਬੇਰਲ ਤੂਫਾਨ ਦੇ ਪੀੜਤਾਂ ਲਈ ਤੁਰੰਤ ਮਦਦ ਮੁਹਿੰਮ ਸ਼ੁਰੂ ਕੀਤੀ ਹੈ। ਇਸ ਭਿਆਨਕ ਤੂਫਾਨ ਨੇ ਸੈਂਟ ਵਿੰਸੈਂਟ ਅਤੇ ਗ੍ਰੇਨੇਡੀਨਸ, ਗ੍ਰੇਨੇਡਾ, ਡੋਮਿਨਿਕਾ ਤੇ ਬਾਰਬਾਡੋਸ ਨੂੰ ਬਹੁਤ ਨੁਕਸਾਨ ਪਹੁੰਚਾਇਆ ਹੈ। ਯੂਨਾਈਟਿਡ ਸਿੱਖ ਦੀਆਂ ਟੀਮਸ ਲੋੜਵੰਦ ਲੋਕਾਂ ਲਈ ਜ਼ਰੂਰੀ ਸਮਾਨ ਅਤੇ ਖਾਣ-ਪੀਣ ਦੀਆਂ ਚੀਜ਼ਾਂ ਪਹੁੰਚਾ ਰਹੀਆਂ ਹਨ। ਤੁਹਾਡੇ ਸਹਿਯੋਗ ਦੀ ਲੋੜ ਹੈ। ਕਿਰਪਾ ਕਰਕੇ ਇਹ ਸਮਾਨ ਦਾਨ ਕਰੋ। ਖਾਣ-ਪੀਣ ਦੀਆਂ ਚੀਜ਼ਾਂ, ਤਿਰਪਾਲ, ਜਨਰੇਟਰ, ਕੱਪੜੇ, ਤੰਬੂ, ਟਾਇਲਟ ਪੇਪਰ, ਬਰਸਾਤੀ ਕੋਟ, ਸੈਨੇਟਰੀ ਪੈਡ, ਹਰੇਕ ਸਾਈਜ਼ ਦੇ ਡਾਈਪਰ ਆਦਿ। ਡੋਨੇਟ ਕਰਨ ਲਈ contact@united6.org ਤੇ ਸੰਪਰਕ ਕਰੋ। ਮਦਦ ਕਰਨ ਲਈ ਕਿਰਪਾ ਕਰਕੇ ਸਾਡੀ ਵੈਬਸਾਈਟ ਤੇ ਡੋਨੇਟ ਕਰੋ। ਆਦਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਨਗਰ ਕੀਰਤਨ 7 ਸਤੰਬਰ 2024 ਦਿਨ ਸ਼ਨੀਵਾਰ ਨੂੰ ਗੁਰਦੁਆਰਾ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਗ੍ਰੀਨਵੁੱਡ ਇੰਡੀਆਨਾ ਵਿਖੇ ਕੱਢਿਆ ਜਾ ਰਿਹਾ ਹੈ। ਨਗਰ ਕੀਰਤਨ ਸਵੇਰੇ 11 ਵਜੇ ਗੁਰਦੁਆਰਾ ਸਾਹਿਬ ਤੋਂ ਆਰੰਭ ਹੋਵੇਗਾ। ਖਾਲਿਸਤਾਨ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਅਤੇ ਹਿੰਮਤ ਸਿੰਘ ਨਿਊਯਾਰਕ ਵਿਸ਼ੇਸ਼ ਤੌਰ ਤੇ ਸ਼ਮੂਲੀਅਤ ਕਰਨਗੇ। ਐਤਵਾਰ ਦੇ ਮੁੱਖ ਦੀਵਾਨ ਵਿੱਚ ਵੀ ਪੰਥਕ ਵਿਚਾਰਾਂ ਹੋਣਗੀਆਂ। ਭਾਈ ਹਰਪਾਲ ਸਿੰਘ ਫਤਿਹਗੜ੍ਹ ਸਾਹਿਬ, ਭਾਈ ਪਰਮਪਾਲ ਸਿੰਘ, ਭਾਈ ਦਵਿੰਦਰ ਸਿੰਘ ਸ਼ਾਂਤ 6, 7, 8 ਸਤੰਬਰ ਨੂੰ ਖਾਸ ਤੌਰ ਤੇ ਗੁਰੂ ਘਰ ਵਿਖੇ ਹਾਜ਼ਰੀ ਲਵਾਉਣਗੇ। ਘੱਲੂਘਾਰਾ 1984 ਦੀ 40ਵੀਂ ਵਰ੍ਹੇਗੰਢ ਨੂੰ ਮੁੱਖ ਰੱਖਦਿਆਂ ਗੁਰੂ ਘਰ ਵਿਖੇ ਸ਼ਹੀਦ ਸਿੰਘਾਂ ਸਿੰਘਣੀਆਂ ਦੀ ਵਿਸ਼ੇਸ਼ ਪ੍ਰਦਰਸ਼ਨੀ ਲਾਈ ਜਾਵੇਗੀ। ਆਪ ਸਭ ਨੂੰ ਪਰਿਵਾਰਾਂ ਸਮੇਤ ਪਹੁੰਚਣ ਦੀ ਬੇਨਤੀ ਕੀਤੀ ਜਾਂਦੀ ਹੈ। ਵਧੇਰੇ ਜਾਣਕਾਰੀ ਲਈ ਆਪ ਹੇਠ ਦਿੱਤੇ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ। ਵਿਊਅਰਸ, ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵਿਊਅਰਸ, ਗੱਲਬਾਤ ਕਰਨ ਜਾ ਰਹੇ ਹਾਂ ਗਜ਼ਾ ਤੇ ਯੂਕਰੇਨ ਦੇ ਹਵਾਲੇ ਨਾਲ ਕਿ ਗਜ਼ਾ ਅਤੇ ਯੂਕਰੇਨ ਵਿੱਚ ਹਾਲਾਤ ਬਦ ਤੋਂ ਬਦਤਰ ਹੁੰਦੇ ਜਾ ਰਹੇ ਨੇ ਔਰ ਇਜ਼ਰਾਈਲੀ ਪ੍ਰਧਾਨ ਮੰਤਰੀ ਨੇਤਨਯਾਹੂ ਦੇ ਖਿਲਾਫ ਪ੍ਰੋਟੈਸਟ ਵੀ ਹੋ ਰਹੇ ਨੇ, ਪਰ ਉਸ ਦੇ ਕੰਨਾਂ ਤੇ ਜੂਨ ਤੱਕ ਨਹੀਂ ਰਿੰਗ ਰਹੀ। ਔਰ ਇਸੇ ਤਰ੍ਹਾਂ ਯੂਕਰੇਨ ਵਿੱਚ ਰੂਸ ਵੱਲੋਂ ਨਿਊਕਲੀਅਰ ਸੈਸ਼ਨ ਵਿਚਾਰੀ ਜਾ ਰਹੀ ਹੈ, ਜੋ ਕਿ ਬਹੁਤ ਖਤਰਨਾਕ ਵਿਚਾਰ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਔਰ ਨਾਲ ਹੀ ਜਿਹੜੇ ਤੁਹਾਡੇ ਮੈਸੇਜ ਨੇ ਉਹ ਵੀ ਆਪਾਂ ਐਂਟਰਟੇਨ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਲਈ ਜਾਂ ਲਿਖਣ ਲਈ। ਤੁਹਾਡਾ ਸਭ ਦਾ ਬਹੁਤ ਧੰਨਵਾਦ ਹੈ। ਜੀ ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਦੂਸਰੇ ਸੰਸਾਰ ਯੁੱਧ ਵੇਲੇ ਜਿਹੜਾ 1939 ਤੋਂ 1945 ਤੱਕ ਚੱਲਿਆ, ਇਹ ਵੱਖਰਾ ਸੀ ਪਹਿਲੇ ਸੰਸਾਰ ਯੁੱਧ ਨਾਲੋਂ, ਕਿਉਂਕਿ ਪਹਿਲੇ ਵੇਲੇ ਕੋਈ ਟੈਂਕਾਂ ਦਾ ਇਸਤੇਮਾਲ ਨਹੀਂ ਸੀ, ਕੋਈ ਹਵਾਈ ਜਹਾਜ਼ਾਂ ਦੇ ਕੋਈ ਬੰਬ ਨਹੀਂ ਸੀ ਡਿੱਗਦੇ, ਟ੍ਰੈਂਚ ਵਾਰਫੇਅਰ ਸੀ, ਖੰਦਕਾਂ ਖੋਦੀਆਂ ਹੋਈਆਂ ਨੇ, ਉਹਨਾਂ 'ਚ ਲੜ ਰਹੇ ਸੀ। ਫਿਰ ਜਿਉਂ ਹੀ ਖਤਮ ਹੋਇਆ 1918 'ਚ, 1914 ਤੋਂ 18 ਤੱਕ ਚੱਲਿਆ, ਸਪੈਨਿਸ਼ ਵਾਇਰਸ ਜਿਹੜੀ ਆਈ ਉਹਨੇ ਮਿਲੀਅਨਸ ਮਾਰਤੇ। ਅਮਰੀਕਾ 'ਚ ਜ਼ਿਆਦਾ ਮਰੇ, ਇੰਡੀਆ 'ਚ ਵੀ ਕਿੰਨੇ, ਦੁਨੀਆ ਭਰ 'ਚ। ਸੈਕੰਡ ਵਰਲਡ ਵਾਰ ਤੱਕ ਪਹੁੰਚਦਿਆਂ ਜਿਹੜੇ ਨੇ ਉਹ ਟੈਂਕਾਂ ਦਾ ਇਸਤੇਮਾਲ ਵੀ ਸੀ, ਹਵਾਈ ਜਹਾਜ਼ ਵੀ ਸੀ, ਔਰ ਫਾਈਨਲੀ ਅਸੀਂ ਵਾਰ ਦਾ ਐਂਡ ਦੇਖਦੇ ਹਾਂ ਐਟਮ ਬੰਬ ਦੇ ਨਾਲ। ਜਿਹੜੇ ਹੀਰੋਸ਼ੀਮਾ ਔਰ ਨਾਗਾਸਾਕੀ
ਦੋ ਸ਼ਹਿਰਾਂ ਦੇ ਉੱਤੇ ਅਮਰੀਕਾ ਨੇ ਸੁੱਟੇ। ਬਿਲਕੁਲ। ਉਸ ਪੀਰੀਅਡ ਤੋਂ ਬਾਅਦ ਜਦੋਂ ਅੱਜ ਜੂਇਸ਼ ਹੋਲੋਕਾਸਟ ਦੀ ਗੱਲ ਹੁੰਦੀ ਹੈ ਜਾਂ 6 ਮਿਲੀਅਨ ਦਾ ਮਾਰਿਆ ਜਾਣਾ ਔਰ ਜ਼ੁਲਮ ਪੋਲੈਂਡ 'ਚ ਕੀ ਹੋਇਆ, ਉਸ ਪੀਰੀਅਡ ਦੇ ਵਿੱਚ ਜਿੱਥੇ ਜਿੱਥੇ ਇਹਨਾਂ ਦੇ ਸਰਬੀਆ 'ਚ ਕੀ ਹੋਇਆ, ਵਿਦਨ ਜਰਮਨੀ ਕੀ ਹੋਇਆ, ਕੰਸਨਟ੍ਰੇਸ਼ਨ ਕੈਂਪ, ਗੈਸ ਚੈਂਬਰ, ਇਹ ਸਭ ਚੀਜ਼ਾਂ ਬਾਅਦ 'ਚ ਪਤਾ ਲੱਗੀਆਂ। ਔਰ ਇੱਕ ਨਾਰਾ ਜ਼ਾਹਰ ਹੈ ਜਾਂ ਇੱਕ ਮਿਸ਼ਨ ਇਨਸਾਨੀਅਤ ਨੂੰ ਲੱਗਾ ਕਿ ਵੀ ਨਹੀਂ, ਇਹ ਨੈਵਰ ਅਗੇਨ, ਇਵੇਂ ਨਹੀਂ ਹੋਣਾ ਚਾਹੀਦਾ। ਬੇਗੁਨਾਹ ਨੂੰ ਜਿਵੇਂ ਮਾਰਿਆ ਗਿਆ, ਉਹਨਾਂ ਦੀ ਨਸਲ ਜਾਂ ਉਹਨਾਂ ਦੇ ਮਜ਼ਹਬ ਜਾਂ ਉਹਨਾਂ ਦੇ ਜੋ ਵੀ ਸਿਆਸੀ ਵਖਰੇਵਿਆਂ ਕਰਕੇ। ਉਦੋਂ ਤਾਂ ਕੋਈ ਕੈਮਰੇ ਨਹੀਂ ਸੀ ਜਿਹੜੇ ਦਿਖਾ ਰਹੇ ਸੀ ਕਿ ਬਈ, ਜਾਂ ਕੋਈ ਟੈਲੀਵਿਜ਼ਨ ਨਹੀਂ ਸੀ ਜਾਂ ਕੋਈ ਸੋਸ਼ਲ ਮੀਡੀਆ ਨਹੀਂ ਸੀ ਕਿ ਬਈ ਤੁਸੀਂ ਬੰਬਾਰਡ ਤੇ ਬੰਬਾਰਡ ਕਰ ਰਹੇ ਹੋ। ਕੈਂਪ ਬਣੇ ਹੋਏ ਨੇ ਯੂਨਾਈਟਿਡ ਨੇਸ਼ਨਸ ਦੇ, ਉਹਨਾਂ ਨੂੰ ਤੁਸੀਂ ਉਡਾ ਰਹੇ ਹੋ, ਬੱਚਿਆਂ ਨੂੰ ਮਾਰ ਰਹੇ ਹੋ। ਇੱਕ ਪਾਸੇ ਤੁਸੀਂ ਕਹਿ ਰਹੇ ਹੋ ਕਿ ਜੀ ਪਹਿਲਾ ਪੋਲੀਓ ਦਾ ਕੇਸ ਡਿਟੈਕਟ ਹੋਇਆ, ਯੂਨਾਈਟਿਡ ਨੇਸ਼ਨਸ ਦਾ ਜਿਹੜਾ ਪੋਲੀਓ ਵੈਕਸੀਨੇਸ਼ਨ ਪ੍ਰੋਗਰਾਮ ਜਾ ਰਿਹਾ, ਪੋਲੀਓ ਡ੍ਰੌਪਸ ਅਸੀਂ ਪਿਆਵਾਂਗੇ, ਨਾਲ ਦੀ ਨਾਲ ਬੰਬ ਵੀ ਸੁੱਟ ਰਹੇ ਹੋ। ਔਰ 7 ਅਕਤੂਬਰ ਦਾ ਸ਼ੁਰੂ ਹੋਇਆ, ਮੁੜ ਕੇ ਹੁਣ ਸਤੰਬਰ ਦਾ ਮਹੀਨਾ ਆ ਗਿਆ, 11 ਮਹੀਨੇ ਤੁਸੀਂ ਇੱਕ ਹਿੱਸੇ ਨੂੰ ਜੋ ਬਿਲਕੁਲ ਤਹਿਸ ਨਹਿਸ ਕਰ ਦਿੱਤਾ ਹੈ, ਲੱਖ ਬੰਦਾ ਮਾਰ ਦਿੱਤਾ ਹੈ। ਕਿੰਨੇ ਦੂਜੇ ਨੇ ਦੁਨੀਆ 'ਚ, ਅਮਰੀਕਾ ਵੀ ਜਿਹਦੇ ਜੇ ਇਹਦਾ ਐਮਨੀਸ਼ਨ ਨਾ ਜਾਏ ਤਾਂ ਅਗਲੇ ਦਿਨ ਉਹਨਾਂ ਦੀ ਸੌਰਟੀ ਨਹੀਂ ਹੋ ਸਕਦੀ, ਉਡਾਨ ਨਹੀਂ ਹੋ ਸਕਦੀ। ਯੂਕੇ ਵਾਲਿਆਂ ਨੇ ਅੱਜ ਕਿਹਾ ਜੀ ਹੁਣ ਕਿਉਂਕਿ ਉੱਥੇ ਲੇਬਰ ਗਵਰਨਮੈਂਟ ਬਣੀ ਆ, ਉਹਨਾਂ ਨੇ ਕਿਹਾ ਜੀ ਅਸੀਂ ਜਿਹੜਾ ਫਲਾਣੇ ਹਥਿਆਰ ਨਹੀਂ ਭੇਜਾਂਗੇ। ਪਰ ਇਹਦੇ ਬਾਵਜੂਦ ਬਿਲਕੁਲ ਬੇਰੋਕ ਟੋਕ ਜਿਵੇਂ ਵਾਰ ਕ੍ਰਿਮੀਨਲ ਨੈਤਨਯਾਹੂ ਲੱਗਾ ਹੋਇਆ। ਹੁਣ ਹੋਇਆ ਕੀ ਹੈ ਵੀ ਇਸ ਵੇਲੇ ਜਦੋਂ ਅਸੀਂ ਗੱਲ ਕਰ ਰਹੇ ਹਾਂ, ਪਿਛਲੇ 2-3 ਦਿਨਾਂ ਤੋਂ ਇਹਨਾਂ ਨੇ ਅੱਗੋਂ ਵੈਸਟ ਬੈਂਕ ਨੂੰ ਵੀ ਟਾਰਗੇਟ ਕੀਤਾ, 4 ਵੱਡੇ ਉਹਨਾਂ ਦੇ ਹਾਲਾਂ ਗੱਲ ਗਜ਼ਾ ਦੀ ਸੋ ਹੁਣੇ ਗੱਲ ਸਾਹਮਣੇ। ਔਰ ਇਹਨਾਂ 11 ਮਹੀਨਿਆਂ 'ਚ ਇਹਨਾਂ ਨੇ ਵੈਸਟ ਬੈਂਕ ਦੇ ਵਿੱਚ ਬਹੁਤ ਸਾਰੀਆਂ ਬਸਤੀਆਂ ਬਣਾ ਲਈਆਂ ਨੇ ਉਹਨਾਂ ਦੀਆਂ, ਟੂ ਸੈਟਲ ਦਾ ਜਿਹੜੇ ਜੂਜ਼ ਨੇ ਉਹਨਾਂ ਦੀਆਂ। ਹਰ UN ਦਾ ਚਾਰਟਰ ਵਾਇਲੇਟ, ਹਰ UN ਦੇ ਜੇ ਸਿਕਿਉਰਿਟੀ ਕਾਉਂਸਲ 'ਚ ਕੋਈ ਹੁੰਦਾ ਉਹਨੂੰ ਅਮਰੀਕਾ ਵੀਟੋ ਕਰ ਦਿੰਦਾ ਹੈ। ICC ਨੇ ਵਾਰ ਕ੍ਰਿਮੀਨਲ ਬਣਾਇਆ ਹੋਇਆ ਵਿਦਨ ਕੰਟਰੀ। ਅੱਜ ਹਾਲ ਇਹ ਆ, ਪਿਛਲੇ ਕੱਲ ਇਹਨਾਂ ਨੇ ਜਿਹੜਾ ਕਿਉਂਕਿ ਹਟ ਨੇ ਜਦੋਂ ਵੀ ਕੋਈ ਡੀਲ ਇਜਿਪਟ ਜਾਂ ਕਤਰ ਜਾਂ ਅਮਰੀਕਾ ਲਿਆਂਦਾ ਉਹਨੂੰ ਨੈਤਨਯਾਹੂ ਸੁੱਟ ਦਿੰਦਾ, ਜਾਂ ਜੇ ਹਮਾਸ ਮੰਨ ਵੀ ਲੈਂਦਾ ਤੇ ਇਹ ਇਜ਼ਰਾਈਲ ਇੱਕ ਹੋਰ ਕੰਡੀਸ਼ਨ ਉਹਦੇ 'ਚ ਸ਼ਾਮਲ ਕਰ ਦਿੰਦਾ, ਜਾਂ ਵਾਈਸਾ ਵਰਸਾ ਕਦੇ ਉਹ ਕਰ ਦਿੰਦੇ ਨੇ। ਨਤੀਜੇ ਦੇ ਤੌਰ ਤੇ ਹੋਇਆ ਵੀ ਪਿਛਲੇ ਕੱਲ ਜਦੋਂ ਇਹਨਾਂ ਨੇ ਰੇਡ ਜਾਂ ਦੂਜਾ ਕੀਤਾ, 6 ਹੌਸਟੇਜ ਜਿਹੜੇ ਉਹਨਾਂ ਨੇ ਅਜੇ ਹੋਲਡ ਕੀਤੇ ਹੋਏ ਸੀ, ਅਜੇ ਤਾਂ ਪਤਾ ਨਹੀਂ ਕਿੰਨੇ ਉਹਨਾਂ ਦੇ ਕੋਲ ਨੇ, 200 ਦੇ ਨੇੜੇ ਤੇੜੇ ਜਾਂ ਉਸ ਤੋਂ ਘੱਟ ਹੋਣਗੇ, ਉਹ ਮਾਰੇ ਪਾਏ ਗਏ। ਹੁਣ ਇਸ ਗੱਲ ਨੂੰ ਲੈ ਕੇ ਇਜ਼ਰਾਈਲ ਦੇ ਵਿੱਚ ਇੰਨਾ ਗੁੱਸਾ ਹੈ ਲੋਕਾਂ 'ਚ, ਕਿਉਂਕਿ ਉਹਨਾਂ ਨੂੰ ਇਹ ਹੈ ਵੀ ਜਿਨ੍ਹਾਂ ਦੇ ਪਿਆਰੇ ਫੜੇ ਹੋਏ ਨੇ, ਕਿਸੇ ਦਾ ਪਤੀ, ਕਿਸੇ ਦਾ ਪੁੱਤਰ, ਕਿਸੇ ਦਾ ਭਰਾ, ਕਿਸੇ ਦਾ ਕੋਈ ਹੋਰ ਰਿਸ਼ਤੇਦਾਰ, ਵੀ ਡੀਲ ਸਟ੍ਰਾਈਕ ਕਰੋ, ਹੋ ਗਿਆ ਬਥੇਰਾ। ਹੁਣ ਤੁਸੀਂ ਉਹਨਾਂ ਦੇ ਜਿਹੜੇ ਤੁਹਾਡਾ 1200 ਮਰਿਆ ਸੀ, ਤੁਸੀਂ ਉਹਨਾਂ ਦਾ ਲੱਖ ਮਾਰ ਦਿੱਤਾ, ਉਹਨਾਂ ਨੂੰ ਉਜਾੜ ਕੇ ਰੱਖਤਾ, ਹੁਣ ਬਸ ਕਰੋ ਇਹਨੂੰ। ਪਰ ਏਜੰਡਾ ਤਾਂ, ਕਿਉਂਕਿ ਇਹ ਖੁਦ ਵੀ ਇਹਨੂੰ ਨੈਤਨਯਾਹੂ ਨੂੰ ਲੱਗਦਾ ਵੀ ਅਨਪੋਪੂਲਰ ਤਾਂ ਵੈਸੇ ਹੀ ਸੀ, ਕਰਪਸ਼ਨ ਚਾਰਜਿਸ ਥੱਲੇ ਸੁਪਰੀਮ ਕੋਰਟ 'ਚ ਟਰਾਇਲ ਹੋਣ ਵਾਲਾ ਸੀ। ਹੁਣ ਨਤੀਜੇ ਦੇ ਤੌਰ ਤੇ ਜਿਹੜੀਆਂ ਖਬਰਾਂ, ਕਿਉਂਕਿ ਦੋਨੋਂ ਰੀਜਨ ਇਸ ਵੇਲੇ ਜਿਉਂ-ਜਿਉਂ ਅਮਰੀਕਾ ਦੀ ਪ੍ਰੈਜ਼ੀਡੈਂਸ਼ੀਅਲ ਇਲੈਕਸ਼ਨ ਨੇੜੇ ਆ ਰਹੀ ਹੈ, ਇਧਰ ਧਿਆਨ ਅਮਰੀਕਾ ਦਾ ਲੱਗਾ ਹੋਇਆ ਹੈ, ਜਿੱਥੇ ਬਾਈਡਨ ਜਾਂ ਕਮਲਾ ਹੈਰਿਸ ਨੂੰ, ਬਾਈਡਨ ਨੂੰ ਖਾਸ ਕਰ ਉਹ ਆਪਣਾ ਇੱਕ ਛੱਡਣਾ ਚਾਹੁੰਦਾ ਹੈ ਲੈਗੇਸੀ ਵੀ, ਉੱਥੇ ਤਾਕਤਾਂ ਨੂੰ ਇਹੀ ਕਾਰਨ ਹੈ ਕਿ ਇਸ ਵੇਲੇ ਦੋਨੋਂ ਪਾਸੇ, ਇੱਕ ਪਾਸੇ ਗਜ਼ਾ, ਇੱਕ ਪਾਸੇ ਯੂਕਰੇਨ, ਹਾਲਾਤ ਵਿਗੜ ਰਹੇ ਨੇ। ਔਰ ਪਹਿਲਾ ਪਾਰਟ ਤਾਂ ਇਹੀ ਹੈ ਕਿ ਭਾਈ ਨੇਸ਼ਨ ਵਾਈਡ ਪ੍ਰੋਟੈਸਟ ਇਨ ਇਜ਼ਰਾਈਲ ਓਵਰ ਹੌਸਟੇਜ ਲੀਡਸ ਟੂ uneven closures. Tens of thousands of Israelis had poured into the streets late Sunday in grief and anger after 6 hostages were found dead in Gaza. ਔਰ ਇਹ ਲੋਕ ਇਹ ਕਹਿ ਰਹੇ ਨੇ ਕਿ ਭਾਈ ਇਹ ਤੁਸੀਂ ਜਿਹੜਾ ਵੀ ਇਹ ਗੱਲ ਮੁਕਾਓ, ਜੇ ਇਹਨਾਂ ਨਾਲ ਕੋਈ ਸਮਝੌਤਾ ਹੋ ਗਿਆ ਹੁੰਦਾ, 11 ਮਹੀਨੇ ਬੀਤ ਗਏ ਨੇ, ਇਹ ਮਾਰੇ ਨਾ ਜਾਂਦੇ, ਲਾਈਵ ਜਿਉਂਦੇ ਹੁੰਦੇ। ਔਰ ਇਹ ਪਹਿਲੀ ਜਨਰਲ ਸਟ੍ਰਾਈਕ ਇਸ ਲੈਵਲ ਦੀ ਹੈ। ਔਰ ਹੁਣ ਨੈਤਨਯਾਹੂ ਨੂੰ ਲੱਗਦਾ ਹੈ ਕਿ ਭਾਈ ਮੇਰੀ ਬਿਲਕੁਲ ਅਨਪੋਪੂਲੈਰਿਟੀ ਜਿਹੜੀ ਹੈ ਉਹ ਸਿਖਰ ਤੇ ਪਹੁੰਚ ਗਈ। ਅੱਜ ਉਹਨੇ ਮਾਫੀ ਮੰਗੀ ਹੈ ਕਿ ਜੀ ਮੈਂ ਜਿਹੜੇ ਮਾਰੇ ਗਏ ਨੇ ਉਹਨਾਂ ਲਈ ਮਾਫੀ ਹੈ ਉਹ, ਪਰ ਪਾਲਿਸੀ ਤਾਂ ਕੋਈ ਚੇਂਜ ਦਾ ਨਾਂ ਨਹੀਂ ਲੈ ਰਹੀ। ਔਰ ਅੱਜ ਪਹਿਲੀ ਵਾਰ ਹੈ ਜਦੋਂ ਕਿ ਈਵਨ ਬਾਈਡਨ ਔਰ ਕਮਲਾ ਹੈਰਿਸ ਐਡਮਿਨਿਸਟ੍ਰੇਸ਼ਨ ਨੇ ਵੀ ਇਹ ਕਿਹਾ ਕਿ ਜੀ ਇਹ
ਜਦੋਂ ਉਹਨੂੰ ਪੁੱਛਿਆ ਗਿਆ ਬਾਈਡਨ ਨੂੰ ਕਿ ਵੀ ਇਹ ਨੈਤਨਯਾਹੂ ਕੀ ਜਿਹੜਾ ਜੋ ਵੀ ਚੱਲ ਰਿਹਾ ਹੈ, asked whether Mr. Netanyahu was doing enough, Mr. Biden replied no. He added the US would not give up and would push as hard as we can. ਜੇ ਤੁਸੀਂ ਹਾਰਡ ਪੁਸ਼ ਕਰ ਰਹੇ ਹੁੰਦੇ ਤੇ 11 ਮਹੀਨੇ ਨਾ ਲੰਘਦੇ। ਇਹ ਤਾਂ ਤੁਹਾਡੀਆਂ ਕੀ ਮਜਬੂਰੀਆਂ ਨੇ ਜਾਂ ਤੁਹਾਡਾ ਕੀ ਏਜੰਡਾ ਹੈ ਹੁਣ ਤੁਸੀਂ ਜਾਣਦੇ ਹੋ। ਉਹ ਕਹਿ ਰਿਹਾ ਜੀ ਅਸੀਂ ਹੁਣ ਇੱਕ ਫਾਈਨਲ ਹੋਰ ਡੀਲ ਤਿਆਰ ਕੀਤੀ ਹੈ ਔਰ ਨੈਤਨਯਾਹੂ ਨੂੰ ਅਸੀਂ ਕਹਾਂਗੇ ਟੇਕ ਇਟ ਔਰ ਲੀਵ ਇਟ। ਜੀ ਤੁਹਾਡੇ ਤੋਂ ਹੁਣ ਤੱਕ ਕਿਹਾ ਨਹੀਂ ਗਿਆ ਔਰ ਇਸ ਸਾਰੇ ਦੇ ਚੱਲਦਿਆਂ ਪੂਰੀ ਡੀਟੇਲ ਇਸੇ ਉੱਤੇ ਹੀ ਹੈ ਕਿ ਵੀ ਸਿਚੁਏਸ਼ਨ ਰੂਮ ਦੇ ਵਿੱਚ ਮੀਟਿੰਗ ਹੋਈ US ਆਫ ਜਿਹੜੇ ਹਾਈ ਅਫੀਸ਼ੀਅਲ ਬਾਈਡਨ ਵੀ ਔਰ ਕਮਲਾ ਹੈਰਿਸ ਵੀ, ਉਹਨਾਂ ਨੇ ਅਗਲੇ ਸਟੈਪ ਡਿਸਕਸ ਕੀਤੇ। ਕਤਰ ਔਰ ਇਜਿਪਟ ਨਾਲ ਵੀ ਇਨ ਟੱਚ ਨੇ ਔਰ ਇਹ ਇਸ ਦੇ ਉੱਤੇ ਸਟੇਟਮੈਂਟ ਵੀ ਦਿੱਤੀ ਕਿ ਬਈ ਇਹ ਜਿਹੜੇ 6 ਮਰੇ ਨੇ ਇਹਦਾ ਪ੍ਰਾਈਸ ਹਮਾਸ ਨੂੰ ਪੇ ਕਰਨਾ ਪਏਗਾ। ਦੂਸਰਾ ਹੋਏਗਾ ਜਿਵੇਂ ਉਹ ਇੱਕ ਟ੍ਰੈਡੀਸ਼ਨਲ ਜਿਹੀਆਂ ਸਟੇਟਮੈਂਟਸ ਹੁੰਦੀਆਂ ਨੇ ਔਰ ਇਸ ਸਾਰੇ ਦੇ ਚੱਲਦਿਆਂ ਅਸੀਂ ਤਾਂ ਇਹੀ ਹੋਪ ਕਰ ਸਕਦੇ ਹਾਂ ਕਿ ਭਾਈ ਕੋਈ ਨਾ ਕੋਈ ਆਪਸੀ ਡੀਲ ਸਟ੍ਰਾਈਕ ਹੋਏ ਔਰ ਘੱਟੋ ਘੱਟ ਐਂਡ ਹੋਏ ਜਿਸ ਕਿਸਮ ਦੀ ਨਸਲਕੁਸ਼ੀ ਚੱਲ ਰਹੀ ਹੈ। ਔਰ ਮੈਂ ਇਹ ਕਹਿ ਰਿਹਾ ਜਿਵੇਂ ਕਿ ਵੀ ਸੈਕੰਡ ਵਰਲਡ ਵਾਰ ਵੇਲੇ ਤਾਂ ਅਸੀਂ ਬਾਅਦ 'ਚ ਪਤਾ ਦੁਨੀਆ ਨੂੰ ਲੱਗਾ ਕਿ ਇਹ ਹੋਇਆ ਵੀ ਨੈਵਰ ਅਗੇਨ। ਹੁਣ 11 ਮਹੀਨੇ ਤੋਂ ਇੱਕ ਵਾਰ ਕ੍ਰਿਮੀਨਲ ਜਿਹੜਾ ਜੋ ਹਮਾਸ ਨੇ ਕੀਤਾ ਉਹ ਵੀ ਵਾਰ ਕ੍ਰਾਈਮਸ ਦੀ ਕੈਟਾਗਰੀ 'ਚ, ਉਹਦੀ ਅਕਾਊਂਟੇਬਿਲਿਟੀ ਹੋਣੀ ਚਾਹੀਦੀ ਹੈ। ਪਰ ਇਹ ਇੱਕ ਇਲੈਕਟਿਡ ਗਵਰਨਮੈਂਟ ਜਿਹੜੀ ਰੈਕਗਨਾਈਜ਼ UN ਦੇ ਥੱਲੇ ਸਭ ਚੀਜ਼ ਨੂੰ ਵਾਇਲੇਟ ਕਰਕੇ ਜਿਹੜੀ ਹੈ ਉਹਨੇ ਬਿਲਕੁਲ ਸਾਰੇ ਨਾਰਮ ਵਾਇਲੇਟ ਕੀਤੇ ਨੇ ਔਰ ਇਸ ਸਾਰੇ ਦੇ ਚੱਲਦਿਆਂ ਜਿਹੜਾ ਇੱਕ ਪਾਸਾ ਇਹ ਹੈ, ਦੂਸਰਾ ਪਾਸਾ ਹੁਣ ਯੂਕਰੇਨ ਦੀ ਗੱਲ ਕਰ ਲਈਏ ਕਿ ਭਾਈ ਉਹਨਾਂ ਨੇ ਰਸ਼ੀਆ ਦਾ ਇਹ ਕਹਿਣਾ ਹੈ ਕਿ ਮੈਂ ਪਿਛਲੀ ਰਾਤ 'ਚ 150 ਡਰੋਨ ਡਾਊਨ ਕੀਤੇ ਨੇ। ਰਸ਼ੀਆ ਸੇਜ਼ ਇਟ ਡਾਊਨਡ ਓਵਰ 150 ਡਰੋਨਸ ਇਨ ਵਨ ਆਫ ਦਾ ਬਿਗੇਸਟ ਯੂਕਰੇਨ ਡਰੋਨ ਅਟੈਕਸ ਔਨ ਦਾ ਵਾਰ। ਹੁਣ ਜਿੰਨਾ ਉਹਨਾਂ ਨੇ ਔਰ ਇਧਰ ਸਕੂਲਿੰਗ ਸ਼ੁਰੂ ਹੋਈ ਹੈ, ਇੱਥੇ ਵੀ ਸ਼ੁਰੂ ਹੋਈਆਂ ਯੂਕਰੇਨ ਦੇ ਸਕੂਲਾਂ ਦਾ ਆਗਾਜ਼ ਹੋਇਆ, ਉਹਨਾਂ ਦੀਆਂ ਛੁੱਟੀਆਂ ਖਤਮ ਹੋ ਗਈਆਂ ਔਰ ਰਸ਼ੀਆ ਦਾ ਵੱਡੇ ਅਟੈਕ ਹੋਏ। ਇਹਨਾਂ ਨੇ 150 ਡਰੋਨ ਜਿਹੜੇ ਨੇ ਉਹ ਸੁੱਟੇ ਨੇ। ਇਹਦਾ ਮਤਲਬ ਹੈ ਵੀ ਕਿਸ ਲੈਵਲ ਤੇ ਯੂਕਰੇਨ ਦੀ ਲੜਾਈ ਪੱਕੀ ਹੋਈ ਹੈ। ਪਰ ਇਸ ਤੋਂ ਵੀ ਖਤਰਨਾਕ ਇਹ ਹੈ ਕਿ ਭਾਈ ਰਸ਼ੀਆ ਮੇ ਚੇਂਜ ਨਿਊਕਲੀਅਰ ਡਾਕਟਰੀਨ ਓਵਰ ਵੈਸਟ ਰੋਰ ਇਨ ਯੂਕਰੇਨ ਵਾਰ। ਕਿ ਵੀ ਰਸ਼ੀਆ ਇਹ ਦੇਖ ਰਿਹਾ ਹੈ ਵੀ ਜਿਵੇਂ ਜਿਵੇਂ ਹੁਣ ਇਹਨਾਂ ਦੇ F-16 ਵੀ ਯੂਜ਼ ਕਰਨ ਲੱਗ ਗਿਆ ਯੂਕਰੇਨ ਅਮਰੀਕਾ ਦੇ ਬਣੇ ਹੋਏ। ਦੂਸਰਾ ਵੀ ਸਾਰਾ ਲੜ ਤਾਂ ਨੈਟੋ ਦੇ ਔਰ ਅਮਰੀਕਾ ਦੇ ਜਰਨੈਲ ਹੀ ਰਹੇ ਨੇ, ਵਾਰ ਵੈਪਨ ਵੀ ਜਾਣੇ ਸ਼ੁਰੂ ਹੋਏ। ਵੀ ਹੁਣ ਤੱਕ ਰਸ਼ੀਆ ਦਾ ਇਹ ਕਹਿਣਾ ਸੀ ਕਿ ਬਈ ਅਸੀਂ ਜਿਹੜੀ ਐਗਜ਼ਿਸਟਿੰਗ ਨਿਊਕਲੀਅਰ ਡਾਕਟਰੀਨ ਹੈ ਜਿਹੜੀ ਕਿ ਪ੍ਰੈਜ਼ੀਡੈਂਟ ਵਲਾਦੀਮੀਰ ਪੁਤਿਨ ਨੇ ਜਿਹਦੇ ਬਾਰੇ ਕਿਹਾ ਸੀ ਕਿ ਰਸ਼ੀਆ may use nuclear weapons in the event of a nuclear attack by an enemy or a conventional attack that threatens the existence of the state. ਇਹਨੇ 2020 'ਚ ਕਿਹਾ ਸੀ ਕਿ ਵੀ ਅਸੀਂ ਨਿਊਕਲੀਅਰ ਦੋ ਹਾਲਾਤਾਂ 'ਚ ਯੂਜ਼ ਕਰਾਂਗੇ। ਇੱਕ ਤਾਂ ਸਾਡੇ ਤੇ ਨਿਊਕਲੀਅਰ ਅਟੈਕ ਹੋਏ, ਦੂਸਰਾ ਤਾਕਤਾਂ ਜਿਹੜੀਆਂ ਨੇ ਮੁਲਕਾਂ ਦੀਆਂ ਖਾਸ ਤੌਰ ਤੇ ਨੈਟੋ ਉਹਦੇ ਰਾਹੀਂ ਰਸ਼ੀਆ ਨੂੰ ਲੱਗੇ ਵੀ ਉਹਦੀ ਹੋਂਦ ਖਤਮ ਹੋ ਰਹੀ ਹੈ, ਫਿਰ ਅਸੀਂ ਐਜ਼ ਏ ਲਾਸਟ ਮੇਸ਼ਰ ਇਹਨੂੰ ਯੂਜ਼ ਕਰਾਂਗੇ। ਉਹਨਾਂ ਨੇ ਕਿਹਾ ਹੁਣ ਅਸੀਂ ਇਸ ਦੇ ਉੱਤੇ ਪੁਨਰ ਵਿਚਾਰ ਕਰ ਰਹੇ ਹਾਂ, ਇਸ ਤੇ ਦੁਬਾਰਾ ਵਿਚਾਰ ਕਰ ਰਹੇ ਹਾਂ ਕਿ ਕੀ ਅਸੀਂ ਇਸ ਤੋਂ ਬਿਨਾਂ ਵੀ ਕਰਾਂ। ਮਤਲਬ ਇਹ ਹੈ ਕਿ ਵੀ ਹੁਣ ਜਿਸ ਲੈਵਲ ਦੇ ਉੱਤੇ ਇਹਨਾਂ ਦੇ ਹਥਿਆਰ ਔਰ ਇਹਨਾਂ ਨੇ ਲੜਾਈ ਸਿੱਧੇ ਤੌਰ ਤੇ ਲੜਨੀ ਸ਼ੁਰੂ ਕਰ ਦਿੱਤੀ ਹੈ, ਮੈਨੂੰ ਇਹ ਲੱਗਦਾ ਹੈ ਕਿ ਵੀ ਪੁਤਿਨ ਕਿਸੇ ਹੱਦ ਤੱਕ ਵੀ ਜਾਏਗਾ। ਔਰ ਇਹ ਦੋਨੋਂ ਹੀ ਸਪਾਟ ਜਿਹੜੇ ਨੇ, ਇੱਕ ਪਾਸੇ ਇਹ ਤਾਂ ਠੀਕ ਹੈ ਇੱਕ ਅਮਰੀਕਾ ਦੀ ਸਕਸੈਸ ਗਜ਼ਾ ਜਾਂ ਮਿਡਲ ਈਸਟ ਪਾਲਿਸੀ 'ਚ ਕਹੀ ਜਾ ਸਕਦੀ ਹੈ ਕਿ ਈਰਾਨ ਨੂੰ ਉਹਨੇ ਠੰਡਾ ਕਰ ਲਿਆ ਅਮਰੀਕਾ ਨੇ। ਉਹਦੇ ਕੰਨ 'ਚ ਕੀ ਕਿਹਾ, ਉਹਨੂੰ ਕੀ ਪ੍ਰੋਮਿਸ ਕੀਤਾ ਹੈ, ਕੀ ਹੈ। ਨਹੀਂ ਤਾਂ ਹੁਣ ਤੱਕ ਈਰਾਨ ਦਾ ਜੇ ਕਾਊਂਟਰ ਅਟੈਕ ਹੁੰਦਾ ਤਾਂ ਫਿਰ ਇਸ ਵਾਰ ਦੇ ਸਪਰੈਡ ਹੋਣ ਦੇ ਚਾਂਸ ਸੀ। ਹੁਣ ਅਸੀਂ ਇਹੀ ਹੋਪ ਕਰਦੇ ਹਾਂ ਕਿ ਜਿਵੇਂ ਨੈਤਨਯਾਹੂ ਦੇ ਖਿਲਾਫ ਇਜ਼ਰਾਈਲੀ ਖਲੋ ਗਏ ਨੇ, ਲੱਖਾਂ ਲੋਕ ਸੜਕਾਂ ਤੇ ਉਤਰੇ ਨੇ, ਮੇਬੀ ਕੋਈ ਡੀਲ ਸਟ੍ਰਾਈਕ ਹੋਏ। ਪਰ ਇਹਨਾਂ ਦਾ ਜਿਹੜਾ ਨੈਫੇਰੀਅਸ ਏਜੰਡਾ ਸੀ ਉਹਨੂੰ ਉਹਨਾਂ ਨੇ ਕਾਫੀ ਹਿੱਸਾ ਅਚੀਵ ਕਰ ਲਿਆ। ਗਜ਼ਾ 'ਚ ਜੋ ਕੀਤਾ ਹੀ ਸੀ ਵੈਸਟ ਬੈਂਕ 'ਚ ਵੀ ਕੀਤਾ। ਪਰ ਮੈਨੂੰ ਇਹ ਰਸ਼ੀਆ ਵਾਲੀ ਹਾਲਤ ਜਿਹੜੀ ਹੈ ਜੇ ਇੱਧਰ ਇਹ ਥੋੜਾ ਬਹੁਤ ਵੀ ਹੋਰ ਜਾਂਦਾ ਤਾਂ ਰਸ਼ੀਆ ਨੇ ਹੈਜ਼ੀਟੇਟ ਨਹੀਂ ਕਰਨਾ ਤੇ ਇਸ ਦਾ ਮਤਲਬ ਹੋਏਗਾ ਕਿ ਨਿਊਕਲੀਅਰ ਦੇ ਵਿੱਚ ਇੱਕ ਵਾਰ ਜੇ ਇਹ ਸਭ ਕੁਝ ਧੱਕਿਆ ਗਿਆ ਤੇ ਫਿਰ ਰੱਬ ਹੀ ਜਾਣਦਾ ਕਿ ਇਸ ਪਲੈਨਟ ਦਾ ਕੀ ਬਣੇਗਾ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਹੁਣ ਆਪਾਂ ਆਪਣੇ ਰਿਵਿਊਜ਼ ਮੈਸੇਜ ਨਿਊ ਲੈਣ ਜਾ ਰਹੇ ਹਾਂ, ਸਭ ਦਾ ਬਹੁਤ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ।
ਔਰ ਪਹਿਲੇ ਵਿਊਅਰ ਨੇ ਸਾਡੇ ਧਰਮ ਸਿੰਘ ਜੀ, ਉਹ ਸਾਨੂੰ ਫਤਿਹ ਬੁਲਾਉਂਦੇ ਨੇ, ਸੋਨਮਲ ਜੀ, ਹਰਦੀਪ ਸਿੰਘ ਜੀ, ਫਿਰ ਇਸੇ ਤਰ੍ਹਾਂ ਬੰਦੇਰ ਜੈਦੀਸ਼ ਜੀ, ਫਿਰ ਇਸੇ ਤਰ੍ਹਾਂ ਇੰਦਰਜੀਤ ਸਿੰਘ ਸੰਧੂ ਜੀ, ਸਤਨਾਮ ਔਜਲਾ ਜੀ, ਬਲਜੀਤ ਪ੍ਰੈਤ ਜੀ, ਔਰ ਇਸੇ ਤਰ੍ਹਾਂ ਦਵਿੰਦਰ ਸੰਧੂ ਜੀ, ਉਦਮ ਸਿੰਘ ਜੀ, ਫਿਰ ਇਸੇ ਤਰ੍ਹਾਂ ਨਿਊ ਲక్ష్ਮੀ ਰੋਡਵੇਜ਼ ਜੀ, ਉਦਮ ਸਿੰਘ ਜੀ, ਔਰ ਫਿਰ ਇਸੇ ਤਰ੍ਹਾਂ ਹਾਂਜੀ ਸਭ ਸਾਨੂੰ ਫਤਿਹ ਬੁਲਾਉਂਦੇ ਨੇ ਔਰ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ। ਉਦਮ ਸਿੰਘ ਨੇ ਵੀ ਆਰ ਰੈਡੀ ਐਂਡ ਆਈ ਥਿੰਕ ਖਾਲਸਾ ਜੀ, ਖਾਲਸਾ ਜੀ ਇਹ ਤਿਆਰ ਹੀ ਰਹਿੰਦੇ ਨੇ ਹਮੇਸ਼ਾ, ਕਮਰ ਕੱਸੇ ਵਾਲੇ ਹਾਂਜੀ ਸਿੰਘ ਨੇ। ਬਿਲਕੁਲ। ਮੈਂ ਗੁਰਦੁਆਰਾ ਕੀਰਤਨ ਕਹਿਣਾ ਚਾਹੁੰਦੇ ਨੇ ਕਿ ਡਾਕਟਰ ਸਾਹਿਬ ਕੱਲ ਦੀ ਗੱਲ ਹੈ ਕਿ ਹੈਦਰਾਬਾਦ ਦੇ ਬਾਜ਼ਾਰ ਵਿੱਚ ਇੱਕ ਬੰਦੇ ਨਾਲ ਮੇਰਾ ਕਹਿੰਦੇ ਮੋਢਾ ਖਹਿ ਗਿਆ, ਉਸ ਨੂੰ ਲੱਗਦਾ ਹੈ ਕਿ ਧੱਕਾ ਮਾਰਿਆ ਸੀ। ਉਹ ਗੁੱਸੇ ਨਾਲ ਕਹਿੰਦਾ ਹੈ ਇਹ ਪੰਜਾਬ ਨਹੀਂ ਹੈ, ਹਰਿਆਣਾ ਨਹੀਂ ਹੈ, ਉਹ ਪੰਜਾਬ ਨੂੰ ਵੀ ਇੱਕ ਦੇਸ਼ ਸਮਝਦੇ ਨੇ। ਪਹਿਲਾਂ ਤਾਂ ਮੈਨੂੰ ਖੁਸ਼ੀ ਹੈ ਇਸ ਗੱਲ ਦੀ ਕਿ ਹੈਦਰਾਬਾਦ ਦੇ ਵਿੱਚ ਸਾਡੇ ਬੈਠੇ ਵੀ ਗੁਰਦੁਆਰਾ ਕੀਰਤਨ ਦੀ ਆਈਡੀ ਵਾਲੇ ਵੀਰ ਸਾਡੇ ਨਾਲ ਜੁੜੇ ਹੋਏ ਨੇ ਜੀ। ਔਰ ਦੂਸਰੀ ਖੁਸ਼ੀ ਇਹ ਹੈ ਕਿ ਵੀ ਜੇ ਉਹ ਧੱਕਾ ਜਿਹਨੂੰ ਲੱਗਦਾ ਉਹ ਅੱਗੋਂ ਕਹਿੰਦਾ ਕਿ ਇਹ ਪੰਜਾਬ ਨਹੀਂ, ਇਹ ਹਰਿਆਣਾ ਨਹੀਂ, ਤੇ ਘੱਟੋ ਘੱਟ ਜਿਵੇਂ ਸਾਡਾ ਸੈਗਮੈਂਟ ਵਿਨੇਸ਼ ਫੋਗਟ ਨੂੰ ਜਿਵੇਂ ਆਨਰ ਕੀਤਾ ਦਰਬਾਰ ਸਾਹਿਬ 'ਚ ਔਰ ਸਾਂਝਾਂ ਦੀ ਗੱਲ ਹੈ, ਇਹਨਾਂ ਨੂੰ ਵੀ ਸਮਝਾਉਣਾ ਸ਼ੁਰੂ ਹੋ ਗਿਆ ਕਿ ਪੰਜਾਬ ਤੇ ਹਰਿਆਣਾ ਇੱਕ ਹੀ ਹੈ। ਔਰ ਇਹਨਾਂ ਦੀ ਮੈਂਟੈਲਿਟੀ ਜੇ ਉਹਨਾਂ ਨੂੰ ਨਜ਼ਰ ਆਉਂਦਾ ਹੈ ਕਿ ਵੀ ਪੰਜਾਬ ਦੇਸ਼ ਹੈ, ਬਾਜ਼ਾਰ ਹੈ ਪੰਜਾਬ ਹਰਿਆਣਾ, ਅਸੀਂ ਜਦੋਂ ਦਿੱਲੀ ਤੱਕ ਕਹਿੰਦੇ ਹਾਂ ਜਮਨਾ ਤੋਂ ਵਾਘਾ ਤੱਕ, ਤੇ ਇਹ ਖੁਸ਼ੀ ਦੀ ਗੱਲ ਹੀ ਹੈ। ਔਰ ਉਹ ਇਹ ਸਾਡਾ ਭੁਲੇਖਾ ਜੇ ਸਾਨੂੰ ਲੱਗੇ ਕਿ ਉਹ ਸਾਨੂੰ ਔਨ ਕਰਦੇ ਨੇ, ਉਹ ਸਾਨੂੰ ਆਪਣਾ ਸਮਝਦੇ ਹੀ ਨਹੀਂ ਨੇ। ਬਿਲਕੁਲ। ਹਰਮੇਲ ਸਿੰਘ ਜੀ ਕਹਿੰਦੇ ਨਾਨਕ ਨਾਮ ਚੜ੍ਹਦੀ ਕਲਾ, ਜਤਿੰਦਰ ਸਿੰਘ ਜੀ ਵੀ ਸਾਨੂੰ ਫਤਿਹ ਬੁਲਾਉਂਦੇ ਨੇ, ਔਰ ਇਸੇ ਤਰ੍ਹਾਂ ਬਲਵੀਰ ਸਿੰਘ ਟਿਵਾਣਾ ਜੀ ਵੀ ਪੰਜਾਬ ਰੈਫਰੈਂਡਮ ਹੱਲ ਖਾਲਸਾ ਜ਼ਿੰਦਾਬਾਦ, ਆਪਣਾ ਘਰ ਹੱਲ ਖਾਲਸਾ ਜ਼ਿੰਦਾਬਾਦ, ਰੈਫਰੈਂਡਮ ਹੱਲ ਖਾਲਸਾ ਜ਼ਿੰਦਾਬਾਦ, ਗੁਲਾਮ ਨਿਜ਼ਾਮ ਜੀ ਕਸ਼ਮੀਰ ਐਂਡ ਖਾਲਿਸਤਾਨ ਜ਼ਿੰਦਾਬਾਦ ਫ੍ਰੀ, ਕੁਲਦੀਪ ਕੌਰ ਜੀ ਵੀ ਗੁਰਫਤਿਹ ਬੁਲਾਉਂਦੇ ਨੇ, ਬਲਵਿੰਦਰ ਸਿੰਘ ਜੀ ਵੀ ਫਤਿਹ ਬੁਲਾਉਂਦੇ ਨੇ, ਕੁਲਵਿੰਦਰ ਸਿੰਘ ਜੀ ਪਿੰਡਰ ਵੀ ਸਾਨੂੰ ਕਹਿੰਦੇ ਨੇ ਫਤਿਹ ਬੁਲਾਉਂਦੇ ਨੇ, ਔਰ ਰਣਜੀਤ ਸਿੰਘ ਜੀ ਵੀ ਫਤਿਹ, ਔਰ ਇਸੇ ਤਰ੍ਹਾਂ ਰਣਜੀਤ ਰਾਏ ਥੈਂਕ ਯੂ ਕਹਿੰਦੇ ਨੇ, ਸਿੰਘ ਤਰਚਾ ਜੀ ਫਤਿਹ ਵਾਲੇ ਸਾਰਿਆਂ ਦੇ ਨਾਮ ਪੜ੍ਹ ਦਿਓ, ਔਰ ਹੈਰੀ ਜੀ ਗੁੱਡ ਕਹਿੰਦੇ ਨੇ, ਜਸਕੀਤ ਸਿੰਘ ਜੀ, ਰਾਜਵਿੰਦਰ ਸਿੰਘ ਜੀ ਕਹਿੰਦੇ ਨੇ ਕਿ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਡਾਕਟਰ ਸਾਹਿਬ what kind of person this Radha Swami is? He has his own nephews imprisoned। ਹਾਂਜੀ ਰਾਜਵਿੰਦਰ ਸਿੰਘ ਜੀ ਮੇਰੇ ਕੋਲ ਇਹਦੀ ਜਾਣਕਾਰੀ ਤਾਂ ਨਹੀਂ ਹੈ, ਪਰ ਇਹ ਮੈਨੂੰ ਪਤਾ ਹੈ ਕਿ ਵੀ ਬਹੁਤ ਘਟੀਆ ਕਿਸਮ ਦੇ ਵਪਾਰੀ ਮਾਈਂਡਡ ਔਰ ਇਹਨਾਂ ਦਾ ਬਸ ਰੱਬ ਹੀ ਰੱਖ ਹੈ। ਪਰ ਅਫਸੋਸ ਉਹਨਾਂ ਤੇ ਹੁੰਦਾ ਹੈ ਜਿਹੜੇ ਕਿੰਨੀ ਵੱਡੀ ਗਿਣਤੀ ਦੇ ਵਿੱਚ ਜਿਹੜੇ ਲੋਕ ਇਹਨਾਂ ਦੇ ਪਿੱਛੇ ਲੱਗ ਕੇ ਆਪਣਾ ਲੋਕ ਪਰਲੋਕ ਦੋਨੋਂ ਹੀ ਬਰਬਾਦ ਕਰਦੇ। ਬਿਲਕੁਲ। ਸੁਖਵਿੰਦਰ ਸਿੰਘ ਜੀ, ਫਿਰ ਇਸੇ ਤਰ੍ਹਾਂ ਗੁਰਪ੍ਰੀਤ ਸਿੰਘ ਜੀ ਇਹ ਫਤਿਹ ਬੁਲਾਉਂਦੇ ਨੇ, ਔਰ ਰਾਜਵਿੰਦਰ ਸਿੰਘ ਜੀ ਫਿਰ ਕਹਿੰਦੇ ਨੇ ਕਿ ਡਾਕਟਰ ਸਾਹਿਬ ਦੇਅਰ ਇਜ਼ ਅ ਸੇਇੰਗ ਅਬਾਊਟ ਰਾਧਾ ਸਵਾਮੀ ਅੰਧਿਆ ਸਰਵ ਸਵੇਰੇ ਪਊਆ ਸ਼ਾਮੀ ਦੁਪਹਿਰੇ ਮਿਲ ਜਾਏ, ਬਹੁਤ ਪਤਾ ਨਹੀਂ ਕੀ ਕਹਿਣਾ ਚਾਹੁੰਦੇ ਨੇ। ਸਰਜੀਤ ਕੌਰ ਜੀ ਵੀ, ਮਨਜੀਤ ਸਿੰਘ ਜੀ ਵੀ, ਔਰ ਰਸ਼ਦ ਮੁਨੱਵਰ ਜੀ ਵੀ, ਡਾਕਟਰ ਸਾਹਿਬ ਤੁਸੀਂ ਗ੍ਰੇਟ ਹੋ, ਖਾਲਸਾ ਜ਼ਿੰਦਾਬਾਦ। ਰਸ਼ਦ ਮੁਨੱਵਰ ਜੀ ਗ੍ਰੇਟ ਤਾਂ ਰੱਬ ਦਾ ਨਾਮ ਹੈ, ਗੁਰੂ ਦਾ ਨਾਮ ਹੈ, ਇਹ ਤੁਹਾਡੀ ਨਵਾਜ਼ਿਸ਼ ਹੈ, ਤੁਸੀਂ ਪਿਆਰ ਕਰਦੇ ਹੋ। ਬਿਲਕੁਲ। ਜਾਵੇਦ ਹਾਂਜੀ ਬੱਬਰ ਵਲੋਗਸ ਕਹਿੰਦੇ ਨੇ ਕਿ ਡਾਕਟਰ ਸਾਹਿਬ अस्सलाम वालेकुम प्रोग्राम में बार बार पता नहीं की ਐਡ ਕਿਉਂ ਆ ਰਹੀ ਹੈ? ਐਡ ਤਾਂ ਲਿਮਿਟਿਡ ਹੀ ਹੁੰਦੀ ਹੈ ਸੈਗਮੈਂਟ ਦੇ ਟੁੱਟਣ ਤੇ, ਪਰ ਕਿਉਂਕਿ ਜਦੋਂ ਅਸੀਂ YouTube ਦੇ ਉੱਤੇ ਲਾਈਵ ਕਰਦੇ ਹਾਂ ਔਰ ਉਹਨੂੰ ਅਸੀਂ ਜਿਹੜਾ ਮੋਨੀਟਾਈਜ਼ ਕੀਤਾ ਹੋਇਆ, ਸੋ ਉਹਦੇ ਚ ਉਹਨਾਂ ਦੀਆਂ ਐਡਾਂ ਵੀ ਇੱਕ ਦੋ ਲਾ ਦਿੰਦੇ ਨੇ। ਹਾਂਜੀ, ਉਹ ਫਿਰ ਕਹਿੰਦੇ ਕਿ ਐਸਾ ਲੱਗ ਰਿਹਾ ਕੋਈ ਰੁਕਾਵਟ ਪੈਦਾ ਹੋ ਰਹੀ ਹੈ, ਨਹੀਂ ਇਦਾਂ ਦਾ ਕੋਈ ਗੱਲ ਨਹੀਂ ਹੈ। ਧਰਮ ਸਿੰਘ ਜੀ ਵੀ, ਔਰ ਇਸੇ ਤਰ੍ਹਾਂ ਸਰਦਾਰ ਤਲਵਿੰਦਰ ਸਿੰਘ ਮੰਡ ਜੀ ਇਹ ਵੀ ਫਤਿਹ ਬੁਲਾਉਂਦੇ ਨੇ। ਰਾਜਵਿੰਦਰ ਸਿੰਘ ਜੀ ਕਹਿੰਦੇ ਡਾਕਟਰ ਸਾਹਿਬ ਆਈ ਡੋਂਟ ਅੰਡਰਸਟੈਂਡ what kind non-violence these criminals believes in killing innocent people is not included in their religion। ਨਹੀਂ, ਇਹ ਤਾਂ ਉਲਟ ਕਰਦੇ ਨੇ ਜੀ। ਜੇ ਜਦੋਂ ਇਹਨਾਂ ਨੇ ਬੁੱਧ ਧਰਮ ਦਾ ਖਾਤਮਾ ਕੀਤਾ ਪੂਰੇ ਹਿੰਸਕ ਤਰੀਕੇ ਨਾਲ, ਔਰ ਉਹਨਾਂ ਦਾ ਫਿਰ ਸਲੋਗਨ ਅਹਿੰਸਾ ਪਰਮੋ ਧਰਮਾ ਲੈ ਲਿਆ, ਪਰ ਹਿੰਸਾ ਨਾਲ ਉਹਨਾਂ ਨੂੰ ਖਤਮ ਕੀਤਾ ਜੀ। ਅਸਲ ਵਰਤਾਰਾ ਕੂੜ ਫਿਰੇ ਪ੍ਰਧਾਨ ਵੇ ਲਾ ਲਓ ਹੈ, ਤਾਂ ਕਲੇਮ ਤੁਸੀਂ ਕਰੋਗੇ ਸੱਤੇਮੇਵ ਜਾਇਤੇ। ਸੋ ਇਹ ਇਹਨਾਂ ਦਾ ਖਾਸਾ ਹੈ। जावेद जी फिर कहते हैं इंशाअल्लाह खालिस्तान भी बनेगा और कश्मीर भी आज़ाद होगा।
ਔਰ ਚਮਕੀਲਾ ਜੀ ਕਹਿੰਦੇ ਜਾਵੇਦ ਭਾਈ ਐਸਾ ਮਜ਼ਾਕ ਨਾ ਕਰੋ। ਅੱਛਾ ਜੀ। ਹਾਂ, ਚਮਕੀਲਾ ਜੀ ਨੂੰ ਉਹ ਮੇਰਾ ਖਿਆਲ ਹੈ ਹਨੇਰਾ ਜ਼ਿਆਦਾ ਭੌਂਦਾ ਹੈ, ਚਮਕ 'ਚ ਨਹੀਂ ਰਹਿਣਾ ਚਾਹੁੰਦੇ। ਬਿਲਕੁਲ। ਰਸ਼ਮ ਨੰਬਰ ਜੀ ਕਹਿੰਦੇ ਨੇ ਆਈ ਵਾਜ਼ ਸਟੱਡੀਇੰਗ ਇਨ ਡੌਨ ਬੋਸਕੋ ਸਕੂਲ ਲਾਹੌਰ when Sikh were raising a slogan on our school road, ਰਾਜ ਕਰੇਗਾ ਖਾਲਸਾ ਪਿੰਡਾਂ ਵਾਲੇ ਸੰਤ ਸਿਪਾਹੀ ਜਿਨ੍ਹਾਂ ਸੁੱਤੀ ਕੌਮ ਜਗਾਈ, students started raising this slogan. Nice. ਨਹੀਂ ਰਸ਼ਦ ਮੁਨੱਵਰ ਜੀ, ਲਾਹੌਰ ਅੰਮ੍ਰਿਤਸਰ ਅਸੀਂ ਤਾਂ ਉਹ ਦੋ ਅੱਖਾਂ ਵਾਂਗ ਹੀ ਹੈ, ਔਰ ਜਿਹੜੀ ਇੱਕ ਸਾਂਝ ਦੀ ਸਪਿਰਿਟ ਹੈ ਜਿੰਨੀ ਚੰਗੀ ਤਰ੍ਹਾਂ ਉਹਨੂੰ ਸਾਡੇ ਪਾਕਿਸਤਾਨੀ ਭੈਣ ਭਰਾ ਖਾਸ ਤੌਰ ਤੇ ਲਹਿੰਦੇ ਪੰਜਾਬ ਦੇ ਵੀਰ ਭੈਣਾਂ ਸਮਝਦੇ ਨੇ, ਉਹ ਹੋਰ ਦੁਨੀਆ 'ਚ ਕਿਤੇ ਵੀ ਉਸ ਕਿਸਮ ਦੀ ਜਿਹੜੀ ਇੱਕ ਰਿਸ਼ਤਿਆਂ ਦੇ ਵਿੱਚ ਗਰਮਜੋਸ਼ੀ ਹੈ ਔਰ ਇੱਕ ਭਾਵਨਾਵਾਂ ਦੀ ਸਮਝ ਹੈ ਹੋਰ ਕਿਸੇ ਖਿੱਤੇ 'ਚ ਨਹੀਂ ਹੈ। ਕਮਲ ਹਾਂਜੀ ਕਮਲਜੀਤ ਸਿੰਘ ਜੀ ਕਹਿੰਦੇ ਨੇ ਸੋ ਕਾਲਡ ਸਿੱਖ intellectual should understand that Jadwinder deliberately asked some questions that create problems. ਕਮਲਜੀਤ ਸਿੰਘ ਜੀ, ਤੁਸੀਂ ਬਿਲਕੁਲ ਠੀਕ ਕਹਿ ਰਹੇ ਹੋ, ਔਰ ਮੈਂ ਸਮਝਦਾ ਕਿ ਵੀ ਇਹ ਸਾਡੇ ਜਿਹੜੇ ਮਹਾਂਪੁਰਖ ਜਾਂ ਸਕਾਲਰ ਜਾਂ ਗੱਲ ਕਰਨ ਵਾਲੇ ਨੇ ਉਹਨਾਂ ਨੂੰ ਇਹ ਦੇਖਣਾ ਚਾਹੀਦਾ ਹੈ ਵੀ ਉਹ ਇੰਟਰਵਿਊ ਕਿਹਨਾਂ ਨੂੰ ਦੇ ਰਹੇ ਨੇ, ਔਰ ਜਿਨ੍ਹਾਂ ਨੂੰ ਦੇ ਰਹੇ ਨੇ ਉਹਨਾਂ ਦਾ ਅਸਲ ਏਜੰਡਾ ਕੀ ਹੈ। ਸੋ ਇਹਨਾਂ ਤੋਂ ਗੁਰੇਜ਼ ਕਰਨਾ ਹੀ ਬਿਹਤਰ ਹੈ, ਅਦਰਵਾਈਜ਼ ਕੰਟਰੋਲ ਤਾਂ ਫਿਰ ਉਹਨਾਂ ਕੋਲ ਹੁੰਦਾ, ਉਹਨੂੰ ਜਿਹੜਾ ਮਰਜ਼ੀ ਉਹ ਰੰਗ ਟੰਗ ਦੇ ਦੇਣ। ਬੀਬਾ ਮੁੰਡਾ ਜੀ ਕਹਿੰਦੇ ਡਾਕਟਰ ਸਾਹਿਬ ਗੁਰਫਤਿਹ ਜੀ ਫਰੋਮ ਇੰਡੀਆ, ਕਲਵੀਰ ਸੰਘਾ ਜੀ ਵੀ ਫਤਿਹ ਬੁਲਾਉਂਦੇ ਨੇ, ਬਲਿਹਾਰ ਸਿੰਘ ਕੰਗ ਜੀ ਵੀ, ਦਲਜੀਤ ਸਿੰਘ ਜੀ ਵੀ ਫਤਿਹ, ਔਰ ਮਨਜੀਤ ਕੌਰ ਜੀ ਕਹਿੰਦੇ ਨੇ ਕਿ ਡਾਕਟਰ ਸਾਹਿਬ ਤੇ ਭੈਣ ਨੀਲਮ ਕੌਰ ਜੀ ਸਤਿ ਸ਼੍ਰੀ ਅਕਾਲ। ਬਾਦਲ ਨੇਮ ਦਾ ਬਹੁਤ ਸੈਂਟਰ ਫਿਰ ਪੰਜਾਬ ਚ ਲਾਉਣ ਦੀਆਂ ਚਾਲਾਂ ਚੱਲ ਰਹੇ ਨੇ, ਸੋ ਪੰਜਾਬ ਚ ਕੋਈ ਲੀਡਰ ਐਸਾ ਨਹੀਂ ਹੈ ਕਿ ਸੈਂਟਰ ਕੋਲ ਜਿਹਨੂੰ ਅੱਗੇ ਲਾ ਕੇ ਫਿਰ ਆਪਣੀ ਗੰਦੀ ਕਹਿੰਦੇ ਖੇਡਣਗੇ। ਹਾਂ ਨਹੀਂ, ਇਹ ਸਾਰੇ ਚ ਕਈ ਕੁਛ ਹੀ ਚੱਲ ਰਿਹਾ ਇਸ ਵੇਲੇ। ਇਹ ਵਾਪਸ ਸਾਡੇ ਵੀਰ ਨੇ ਸੈਕਰਾਮੈਂਟੋ ਤੋਂ, ਉਹਨਾਂ ਨੇ ਕਿਹਾ ਕਿ ਜੀ ਇਹ ਜਿਹੜੇ ਜਥੇਦਾਰਾਂ ਵਾਲਾ ਵੀ ਸਾਰਾ ਕੰਮ ਹੈ ਇਹ ਵਾਸ਼ਿੰਗ ਮਸ਼ੀਨ 'ਚ ਪਾਉਣਾ ਇਹਨਾਂ ਨੇ ਬਾਦਲਾਂ ਨੂੰ, ਯਾਨੀ ਧੋ ਧਾ ਕੇ ਕੱਢਣਾ, ਬਸ ਇਹਨਾਂ ਦਾ ਰੋਲ ਵਾਸ਼ਿੰਗ ਮਸ਼ੀਨ ਵਾਲਾ ਹੀ ਹੈ। ਔਰ ਦੇਖੋ ਹੁਣ ਕਾਫੀ ਜਾਗਰੂਕਤਾ ਹੈ, ਇਸ ਵਾਰ ਜੇ ਕੋਈ ਡਰਾਮੇਬਾਜ਼ੀ ਕੀਤੀ ਵੀ ਤੇ ਐਕਸੈਪਟੇਬਲ ਨਹੀਂ ਹੋਣੀ, ਕਹਿੰਦੇ ਇਹਨਾਂ ਤੇ ਹਾਂਜੀ ਵਿਸ਼ਵਾਸ ਨਾ ਕਰੋ। ਹਾਂ ਬਿਲਕੁਲ ਠੀਕ ਹੈ। ਜਸਵੀਰ ਸਿੰਘ ਜੀ ਔਰ ਇਸੇ ਤਰ੍ਹਾਂ ਕੋਰ ਸ਼ਰਨਜੀਤ ਕਹਿੰਦੇ ਮਨਜੀਤ ਸਿੰਘ ਇਹ ਵੀ ਦੱਸੋ ਵਿਸ਼ਵਾਸ ਕਿਸ ਤੇ ਕਰੀਏ। ਬਲਵਿੰਦਰ ਕੌਰ ਜੀ ਹਾਂਜੀ ਦੋ ਪ੍ਰੋਗਰਾਮ ਵਿਦ ਸਕਾਲਰ ਕਿਹੜੇ ਹੈਗੇ ਨੇ, ਪ੍ਰਭ ਸ਼ਰਨਦੀਪ ਸਿੰਘ USA ਜੀ, ਹਾਂਜੀ ਗੁਰਜੰਤ ਸਿੰਘ ਜੀ ਖਾਲਸਾ ਜ਼ਿੰਦਾਬਾਦ ਕਹਿੰਦੇ, ਸਭ ਦਾ ਬਹੁਤ ਬਹੁਤ ਸ਼ੁਕਰੀਆ। ਸੋ ਇਸ ਤਰ੍ਹਾਂ ਆਪਣੇ ਪ੍ਰੋਗਰਾਮ ਦਾ ਸਮਾਂ ਖਤਮ ਹੁੰਦਾ ਹੈ, ਸੋ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਬਣੇ ਰਹਿਣਾ। ਸਾਨੂੰ ਦਿਓ ਇਜਾਜ਼ਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।